ਘੱਲੂਘਾਰਾ ਸਿੱਖ ਸੰਗਤਾਂ ਦੇ ਵੱਲੋਂ ਹਰ ਸਾਲ ਜਿਹੜਾ ਮਨਾਇਆ ਜਾਂਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਫਸੀਲ ਤੋਂ ਸਿੰਘ ਸਾਹਿਬਾਨ ਦੇ ਵੱਲੋਂ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਵੀ ਵਸਦੀਆਂ ਨੇ ਉਹਨਾਂ ਦੇ ਵੱਲੋਂ ਇਸ ਕੀਤੀ ਹੋਈ ਵਧੀਕੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਅਜ਼ਮਤ ਦੀ ਖਾਤਰ ਲੜਨ ਵਾਲੇ ਉਹਨਾਂ ਯੋਧਿਆਂ ਨੂੰ ਕੇਸਰੀ ਪ੍ਰਣਾਮ ਵੀ ਕੀਤਾ ਜਾਂਦਾ ਹੈ। ਤਾਂ ਉੱਥੇ ਹੀ ਦੂਜੇ ਪਾਸੇ ਜਿੱਥੇ ਵੀ ਵੱਖ-ਵੱਖ ਸਿੱਖ ਸੰਗਤਾਂ ਵਸਦੀਆਂ ਨੇ, ਸਮਾਜਿਕ ਕਾਰਕੁਨ ਜਾਂ ਪੰਥਕ ਸ਼ਖਸੀਅਤਾਂ ਇਕੱਤਰ ਹੁੰਦੀਆਂ ਨੇ, ਉਹਨਾਂ ਦੇ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਸਿਰ ਜੋੜ ਕੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਉਹਨਾਂ ਦੇ ਕਾਰਨਾਂ ਬਾਰੇ ਜਾਂ ਜਿਹੜੀ ਸਮੁੱਚੀ ਸ਼ਹਾਦਤ ਹੋਈ ਹੈ ਉਸ ਦੇ ਬਾਰੇ ਵੀ ਤਮਾਮ ਸਾਰੀ ਸਮੀਖਿਆ ਕੀਤੀ ਜਾਂਦੀ ਹੈ। ਚੰਡੀਗੜ੍ਹ ਦੇ ਕੇਂਦਰੀ ਸਿੰਘ ਸਭਾ ਦੇ ਵਿੱਚ ਵੀ ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਇੱਕ ਸਮਾਗਮ ਉਲੀਕਿਆ ਹੋਇਆ ਹੈ ਤੇ ਇਸ ਸਮਾਗਮ ਦੇ ਵਿੱਚ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ ਜਾਂ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਵੱਲੋਂ ਸਮੁੱਚਾ ਵਾਰਤਾਲਾਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਦਾ ਸਮਾਗਮ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਗਲੀਆਂ ਚਿਹਰਾ ਤੇ ਆ ਜਾਓ ਕਿ ਆਪਾਂ ਜਿਹੜਾ ਅੱਜ ਦਾ ਸਮਾਗਮ ਹੈ ਇਹਦੀ ਜਿਹੜੀ ਹੈ ਸ਼ੁਰੂਆਤ ਕਰ ਸਕੀਏ। ਅੱਜ ਦਾ ਸਮਾਗਮ ਅਸੀਂ ਇਸ ਪੱਖ ਤੋਂ ਕਰ ਰਹੇ ਹਾਂ ਕਿ ਜੂਨ 84 ਚਾਹੇ ਨਵੰਬਰ 84 ਜਿਹਨੇ ਸਿੱਖ ਸਮਾਜ ਨੂੰ ਖਾਸ ਕਰਕੇ ਸਿੱਖ ਸਿਆਸਤ ਨੂੰ ਪੰਜਾਬ ਦੇ ਜਿਹੜਾ ਜੀਵਨ ਹੈ ਉਹਦੇ ਵੱਖ-ਵੱਖ ਪੱਖਾਂ ਤੋਂ ਬਹੁਤ ਵੱਡੀ ਬਹੁਤ ਭਾਰੀ ਤਰ੍ਹਾਂ ਜਿਹੜਾ ਆ ਉਹਨੂੰ ਪ੍ਰਭਾਵਿਤ ਕੀਤਾ ਆ ਕਈ ਪੱਖਾਂ ਤੋਂ। ਤਾਂ ਅਸੀਂ ਉਹਨਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਅੱਜ ਦਾ ਸਮਾਗਮ ਹੈ ਕਿ ਇਹਦੇ ਹਰ ਸਾਲ ਅਸੀਂ ਪਿਛਲੇ 40 ਸਾਲਾਂ ਤੋਂ ਇਹ ਉਹਦੀ ਜਿਹੜੀਆਂ ਸਾਰਾ ਵਾਕਿਆ ਆ ਇਹਦੇ ਇਤਿਹਾਸ ਦੀ ਗੱਲ ਕਰਦੇ ਹਾਂ, ਕਿੰਨੇ ਸ਼ਹੀਦ ਹੋਏ, ਕੌਣ ਟੈਂਕ ਲੈ ਕੇ ਆਇਆ, ਕੌਣ ਸਾਰੀਆਂ ਗੱਲਾਂ ਅਸੀਂ ਕਰਦੇ ਆ ਰਹੇ ਹਾਂ। ਅਤੇ ਸਾਡੀ ਸਿੱਖ ਸਿਆਸਤ ਦੇ ਉੱਤੇ, ਪੰਜਾਬ ਦੀ ਸਿਆਸਤ ਉੱਤੇ, ਭਾਰਤ ਦੀ ਸਿਆਸਤ ਉੱਤੇ ਦੇ ਕਿਹੜੇ ਜਿਹੜੇ ਆ ਪ੍ਰਭਾਵ ਪਏ ਹੈ, ਕਿਹੜੇ ਪੱਖਾਂ ਤੋਂ ਪ੍ਰਭਾਵਿਤ ਕੀਤਾ ਹੈ। ਜਦੋਂ ਅਸੀਂ ਕੱਲ੍ਹ ਵਾਲਾ ਵੀ ਦੇਖਦੇ ਹਾਂ ਜੋ ਦਰਬਾਰ ਸਾਹਿਬ 'ਚ ਜਦੋਂ ਮਨਾਈ ਗਈ ਬਰਸੀ, ਤਾਂ ਉਸ ਵਕਤ ਵੀ ਜਦੋਂ ਕਿ ਹਰ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਆ, ਇਹਨੂੰ ਪੋਲੀਟੀਕਲ ਏਜੰਡੇ ਦੇ ਤੌਰ 'ਤੇ ਵੀ ਜਿਹੜਾ ਵੱਖ-ਵੱਖ ਤੌਰ 'ਤੇ ਅਕਾਲੀ ਦਲ ਨੇ ਵਰਤਿਆ ਆ, ਹੋਰ ਪਾਰਟੀਆਂ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਰਿਹਾ ਆ। ਲੇਕਿਨ ਉਹ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਉਹਦੇ ਤੋਂ ਗੈਰ ਹਾਜ਼ਰ ਰਹਿੰਦੀ ਹੈ। ਇਹ ਵੱਡੇ ਸਵਾਲ ਨੇ। ਜਿਹੜੀ ਲੀਡਰਸ਼ਿਪ ਸਭ ਤੋਂ ਉਹਦੇ ਨਾਂ ਵਰਤ ਕੇ ਘੱਟੋ ਘੱਟ 3 ਵਾਰੀ ਤਾਂ ਸਰਕਾਰਾਂ ਬਣੀਆਂ ਨੇ, ਸਰਕਾਰਾਂ ਬਣਾ ਸਕਦੀ ਹੈ, ਲੇਕਿਨ ਉਹਦੇ ਸਮਾਗਮ ਵਿੱਚ ਜਿਹੜਾ ਆ ਉਹ ਸ਼ਾਮਿਲ ਨਹੀਂ ਹੋ ਸਕਦੀ। ਇਹ ਕਈ ਪੱਖ ਨੇ ਜਿਨ੍ਹਾਂ ਤੋਂ ਅੱਜ ਅਸੀਂ ਸਮਝਣ ਦਾ ਯਤਨ ਕਰਨਾ ਹੈ। ਸੋ ਮੈਂ ਅੱਜ ਦਾ ਸਮਾਗਮ ਸ਼ੁਰੂ ਕਰਨ ਵਾਸਤੇ ਬੇਨਤੀ ਕਰਦਾ ਜਸਪਾਲ ਸਿੰਘ, ਸੀਨੀਅਰ ਪੱਤਰਕਾਰ ਸਾਡੇ ਸਿੰਘ ਸਭਾ ਦੇ ਗਵਰਨਰ ਕੌਂਸਲ ਦੇ ਮੈਂਬਰ ਸਰਦਾਰ ਜਸਪਾਲ ਸਿੰਘ ਸਿੱਧੂ ਨੂੰ ਕਿ ਉਹ ਆ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪ੍ਰਧਾਨਗੀ ਮੰਡਲ 'ਚ ਪ੍ਰਧਾਨਗੀ ਮੰਡਲ 'ਚ ਸੁਸ਼ੋਭਿਤ ਮੁਅੱਜ਼ਜ਼ ਹਸਤੀਆਂ ਅਤੇ ਸਾਰੇ ਆਏ ਵਿਦਵਾਨ ਸੱਜਣੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਖੁਸ਼ਹਾਲ ਸਿੰਘ ਨੇ ਕਿਹਾ ਵੀ ਅਸੀਂ ਬੜੇ ਸਾਲ ਹੋ ਗਏ, 41 ਸਾਲ ਪੂਰੇ ਲੰਘ ਗਏ ਆ। ਇਹ ਕਿਉਂ ਹੋਇਆ ਦਰਬਾਰ ਸਾਹਿਬ 'ਤੇ ਹਮਲਾ ਫੌਜੀ, ਇਹ ਕਿਉਂ ਸਾਰੀ ਸਿਚੁਏਸ਼ਨ ਇੱਥੋਂ ਤੱਕ ਪਹੁੰਚੀ ਅਤੇ ਉਹਦੇ ਇਫੈਕਟ ਕੀ ਹੋਏ, ਅਸੀਂ ਹਰ ਸਾਲ ਇਸੇ ਦੇ ਬਾਰੇ ਹੀ। ਇਸ ਤੋਂ ਮੈਨੂੰ ਇੰਨਾ ਕੁ ਥੋੜ੍ਹਾ ਜਿਹਾ ਮੇਰੀ ਡਿਊਟੀ ਲਾਈ ਹੈ ਇਹਨਾਂ ਨੇ, ਕਿਉਂਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਪੱਤਰਕਾਰ ਦੇ ਲੈਵਲ 'ਤੇ ਅੰਮ੍ਰਿਤਸਰ ਹੀ ਸੀ, ਉੱਥੇ ਹੀ ਪੋਸਟਡ ਸੀ। ਤਾਂ ਮੈਂ UNI ਲਈ ਕੰਮ ਕਰਦਾ ਸੀ। 2 ਸਾਲ ਤਕਰੀਬਨ 4 ਸਾਲ ਮੈਂ ਉੱਥੇ ਰਿਹਾ, ਧਰਮਯੁੱਧ ਮੋਰਚੇ ਦੇ ਸਾਰਾ ਦੇਖਿਆ ਅਤੇ ਉਦੋਂ ਪਿੱਛੋਂ ਦਰਬਾਰ ਸਾਹਿਬ 'ਤੇ ਜੋ ਫੌਜੀ ਹਮਲਾ ਜਾਂ ਬਾਅਦ ਦੀਆਂ ਡਿਵੈਲਪਮੈਂਟਸ ਹੈ ਉਹ ਨੇੜਿਓਂ ਤੱਕੀਆਂ। ਪਰ ਇਹ ਜ਼ਰੂਰੀ ਨਹੀਂ ਵੀ ਸਾਡਾ ਪ੍ਰੈਸ ਦਾ ਪਰਸੈਪਸ਼ਨ ਹੈ ਉਹ ਕੋਈ ਬਹੁਤਾ ਹੀ ਠੀਕ ਹੋਵੇ ਜਾਂ ਸਾਡੀ ਥਿੰਕਿੰਗ ਠੀਕ ਹੋਵੇ। ਇਸ ਕਰਕੇ ਹਰ ਵਾਰੀ ਜੋ ਵੀ ਵਿਚਾਰ ਹੈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਦੇ ਨਾਲ ਸਾਂਝੇ ਕੀਤੇ ਜਾਣ
ਤੇ ਉਹਦੇ ਉੱਤੇ ਕਿਸ ਕਿਸਮ ਦੀ ਗੱਲ ਠੀਕ ਹੈ ਕੀ ਗਲਤ ਹੈ। ਜਿਵੇਂ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਗੁਰਤੇਜ ਸਿੰਘ ਹੋਰੀ ਤਾਂ ਬਕਾਇਦਾ ਉੱਥੇ ਆਉਂਦੇ ਜਾਂਦੇ ਸੀ ਬਹੁਤ ਜ਼ਿਆਦਾ, ਤੇ ਇਹ ਆ ਕੇ ਕਈ ਇਹਨਾਂ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਵੀ ਐਡਰੈਸ ਕੀਤੀਆਂ ਸੀ। ਤੇ ਇਸ ਕਰਕੇ ਇਹਨਾਂ ਨਾਲ ਵੀ ਆਪਣੇ ਲੈਵਲ ਦਾ ਬਹੁਤ ਵੱਡਾ ਤਜਰਬਾ ਹੈ, ਸਾਥੋਂ ਕਿਤੇ ਵੱਧ ਤਜਰਬਾ ਹੈ। ਇਨਸਾਈਡਰ ਵੀ ਸੀ, ਜਿਹੜਾ ਪ੍ਰੈਸ ਵਾਲਾ ਹੁੰਦਾ ਮੋਸਟਲੀ ਉਹਨੂੰ ਅਸੀਂ ਉਹਦੇ ਵਿੱਚੋਂ ਇਨਸਾਈਡਰ ਵੀ ਹੁੰਦੇ ਆ, ਪਰ ਕਈ ਗੱਲਾਂ 'ਚ ਨਹੀਂ ਵੀ ਹੁੰਦੇ। ਇਸ ਕਰਕੇ ਡੇ ਟੂ ਡੇ ਰਿਪੋਰਟਿੰਗ ਇੰਨੀ ਜ਼ਿਆਦਾ ਤੇਜ਼ੀ ਨਾਲ ਉਹਨਾਂ ਦਿਨਾਂ 'ਚ ਡਿਵੈਲਪਮੈਂਟਸ ਹੋ ਰਹੀ ਸੀ ਵੀ ਸਾਨੂੰ ਕਈ ਗੱਲਾਂ ਉਸ ਕਿਸਮ ਦੀਆਂ ਡਿਸਕਸ ਕਰਨ ਦੀਆਂ, ਲਿਖਣ ਦੀਆਂ, ਸਮਝਣ ਦੀਆਂ ਮੌਕਾ ਹੀ ਨਹੀਂ ਸੀ ਮਿਲਦਾ। ਤੇ ਜ਼ਿਆਦਾ ਹੁੰਦਾ ਸੀ ਵੀ ਆਹ ਵਾਪਰ ਗਿਆ, ਇਹਨੂੰ ਰਿਪੋਰਟ ਕਰ ਦਿਓ, ਆਹ ਵਾਪਰ ਗਿਆ। ਹਰ ਵਕਤ ਅਸੀਂ ਉਸੇ 'ਚ ਹੀ ਰੁਝੇਵਿਆਂ 'ਚ ਰਹੇ ਸੀ। ਤੇ ਇਸ ਕਰਕੇ ਜਿਹੜਾ ਆ ਬਾਅਦ 'ਚ ਆ ਕੇ ਸੋਚਣ ਸਮਝਣ ਦਾ ਮੌਕਾ ਮਿਲਿਆ, ਲੇਟ ਕਿਤੇ ਬੜੇ। ਇਸ ਕਰਕੇ ਮੈਂ ਜੋ ਲਿਖਿਆ ਵੀ ਹੈ ਉਹ ਵੀ ਬੜੇ ਸਾਲਾਂ ਬਾਅਦ ਜਾ ਕੇ 20-25 ਸਾਲ ਬਾਅਦ ਉਹਦੇ ਉੱਤੇ ਜੋ ਸਮਝ ਬਣੀ ਉਹਦੇ ਮੁਤਾਬਕ ਲਿਖਿਆ। ਜੂਨ 84 ਦੀ ਪੱਤਰਕਾਰੀ, ਤੇ ਉਹ ਸਾਰੇ ਨੂੰ ਸੋਚ ਜਿੰਨਾ ਕੁ ਗੈਦਰ ਕਰ ਸਕੇ ਸੀ ਸਾਰੀ ਗੱਲ ਨੂੰ। ਕੁਝ ਨੋਟਸ ਪਏ ਸੀ ਮੇਰੇ ਕੋਲ ਉਹਨਾਂ ਦਿਨਾਂ ਦੇ। ਜਿਹੜੀ ਮੈਂ ਹੁਣ ਗੱਲ ਕਰਨਾ ਚਾਹੁੰਦਾ, ਸਾਨੂੰ ਹਮੇਸ਼ਾ ਹੀ ਰਿਹਾ, ਇਦੋਂ ਪਹਿਲਾਂ ਤਾਂ ਅਸੀਂ ਇਹੀ ਕੋਸ਼ਿਸ਼ ਕਰਦੇ ਰਹੇ ਵੀ ਅਸੀਂ ਪਹਿਲੇ ਦਿਨ ਕੀ ਹੋਇਆ, ਜੂਨ 1 ਨੂੰ ਕੀ ਹੋਇਆ, 2 ਨੂੰ ਖਾਲੀ ਰਿਹਾ ਦਿਨ, 3 ਨੂੰ ਫਿਰ ਸਾਰਾ ਕਰਫਿਊ ਲੱਗਣੇ ਸ਼ੁਰੂ ਹੋ ਗਏ, 4 ਦੀ ਰਾਤ ਨੂੰ ਬੰਦ ਹੋ ਗਿਆ ਲੱਗਦਾ, 4 ਦੀ ਰਾਤ ਨੂੰ ਫਿਰ ਇਹ ਸਾਰਾ ਹੋਇਆ। ਤੇ 6 ਦੀ ਅਸੀਂ ਹੁਣ ਇਸੇ ਕਰਕੇ 6 ਦਾ ਅਸੀਂ ਜਿਹੜੇ ਕੱਲ੍ਹ ਅਕਾਲ ਤਖਤ ਸਾਹਿਬ 'ਤੇ ਭੋਗ ਪਿਆ ਤੇ ਅਰਦਾਸ ਹੋਈ ਆ, ਸਾਰਾ ਕੁਛ ਅਸੀਂ ਇਸ ਕਰਕੇ ਰੱਖ ਦਿਆਂਗੇ। ਫੌਜ ਮੁਤਾਬਕ ਉਹਨਾਂ ਨੇ 6 ਤਰੀਕ ਨੂੰ ਸਵੇਰੇ ਆਪਣੇ ਲੈਵਲ 'ਤੇ ਸਾਰਾ ਉਹਨਾਂ ਨੇ ਕੰਟਰੋਲ ਕਰ ਲਿਆ ਸੀ ਦਰਬਾਰ ਸਾਹਿਬ। ਸੰਤ ਵੀ ਸ਼ਹੀਦ ਹੋ ਗਏ ਸੀ ਸਵੇਰੇ ਤੇ ਭਾਈ ਅਮਰੀਕ ਸਿੰਘ ਵੀ। ਤੇ ਇਹਦੇ ਬਾਰੇ ਥੋੜ੍ਹੇ ਜਿਹੇ ਫਰਕ ਹੈ ਵੀ ਕਿਹੜਾ ਕਦੋਂ ਤੇ ਕਿਵੇਂ, ਥੋੜ੍ਹਾ ਜਿਹਾ ਟਾਈਮਿੰਗ ਦਾ ਫਰਕ ਹੈ। ਇਹਨਾਂ ਦੇ ਬਾਰੇ ਰਹੇਗਾ ਹੀ, ਕਈ ਗੱਲਾਂ ਵਿਵਾਦ 'ਚ ਵੀ ਰਹਿਣਗੀਆਂ ਤੇ ਉਹ ਅੱਜ ਵੀ ਚੱਲ ਰਹੀਆਂ। ਅੱਛਾ, ਹੁਣ ਸਵਾਲ ਇਹ ਹੁੰਦਾ ਵੀ ਇਹ ਇੱਥੋਂ ਤੱਕ ਗੱਲ ਪਹੁੰਚੀ ਕਿਵੇਂ। ਵੈਸੇ ਜੋ ਮੇਰੀ ਤੁਸ਼ ਬੁੱਧੀ ਆ ਉਹਦੇ ਮੁਤਾਬਕ ਤਾਂ ਇਹੀ ਹੈ। ਤੇ ਇਹਦੀਆਂ ਜੜ੍ਹਾਂ ਜਿਹੜੀਆਂ ਉਹ ਸਾਡੀਆਂ 47 ਦੀ ਵੰਡ 'ਚ ਹੀ ਪਈਆਂ। ਉਦੋਂ 47 ਦੀ ਵੰਡ 'ਚ ਹੀ ਸਾਰਾ ਸ਼ੁਰੂ ਹੋਇਆ ਸਾਰਾ ਕੁਛ। ਉਹ ਵੰਡ ਦਾ ਹੀ ਜਿਹੜਾ ਫਾਲ ਆਊਟ ਹੈ, ਉਹਦਾ ਰਿਜ਼ਲਟ ਆ, ਉਹ ਤੁਰਿਆ ਆਉਂਦਾ, ਕੰਟੀਨਿਊਸਲੀ ਤੁਰਿਆ ਆਉਂਦਾ ਕਿਸੇ ਨਾ ਕਿਸੇ ਲੈਵਲ 'ਤੇ। ਖਾਸ ਕਰਕੇ ਹਜੇ ਤੱਕ ਜਿਹੜਾ ਪੋਲੀਟੀਕਲੀ ਸੈਟਲਮੈਂਟ ਹੋਣੀ ਸੀ 47 ਤੋਂ ਬਾਅਦ ਦੀ ਇਸ ਖਿੱਤੇ ਦੀ, ਉਹ ਨਹੀਂ ਹੋਈ। ਜਾਂ ਉਦੋਂ ਪਿੱਛੋਂ ਜਿਹੜਾ ਟਰਾਂਸਫਰ ਆਫ ਪਾਵਰ ਹੋਇਆ, ਜਿਹੜਾ ਕਿਹਾ ਜਾਂਦਾ ਆਜ਼ਾਦੀ ਬੇਸ਼ੱਕ ਕਹੀ ਜਾਂਦੀ ਹੈ, ਪਰ ਇਹ ਟਰਾਂਸਫਰ ਆਫ ਪਾਵਰ ਸੀ। ਬਕਾਇਦਾ ਮਾਊਂਟ ਬੈਟਨ 1.5-2 ਸਾਲ ਉਹ ਗਵਰਨਰ ਜਨਰਲ ਰਿਹਾ, ਫੌਜਾਂ ਦਾ ਮੁਖੀ ਸੀ। ਤੇ ਇਸ ਕਰਕੇ ਉਹਦੀ ਹਾਜ਼ਰੀ ਦੇ ਵਿੱਚ ਹੀ ਉਸ ਨੂੰ ਇੱਥੇ ਰੱਖ ਕੇ ਹੀ ਟਰਾਂਸਫਰ ਆਫ ਪਾਵਰ ਕੀਤੀ ਗਈ ਸਟੇਟ ਵੱਲੋਂ। ਸਿੰਬਲ ਉਹੀ ਰਿਹਾ ਅੰਪਾਇਰ ਦਾ, ਸਿੰਬਲ ਕੀ ਅਥਾਰਟੀ ਵੀ ਅੰਪਾਇਰ ਦੀ ਉਹੀ ਸੀ, ਮਾਊਂਟ ਬੈਟਨ ਤੇ ਰਾਸ਼ਟਰਪਤੀ। ਫਿਰ ਉਹਦੀ ਹਾਜ਼ਰੀ 'ਚ ਹੀ ਆ ਸਾਰਾ ਜਿਹੜੇ ਰਾਜਿਆਂ ਤੋਂ ਇਹਨਾਂ ਤੋਂ ਦਸਤਖਤ ਕਰਾਏ ਗਏ ਤੇ ਇਹਨਾਂ ਤੋਂ ਰਾਜ ਇਹਨਾਂ ਨੇ ਦਿੱਤੇ, ਉਹ ਮਾਊਂਟ ਬੈਟਨ ਨੂੰ ਦਿੱਤੇ। ਪਟੇਲ ਵਾਲੀ ਗੱਲ ਇਹਨਾਂ ਨੇ ਜਾਣਬੁੱਝ ਕੇ ਕੀਤੀ ਹੈ। ਕੋਈ ਪਟੇਲ ਨੇ ਨਹੀਂ ਸੀ ਸਾਰਾ ਕੁਛ ਕੀਤਾ, ਉਹਨੂੰ ਕਾਲ ਵੀ ਮੈਨਨ ਸੀ ਜਿਹੜਾ ਮਾਊਂਟ ਬੈਟਨ ਦਾ ਪੀਏ, ਉਹੀ ਰਾਜਾ ਨੂੰ ਜਿਹੜੇ ਸਾਡੇ ਪ੍ਰਿੰਸਸ ਸੀ ਉਹਨਾਂ ਨੂੰ ਕਾਲ ਕਰਦਾ, ਮੈਸੇਜ ਭੇਜਦਾ, ਉਹੀ ਆ ਕੇ ਸਾਰੀ ਕਾਰਵਾਈ ਕਰਦਾ ਸੀ। ਤੇ ਇਹ ਸਾਰਾ ਕੁਝ ਹੋਇਆ ਵੀ ਉਹਦੀ ਹਾਜ਼ਰੀ 'ਚ ਹੀ ਹੁੰਦਾ ਰਿਹਾ ਮਾਊਂਟ ਬੈਟਨ ਦੀ 'ਚ। ਪਰ ਇਹ ਪੇਸ਼ ਐਂ ਕੀਤਾ ਗਿਆ ਵੀ ਲੋਹ ਪੁਰਸ਼ ਜਿਹੜਾ ਪਟੇਲ ਸੀਗਾ ਉਹਨੇ ਇਹ ਦੇਖੋ ਦੇਸ਼ ਇਕੱਠਾ ਕਰਤਾ। ਇਹੋ ਜਿਹੀ ਗੱਲ ਨਹੀਂ ਹੋਈ। ਜਿਹੜਾ ਹੈਦਰਾਬਾਦ ਦਾ ਸਾਰਾ ਕੁਝ, ਸਾਰਾ ਜਿੰਨਾ ਕੰਸੋਲੀਡੇਟ ਕੀਤਾ ਇੰਡੀਆ, ਉਹਦੇ ਵਿੱਚ ਬਹੁਤ ਵੱਡਾ ਅੰਪਾਇਰ ਦਾ ਹੀ ਹੱਥ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਚਲੋ ਥੋੜ੍ਹੇ ਇਹ ਜਿਹੜਾ ਹੋਣ ਦੇ ਪਿੱਛੋਂ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੋਈ ਹੈ, ਪਹਿਲੀ ਗੱਲ ਤਾਂ ਜਿੱਥੋਂ ਬ੍ਰਿਟਿਸ਼ ਗਏ ਹੈ ਉੱਥੇ ਸਾਰੀਆਂ ਸਮੱਸਿਆਵਾਂ ਛੱਡ ਕੇ ਗਏ ਆ, ਜਾਂ ਸਮੱਸਿਆਵਾਂ ਕ੍ਰੀਏਟ ਕਰਕੇ ਗਈਆਂ ਜਿਹੜੀਆਂ ਪੋਸਟ ਇੰਡੀਪੈਂਡੈਂਸ ਹੈ ਜਾਂ 47-45 ਦੇ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਰੇ ਥਾਵਾਂ ਤੋਂ ਜਿੱਥੋਂ ਗਏ ਆ ਉੱਥੇ ਇਹ ਪ੍ਰੋਬਲਮਾਂ ਖੜੀਆਂ। ਉੱਥੋਂ ਦੀ ਇਹੀ ਹੋਇਆ, ਆਜ਼ਾਦੀ ਨਹੀਂ ਮਿਲੀ ਅਸਲ ਉੱਥੇ ਸਾਰਿਆਂ ਨੂੰ।
ਉੱਥੇ ਆਜ਼ਾਦੀ ਤੋਂ ਬਾਅਦ ਇੱਕ ਕਲਾਸ ਖੜੀ ਹੋ ਗਈ ਲੋਕਲ ਬੰਦਿਆਂ ਦੀ, ਉੱਥੋਂ ਦੀ ਇੰਡੀਪੈਂਡੈਂਟ ਦੀ, ਜਿਹੜੇ ਤਕਰੀਬਨ ਉਹਨਾਂ ਰਾਹਾਂ ਤੇ ਉਹਨਾਂ ਲੀਹਾਂ ਤੇ ਹੀ ਰਾਜ ਕੀਤਾ। ਇਸੇ ਕਰਕੇ ਸਾਡੀ ਸਟੇਟ ਨੇ ਬਹੁਤੇ ਕਾਨੂੰਨ ਬਦਲੇ ਲਈ। ਪੁਲਿਸ ਵਾਲੇ ਦਾ ਸਾਰੇ ਕਾਨੂੰਨ ਉਹੀ ਆ, ਉਹੀ ਤੌਰ ਤਰੀਕਾ ਸਾਰਾ ਪ੍ਰੈਕਟੀਕਲ। ਕਾਰਨ ਇਹ ਆ ਵੀ ਸਟੇਟ ਦੇ ਵਿੱਚ ਕੋਈ ਵੀ ਸਿਫਤੀ ਤਬਦੀਲੀ ਨਹੀਂ ਆਈ, ਜਿਹਨੂੰ ਅਸੀਂ ਕੁਆਲੀਟੇਟਿਵ ਚੇਂਜ ਕਹਿੰਦੇ ਆ ਜਾਂ ਕੋਈ, ਕਿਉਂਕਿ ਆਜ਼ਾਦੀ ਨਹੀਂ ਸੀ, ਟਰਾਂਸਫਰ ਆਫ ਪਾਵਰ ਸੀ। ਤੇ ਇਹ ਸਾਰਾ ਕੁਝ ਅਸੀਂ ਪੇਸ਼ ਹੁਣ ਜਿਵੇਂ ਮਰਜ਼ੀ ਕਰੀਏ, ਉਹਦੇ ਵਿੱਚੋਂ ਹੀ ਇੱਕ ਜਿਹੜੀ ਡੈਮੋਕ੍ਰੇਸੀ ਹੈ, ਜਿਹੜਾ ਬ੍ਰਿਟਿਸ਼ ਸੈਟਅਪ ਹੈ ਜਾਂ ਇਹ ਡੈਮੋਕ੍ਰੇਸੀ ਦਾ ਸਿਸਟਮ ਹੈ, ਇਹ ਕੈਪੀਟਲਿਸਟਿਕ ਸੈਟਅਪ ਦਾ ਜਿਹੜਾ ਸਿਸਟਮ ਹੈ ਡੈਮੋਕ੍ਰੇਸੀ ਦਾ, ਇਹਦੇ ਵਿੱਚ ਦੋ ਕੰਮ ਬਹੁਤ ਸਿੱਧੇ ਹੁੰਦੇ ਆ ਜਿਹੜਾ ਸਾਰੀ ਦੁਨੀਆ ਤੇ ਪ੍ਰੈਕਟੀਕਲੀ ਹੋ ਰਹੇ ਆ। ਉਹ ਇਹ ਹੋ ਰਿਹਾ ਵੀ ਇਹ ਥਰੋ ਕਰਦੀ ਆ, ਦੋ ਚੀਜ਼ਾਂ ਪੈਦਾ ਕਰਦੀ ਆ, ਮਿਨੋਰਿਟੀ ਤੇ ਮੈਜੋਰਿਟੀ। ਕਿਉਂਕਿ ਮੈਜੋਰਿਟੀ 'ਚ ਫਿਰ ਇਹ ਵੋਟ ਬੈਂਕ ਤਿਆਰ ਕਰਦੀ ਹੈ, ਫਿਰ ਇੱਕ ਨੇਸ਼ਨ ਖੜੀ ਕਰਦੀ ਹੈ, ਨੈਸ਼ਨਲਿਜ਼ਮ। ਉਹ ਨੈਸ਼ਨਲਿਜ਼ਮ ਦਾ ਹੀ ਭੇਟ ਆ ਜਿਹੜੀਆਂ ਮਿਨੋਰਿਟੀਆਂ ਚੜ੍ਹਦੀਆਂ। ਮੈਜੋਰਿਟੀ ਮਿਨੋਰਿਟੀ ਬਣਦੀ ਹੈ, ਮਿਨੋਰਿਟੀ ਹਮੇਸ਼ਾ ਨੈਸ਼ਨਲਿਜ਼ਮ ਦੀ ਭੇਟ ਚੜ੍ਹਦੀ ਹੈ। ਨੈਸ਼ਨਲਿਜ਼ਮ ਨਾਲ ਜਿਹੜੀ ਵੱਡੀ ਇੱਕ ਰੂਲਿੰਗ ਕਲਾਸ ਜਿਹਦੇ 'ਚੋਂ ਇੱਕ ਐਲੀਟ ਨਿਕਲਦਾ, ਉਹ ਰਾਜ ਕਰਦੀ ਹੈ। ਸਾਡੇ ਵੀ ਇਹੀ ਹੋਇਆ, ਮਤਲਬ ਕਿ ਸਾਡੇ ਹੁਣ ਜਿਹੜਾ ਰਾਜ ਕਰਨ ਵਾਲੇ ਬੰਦੇ ਆ, ਜਦੋਂ ਇੰਦਰਾ ਗਾਂਧੀ ਨੂੰ ਲੱਗਿਆ 80 ਤੋਂ ਬਾਅਦ ਵੀ ਮੇਰਾ ਵੋਟ ਬੈਂਕ ਸਟਰੋਂਗ ਕਰਾਂ, ਤਕੜਾ ਕਰਾਂ, ਤਾਂ ਉਹਨੇ ਜਿਹੜਾ ਸੈਕੂਲਰ ਕਿਸਮ ਦਾ ਡੈਮੋਕ੍ਰੇਸੀ ਸੀ, ਇੱਥੇ ਸੈਕੂਲਰ ਸੀ ਸਾਰਾ, ਉਹ ਸਾਰਾ ਜਿਹੜਾ ਪੋਲੀਟੀਕਲ ਸਟਾਈਲ ਸੀ ਸਾਰਾ ਸੈਕੂਲਰਿਜ਼ਮ ਵਾਲਾ, ਉਹ ਬਦਲਤਾ। ਉਦੋਂ ਪਿੱਛੋਂ ਮੰਦਰਾਂ ਤੇ ਵੀ ਵੱਡੇ ਥਾਵਾਂ ਤੇ ਜਾਣ ਲੱਗ ਗਈ, ਜਾਂ ਉਹ ਫਿਰ ਪੂਰਾ ਮੋਟੇ ਲੈਵਲ ਤੇ ਕਹਿ ਦਈਏ ਵੀ ਹਿੰਦੂਤਵ ਵਾਲੀ ਪੋਲੀਟਿਕਸ ਤੇ ਉਹਨੇ ਸ਼ੁਰੂ ਕਰ ਲਈ। ਜਿਹੜਾ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਉਹ ਮੈਜੋਰਿਟੀ ਵਿੱਚ ਉਹਨੇ ਆਪਣੇ ਵੱਡਾ ਵੋਟ ਬੈਂਕ ਬਣਾਉਣਾ ਸੀ। RSS ਨਾਲ ਸਮਝੌਤਾ ਹੋਇਆ ਉਹਨਾਂ ਦਿਨਾਂ 'ਚ, ਸ਼ਾਇਦ ਤੁਹਾਡੇ ਯਾਦ ਹੋਵੇ ਸਾਰਿਆਂ ਨੂੰ। ਬਾਲਾ ਜੀ ਦੇਵਰਸ ਮੁਖੀ ਹੁੰਦਾ ਸੀ ਉਹਨਾਂ ਦਿਨਾਂ 'ਚ, ਤੇ ਬਾਲਾ ਜੀ ਦੇਵਰਸ ਨਾਲ RSS ਦੇ ਚੀਫ ਨਾਲ ਸਮਝੌਤਾ ਹੋਇਆ। ਜੰਮੂ ਦੀਆਂ ਇਲੈਕਸ਼ਨਾਂ ਉਸ ਸਮਝੌਤੇ ਥੱਲੇ ਕਾਂਗਰਸ ਤੇ ਉਹਨਾਂ ਨੇ BJP RSS ਦੇ ਬੰਦਿਆਂ ਨੇ ਸਪੋਰਟ ਕੀਤੀ। ਜੰਮੂ ਦੀਆਂ ਇਲੈਕਸ਼ਨਾਂ ਜਿੱਤੇ। ਦਿੱਲੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ, ਜਿਹੜੀ ਕੋਈ ਵੀ ਰੂਲ ਕਰਦੀ ਸਰਕਾਰ ਹੋਵੇ, ਉਹਦੇ ਲਈ ਬੜੀਆਂ ਇੰਪਾਰਟੈਂਟ ਹੁੰਦੀਆਂ ਦਿੱਲੀ ਦੇ ਵਿੱਚ, ਤਾਂ ਉਹ ਕਾਰਪੋਰੇਸ਼ਨ 'ਚ ਵੀ RSS ਨੇ ਓਪਨ ਮਦਦ ਕੀਤੀ ਸੀ। ਤਾਂ ਇਸ ਕਰਕੇ ਇਹਦਾ ਸਾਰਾ ਰੁਖ RSS ਹੁਣ ਸਾਰੇ ਕਹਿੰਦੇ ਆ, ਤੇ ਹਜੇ ਤੱਕ ਵੀ ਹੁਣ ਸੋਸ਼ਲ ਮੀਡੀਆ ਤੇ ਫੋਟੋ ਆ ਰਹੀਆਂ ਵੀ ਫੌਜ ਭੇਜੋ, ਪੰਜਾਬ ਬਚਾਓ, ਇਹੋ ਜਿਹਾ ਜਿਹੜਾ BJP ਦੇ ਉਦੋਂ ਅਸੀਂ ਤਾਂ ਉੱਥੇ ਕਵਰ ਕਰਦੇ ਰਹੇ ਅੰਮ੍ਰਿਤਸਰ ਦੇ ਵਿੱਚ, ਬਲਦੇਵ ਰਾਜ ਤੇ ਹੋਰ ਸਾਰੇ ਲੀਡਰ ਹੁੰਦੇ ਸੀ ਅੰਮ੍ਰਿਤਸਰ ਦੇ। ਉਹਨਾਂ ਨੇ ਇੱਥੇ ਜਲੂਸ ਕੱਢਣੇ ਸਾਰੇ, ਫੌਜ ਬੁਲਾਓ ਤੇ ਸਾਰਾ। ਇਹ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਣ ਤੋਂ ਪਹਿਲਾਂ ਦੇ ਆ ਸਾਰੇ। ਉੱਧਰ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ, ਜੇ ਪਤਾ ਹੁਣ ਤਾਂ ਆਪ ਵੀ ਅਡਵਾਨੀ ਤੇ ਇਹਨਾਂ ਨੇ ਸਾਰਿਆਂ ਨੇ ਲਿਖਿਆ ਵੀ ਅਸੀਂ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਤੇ ਪ੍ਰੈਸ਼ਰਾਈਜ਼ ਕਰਦੇ ਰਹੇ ਵੀ ਫੌਜ ਭੇਜੋ, ਜਿੰਨੀ ਹੋ ਸਕੇ ਜਲਦੀ ਫੌਜ ਭੇਜੋ। ਤਾਂ ਫਿਰ ਇੱਥੋਂ ਤੱਕ ਹੈ ਵੀ ਆਪਣੇ ਜਿਹੜਾ ਕਿਸਾਨ ਲੀਡਰ ਹੁੰਦਾ ਸੀ ਉੱਥੇ UP ਵਾਲੇ, ਉਹਨਾਂ ਨੇ ਵੀ ਸਾਰੇ ਜਿੰਨੇ ਸੀ ਆਰੀਆ ਸਮਾਜੀ ਸਭ ਲੋਕ ਇਹੀ ਕਹਿ ਰਹੇ ਸੀ ਭੇਜੋ। ਇਸ ਕਰਕੇ BJP ਦੀ ਜਿਹੜੀ ਸ਼ਮੂਲੀਅਤ ਸੀ ਉਹ ਪੂਰੀ ਨਾਲ ਸੀ, ਹਿੰਦੂਤਵਾ ਦੀ ਸ਼ਮੂਲੀਅਤ ਸੀ। ਇਹ ਜਿਹੜਾ ਹਮਲਾ ਹੋਇਆ ਹਿੰਦੂਤਵਾ ਦਾ ਹੋਇਆ, ਹਿੰਦੂਤਵਾ ਦੀ ਪਾਲਿਸੀ ਦਾ, ਪੋਲੀਟਿਕਸ ਦਾ ਸੀ ਹਮਲਾ। ਉਹਨੇ ਮਿਨੋਰਿਟੀਆਂ ਨੂੰ, ਕਦੇ ਕੋਈ ਮਿਨੋਰਿਟੀ ਨੂੰ ਟਾਰਗੇਟ ਕਰਨਾ ਹੁੰਦਾ, ਕਦੇ ਕੋਈ, ਉਹਦੇ ਵਿੱਚੋਂ ਦੇਖਣਾ ਹੁੰਦਾ ਵੀ ਕਿਹੜੀ ਮਿਨੋਰਿਟੀ ਹੁਣ ਟਾਰਗੇਟ ਸੌਖੀ ਕੀਤੀ ਜਾ ਸਕਦੀ ਹੈ, ਜਾਂ ਜਿਹਦੇ ਨਾਲ ਜ਼ਿਆਦਾ ਪੋਲੀਟੀਕਲ ਡਿਵੀਡੈਂਡ, ਜਦ ਜ਼ਿਆਦਾ ਪੋਲੀਟੀਕਲ ਕੋਈ ਫਾਇਦਾ ਮਿਲੇ ਉਸ ਨੂੰ ਇਹ ਟਾਰਗੇਟ ਕਰ ਲੈਂਦੇ ਆ। ਤਾਂ ਇੱਥੇ ਟਾਰਗੇਟ ਹੋਈ ਕਾਫੀ, ਸਾਡੇ ਸਿੱਖ ਟਾਰਗੇਟ ਹੋਏ, ਜਾਣਬੁੱਝ ਕੇ ਕੀਤੇ ਗਏ ਸਾਰਾ ਕੁਝ। ਕੋਈ ਸ਼ੱਕ ਵਾਲੀ ਗੱਲ ਨਹੀਂ ਸੀਗੀ ਕਿਸੇ ਵੀ ਗੱਲ ਤੇ। ਵਿਤਕਰਿਆਂ ਦੀ ਇੱਕ ਲੰਬੀ ਲੜੀ ਹੈ, ਉਹ ਤਾਂ 47 ਤੋਂ ਹੀ ਚੱਲਦੀ ਹੈ। ਉਸ ਤੋਂ ਪਿੱਛੋਂ ਫਿਰ ਇਹ ਪਾਣੀਆਂ ਦੀ ਵੰਡ, ਪਾਣੀ ਨੂੰ, ਪੰਜਾਬ ਨੂੰ ਬਿਲਕੁਲ ਅਧੂਰਾ ਰੱਖਣਾ। ਹਜੇ ਤੱਕ ਵੀ ਸਾਡਾ ਪੰਜਾਬ ਹੈ ਕਿ ਨਾ ਫੁੱਲ ਸਟੇਟ ਨਹੀਂ। ਉਹਦੀਆਂ ਜਿਹੜੀਆਂ ਕਲਾਜ਼ਸ ਪਾਈਆਂ ਹੋਈਆਂ 78, 79, 80 ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 66 ਵਾਲੇ 'ਚ, ਉਹਦੇ ਵਿੱਚ ਉਹਦੇ ਨਾਲ ਅਸੀਂ ਫੁੱਲ ਫਲੈਜ ਨਹੀਂ। ਸਾਡਾ ਜਿਹੜਾ ਹੋਰ ਕਿਸੇ ਸਟੇਟ ਦੇ ਅਧਿਕਾਰ ਪਾਣੀ ਵੰਡਣ ਦੇ, ਰਿਸੋਰਸਸ ਵੰਡਣ ਦੇ ਸੈਂਟਰ ਕੋਲੇ ਨਹੀਂ ਹੈ। ਜੇ ਕੋਈ ਆਪਸ ਵਿੱਚ ਦੀ ਇੰਟਰ ਸਟੇਟ ਗੜਬੜ ਹੈ, ਕੋਈ ਰੌਲਾ ਹੈ ਪਾਣੀਆਂ ਤੇ ਜਾਂ ਕਿਸੇ ਹੋਰ ਤੇ, ਤਾਂ ਉਹ ਆਪਸ ਵਿੱਚ ਦੀ ਟ੍ਰਿਬਿਊਨਲ ਫੈਸਲਾ ਕਰਦਾ। ਇੱਥੇ ਸਾਡੇ ਇੰਦਰਾ ਗਾਂਧੀ ਨੇ ਕੀਤਾ 76 ਦਾ
ਅਵਾਰਡ ਆਇਆ ਪਾਣੀਆਂ ਦਾ। ਉਦੋਂ ਪਿੱਛੋਂ ਫਿਰ ਆਹ 80 ਦੇ ਵਿੱਚ ਕਪੂਰੀ ਦਾ ਮੋਰਚਾ ਲਾਉਣਾ ਪਿਆ। ਕਪੂਰੀ ਦੇ ਆ ਕੇ ਉਹ SYL ਨਹਿਰ ਕੱਢੀ। ਸਾਰਾ ਟੋਟਲ ਪੰਜਾਬ ਨੂੰ ਵਰਤਿਆ ਹਰਿਆਣੇ ਦੀ ਜਾਂ ਹਿੰਦੂਤਵਾਦੀ ਪੋਲੀਟਿਕਸ ਨੂੰ ਪ੍ਰਮੋਟ ਕਰਨ ਲਈ। ਹਰਿਆਣੇ ਨੂੰ ਵੀ ਅਸੀਂ ਜੇ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ, ਪੰਜਾਬੀ ਸੂਬਾ ਨਹੀਂ ਦਿੱਤਾ ਉਹਨਾਂ ਨੇ। ਇਹ ਵੱਡੇ ਪੰਜਾਬ ਦੇ ਵਿੱਚ ਇਉਂ ਲੱਗਦਾ ਵੀ ਦਿੱਲੀ ਦੀ ਸਰਕਾਰ ਨੇ ਜਾਂ ਦਿੱਲੀ ਦੀ ਐਲੀਟ ਨੇ ਜਾਂ ਰੂਲਿੰਗ ਕਲਾਸ ਨੇ ਪੰਜਾਬ ਦੇ ਅੰਦਰ ਸੰਨ ਲਾਈ ਹੈ। ਕਿੱਥੋਂ ਤੱਕ ਅਸੀਂ ਵੱਧ ਤੋਂ ਵੱਧ ਇਹਦੇ ਵਿੱਚ ਏਰੀਆ ਰੋਕ ਸਕਦੇ ਹਾਂ, ਇਹਨਾਂ ਦੇ ਵਾਟਰ ਰਿਸੋਰਸ ਇਹਨਾਂ ਪੰਜਾਬ ਚੰਡੀਗੜ੍ਹ ਸਾਰਾ ਕੁਝ ਜਿੰਨਾ ਅਸੀਂ ਕੰਟਰੋਲ ਕਰ ਸਕਦੇ, ਜਿੰਨੀ ਸੰਨ ਲੱਗਦੀ ਹੈ ਉਨੀ ਲਾਈ ਹੈ ਇਹਨਾਂ ਨੇ। ਤੇ ਉਹ ਇਹ ਸੰਨ ਲੱਗੀ ਹੈ, ਪੰਜਾਬੀ ਸੂਬਾ ਨਹੀਂ ਮਿਲਿਆ। ਇਸੇ ਕਰਕੇ ਸਾਡਾ ਕੰਪਲੀਟ ਹੈ ਨਹੀਂ। ਪਹਿਲੇ ਦਿਨ ਇੰਟੈਂਸ਼ਨ ਉਹਨਾਂ ਦੀ ਇਹ ਸੀ ਵੀ ਇਹਨਾਂ ਨੇ ਪੂਰਾ ਸੂਬਾ ਨਹੀਂ ਦੇਣਾ। ਇਹ ਸਾਰੀਆਂ ਗੱਲਾਂ ਇਸ ਦਰਬਾਰ ਸਾਹਿਬ ਦੇ ਹਮਲੇ ਦੀ ਜੜ 'ਚ ਪਈਆਂ। ਇਹ ਕੋਈ ਇੱਕ ਦਿਨ ਨਾਲ ਤਾਂ ਹੋਇਆ ਨਹੀਂ ਸਾਰਾ ਕੁਝ। ਇਸ ਕਰਕੇ ਫਿਰ ਉਹੋ ਜਿਹੀ ਇੱਕ ਕਲਾਸ ਪੈਦਾ ਹੋ ਗਈ ਸਾਡੀ, ਜਿਹੜੀ ਦਿੱਲੀ ਦੇ ਏਜੰਡੇ ਤੇ ਰਾਜ ਕਰਦੀ ਰਹੀ। ਹੁਣ ਉਦੋਂ ਪਿੱਛੋਂ ਸਾਰਾ 84 ਦੇ ਵਿੱਚ ਜਿਹੜਾ 84 ਜੂਨ 84 ਵਰਤਾਉਣਾ ਸੀ, ਉਹਦੇ ਵਿੱਚ ਸਾਡੀ ਇੱਕ ਤਬਦੀਲੀ ਕਰਤੀ। ਪੋਲੀਟਿਕਸ ਸਾਡੀ ਚੇਂਜ ਹੋ ਗਈ। ਉਸ ਤੋਂ ਬਾਅਦ ਸਾਡੀ ਪਹਿਲੀ ਪੋਲੀਟਿਕਸ ਨਹੀਂ ਰਹੀ। ਅਕਾਲੀ ਦਲ ਦਾ ਬਹੁਤ ਕਲਾਊਡ ਸੀ ਪੋਲੀਟੀਕਲ, ਉਹ ਪੋਲੀਟੀਕਲ ਕਲਾਊਡ ਨਹੀਂ ਰਿਹਾ। ਉਦੋਂ ਪਿੱਛੋਂ ਆਲਮੋਸਟ ਖਤਮ ਹੋ ਗਿਆ। ਹੁਣ ਅਸੀਂ ਆਲਮੋਸਟ ਦਿੱਲੀ ਦੇ ਵਿੱਚ ਪੋਲੀਟੀਕਲ ਲੈਵਲ ਦੇ ਨਾਨ ਐਂਟਿਟੀ ਹੈ। ਜੇ ਕਿਹਾ ਜਾਵੇ ਕੋਈ ਪਾਰਲੀਮੈਂਟ ਜਾਂ 2-4 ਬੰਦੇ ਜਾਂਦੇ ਕੀ ਬੋਲਤਾ ਕੀ ਨਹੀਂ ਬੋਲੇ, ਇਸ ਕਰਕੇ ਅਸੀਂ ਨਾਨ ਐਂਟਿਟੀ ਕਰ ਦਿੱਤੇ ਗਏ। ਉਦੋਂ ਪਿੱਛੋਂ ਪੋਲੀਟੀਕਲੀ ਬਹੁਤ ਹੀ ਹਲਕੇ ਤੇ ਮਤਲਬ ਕਿ ਕੋਈ ਸਾਡਾ ਵਜਨ ਨਹੀਂ ਰਹਿ ਗਿਆ ਸਾਰਾ ਪੋਲੀਟਿਕਸ ਦੇ ਵਿੱਚ, ਜਿਹੜੀ ਦੇਸ਼ ਦੀ ਪੋਲੀਟਿਕਸ ਦੇ ਵਿੱਚ। ਇਹ ਇੱਕ ਦੂਸਰਾ ਇਹ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਤੁਹਾਨੂੰ ਅਸੀਂ ਬਹਾਲ ਕਰਕੇ ਦਿੰਦੇ ਹਾਂ। ਉਸ ਤੋਂ ਬਾਅਦ ਦੀਆਂ ਗੱਲਾਂ ਵੀ ਅਸੀਂ ਦੇਖੀਏ ਤਾਂ ਉਸ ਤੋਂ ਬਾਅਦ 'ਚ ਇਹੀ ਹੋਇਆ ਵੀ ਉਹਨਾਂ ਦਾ ਤਾਂ ਅੰਦਰੋਂ ਅੰਦਰੀ ਸਾਰੀ ਅੰਡਰਸਟੈਂਡਿੰਗ ਸੀ ਵੀ ਜਿਹੜਾ ਵੀ ਸਿੱਖਾਂ 'ਚੋਂ ਕੋਈ, ਅਕਾਲੀਆਂ 'ਚੋਂ ਕੋਈ ਸਾਡੇ ਏਜੰਡੇ ਤੇ ਰਾਜ ਕਰਨ ਨੂੰ ਤਿਆਰ ਹੋ ਕਰ ਲੇ। ਜਾਂ ਉਹਨਾਂ ਨੇ ਇੱਕ ਪ੍ਰਮੋਟ ਕੀਤਾ ਸਾਰਾ, ਕਿਵੇਂ ਵੀ ਕਿਸੇ ਵੀ ਤਰੀਕੇ ਨਾਲ ਕਹਿ ਦਿਓ, ਉਹ ਇੱਕ ਬੰਦੇ ਪ੍ਰਮੋਟ ਕੀਤੇ ਉਹਨਾਂ ਨੂੰ ਇਹ ਵੀ ਇਹ ਸਾਡੇ ਏਜੰਡੇ ਤੇ ਰਾਜ ਕਰੋ। ਉਹਨਾਂ ਨੇ ਦਿੱਲੀ ਦੇ ਏਜੰਡੇ ਤੇ ਰਾਜ ਕੀਤਾ। ਜਿਹੜੀ ਪੰਜਾਬ ਦੀ ਦੁਰਦਸ਼ਾ ਪਿਛਲੇ 50 ਸਾਲਾਂ ਦੀ ਹੈ, ਉਹ ਹੈ ਵੀ ਮੋਟੇ ਲੈਵਲ ਤੇ 40 ਸਾਲ ਪਿੱਛੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਸਾਡੀ ਪੋਲੀਟੀਕਲ ਤਾਕਤ ਨੂੰ ਸਮੈਸ਼ ਕਰਨਾ ਸੀ। ਸਾਡਾ ਜਿਹੜਾ ਬਾਗੀਪੁਣਾ ਤੇ ਸਾਡਾ ਕਲਚਰਲ ਤੇ ਧਾਰਮਿਕ ਲੈਵਲ ਦਾ ਇਹ ਤੋੜਨਾ ਸੀ ਸਾਰਾ। ਇਹ ਸਾਰਾ ਤੋੜਿਆ ਉਹਨਾਂ ਨੇ। ਦੂਜਾ ਸਾਡੀ ਪੋਲੀਟੀਕਲ ਜਿਹੜੀ ਕਲਾਊਡ ਸੀ ਉਹਨੂੰ ਇਹਨਾਂ ਨੇ ਖਤਮ ਕਰਨਾ ਸੀ। ਜਾਂ ਉਹਨਾਂ ਸਾਡੇ 'ਚੋਂ ਹੀ ਜਿਹੜੇ ਬੰਦੇ ਉਹਨਾਂ ਦੇ ਏਜੰਡੇ ਤੇ ਰਾਜ ਕਰਨ ਨੂੰ ਤਿਆਰ ਸੀ, ਉਹਨਾਂ ਨੂੰ ਤਿਆਰ ਕਰਨਾ ਸੀ। ਉਹ ਹੋ ਗਏ ਹੈ। ਤੇ ਉਸ ਦਾ ਜਿਹੜਾ ਰਿਜ਼ਲਟ ਇਹ ਹੋਇਆ, ਸਾਡੇ ਤੇ ਮਾਰੂ ਰਿਜ਼ਲਟ ਹੈ ਵੀ ਪੂਰੇ 40-50 ਸਾਲਾਂ ਤੋਂ ਸਾਡੀ ਲੀਡਰਸ਼ਿਪ ਹੀ ਹੈ ਨਹੀਂ। ਜੈਨੂਅਨ ਲੀਡਰਸ਼ਿਪ ਨਿਕਲ ਨਹੀਂ ਦਿੱਤੀ ਜਾਂਦੀ। ਤਾਂ ਉਦੋਂ ਪਿੱਛੋਂ ਫਿਰ ਇਹੋ ਜਿਹੇ ਜਿਹੜੀ ਜਿੰਨੀ ਲੋੜ ਸੀ ਉਹ ਕਈ ਗੱਲਾਂ ਉੱਥੇ ਕਹਾਈਆਂ ਗਈਆਂ, ਕਈ ਨਾਅਰੇ ਉੱਥੇ ਉਸੇ ਕਿਸਮ ਦੇ ਲੱਗੇ, ਕਈ ਅਨਾਊਂਸਮੈਂਟਾਂ ਦਰਬਾਰ ਸਾਹਿਬ 'ਚੋਂ ਹੀ ਕਰਾਈਆਂ ਗਈਆਂ। ਇਹ ਜਿਹੜੀਆਂ ਸਾਰੀਆਂ ਦੇ ਬਾਰੇ ਇਹ ਹੈਗਾ ਵੀ ਉਹਨਾਂ ਨੂੰ ਕੀ ਲੋੜ ਪਈ ਜਾਂ ਕਿੱਥੇ ਫੇਰ ਮੁੜ ਕੇ ਕਿੱਥੇ ਰਹਿ ਗਈ ਉਹ ਸਾਰੀ ਗੱਲ, ਮੂਵਮੈਂਟ ਨਹੀਂ ਖੜੀ ਹੋਈ। ਜਾਂ ਉਹਨਾਂ ਨੂੰ ਵੱਖਵਾਦ ਤੇ ਅੱਤਵਾਦ ਦੋ ਗੱਲਾਂ ਚਾਹੀਦੀਆਂ ਸੀ ਸਾਡੇ ਤੇ, ਪੰਜਾਬ ਤੇ ਸਿੱਖਾਂ ਤੇ ਤਸ਼ੱਦਦ ਕਰਨ ਲਈ। ਉਹ ਦੋਨੋਂ ਗੱਲਾਂ ਉਹਨਾਂ ਨੇ ਪੂਰੀਆਂ ਕੀਤੀਆਂ ਜਾਂ ਕਰਵਾਈਆਂ। ਕਿਵੇਂ ਕਰੀਆਂ, ਕਿਸੇ ਤੋਂ ਕਰਾਈਆਂ, ਕਿੱਥੇ ਕਰਵਾਈਆਂ, ਇਹ ਸਾਰੀ ਗੱਲ ਉਹਨਾਂ ਨੇ ਕੀਤੀ। ਉਹਦੇ ਵਿੱਚੋਂ ਫਿਰ ਉਹ ਇਸੇ ਕਰਕੇ ਤਸ਼ੱਦਦ ਕੀਤਾ ਤੇ ਮੀਡੀਆ ਕੰਟਰੋਲ ਕੀਤਾ। ਮੀਡੀਆ ਬਾਰੇ ਤਾਂ ਕੋਈ ਬਹੁਤੀ ਕਹਿਣ ਦੀ ਲੋੜ ਨਹੀਂ। ਮੀਡੀਆ ਉਦੋਂ ਵੀ ਕਾਫੀ ਹੱਦ ਤੱਕ ਕੰਟਰੋਲ ਸੀਗਾ, ਬਹੁਤ ਕੰਟਰੋਲ ਕਰਦੇ ਸੀਗੇ ਸਾਰਾ। ਤੇ ਅੱਜ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਮੀਡੀਆ, ਉਦੋਂ ਸ਼ਬਦ ਬੇਸ਼ੱਕ ਨਹੀਂ ਸੀ ਆਇਆ ਗੋਦੀ ਮੀਡੀਆ, ਅੱਜ ਕੱਲ੍ਹ ਸ਼ਬਦ ਆ ਗਿਆ ਗੋਦੀ ਮੀਡੀਆ ਸੀ। ਅਸੀਂ ਹੁਣ ਇੱਥੇ ਗੋਦੀ ਮੀਡੀਆ ਉਦੋਂ ਵੀ ਸੀਗਾ ਕਿਉਂਕਿ ਆਲ ਇੰਡੀਆ ਰੇਡੀਓ ਸਭ ਤੋਂ ਜ਼ਿਆਦਾ ਉਦੋਂ ਖਬਰਾਂ ਦਿੰਦਾ ਸੀ, ਉਹ ਸਰਕਾਰੀ ਸੀ। ਦੂਰਦਰਸ਼ਨ ਛੋਟਾ ਜਿਹਾ ਹੀ ਸੀ ਕਿਤੇ, ਉਹ ਤਾਂ ਬਹੁਤੀ ਹੈ ਨਹੀਂ ਸੀ, ਇੰਪੈਕਟ ਹੀ ਨਹੀਂ ਸੀ ਹੁੰਦਾ। ਤੇ ਬਾਕੀ ਰਹਿ ਗਏ ਸੀ ਅਖਬਾਰ ਨੈਸ਼ਨਲ। ਉਹਨਾਂ ਦੀ ਤਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਪਹਿਲਾਂ HKL ਭਗਤ ਬਰੋਡਕਾਸਟਿੰਗ ਐਂਡ ਇਨਫੋਰਮੇਸ਼ਨ ਮਿਨਿਸਟਰ ਸੀ। ਉਹਨੇ ਹੁਣ ਜਦੋਂ ਮੈਂ ਦਿੱਲੀ ਉੱਥੇ ਪੋਸਟਡ ਰਿਹਾ, ਉਹਦਾ ਸਾਨੂੰ ਪਤਾ ਸੀ ਕਈ ਮੀਟਿੰਗਾਂ ਉਹਨੇ ਸਾਰੇ ਐਡੀਟਰਾਂ ਨਾਲ ਸਭ ਨਾਲ ਕੀਤੀਆਂ ਸੀ। ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਬੰਨਣ ਸ਼ੁਰੂ ਕਰਨ ਤੋਂ ਕਿੰਨਾ ਚਿਰ ਪਹਿਲਾਂ ਮੀਟਿੰਗਾਂ ਦਾ ਸਿਲਸਿਲਾ ਦਾ ਰਿਹਾ। ਦੇਖੋ ਕਿਸ ਤਰੀਕੇ ਨਾਲ ਸਾਰਾ ਉਹਨਾਂ ਦਿਨਾਂ ਦੇ ਵਿੱਚ ਹੋਇਆ। 26 ਮੀਟਿੰਗਾਂ ਕੀਤੀਆਂ ਪੂਰੇ 1.25 ਸਾਲ ਦਾ ਮੋਰਚੇ ਚੱਲਦੇ 'ਚ।
ਇੰਦਰਾ ਗਾਂਧੀ ਨੇ 26 ਮੀਟਿੰਗਾਂ ਅਕਾਲੀਆਂ ਨਾਲ ਕੀਤੀਆਂ, ਪਰ ਇਹ ਮੀਟਿੰਗਾਂ ਦੇ ਵਿੱਚ ਗੱਲ ਇਹੀ ਪੇਸ਼ ਕੀਤੀ ਗਈ ਵੀ ਅਸੀਂ ਤਾਂ ਸੈਂਟਰ ਤਾਂ ਬੜਾ ਸਮਝੌਤਾ ਕਰਨ ਨੂੰ ਤਿਆਰ ਹੈ, ਗੱਲਬਾਤ ਕਰਨ ਨੂੰ, ਇਹ ਨਹੀਂ ਕਿਸੇ ਇਹ ਅਨਰੀਜਨੇਬਲ ਹੈ, ਇਹ ਗੱਲ ਕੋਈ ਕਰਨਾ ਨਹੀਂ ਚਾਹੁੰਦੇ। ਉੱਤੇ ਵਿੱਚ ਅੰਦਰੋਂ ਅੰਦਰੀ ਫਿਰ ਆਪਣੀ ਅੰਡਰਸਟੈਂਡਿੰਗ ਡਿਵੈਲਪ ਲੀਡਰ ਨਾਲ ਕਰਦੇ ਰਹੇ। ਇਹ ਸਾਰਾ ਦੌਰ ਇੱਕ ਪੂਰਾ ਮੈਨੇਜ ਕੀਤਾ, ਮੀਡੀਆ ਦੀ ਮੈਨੇਜਮੈਂਟ ਵੀ, ਪੋਲੀਟੀਕਲ ਮੈਨੇਜਮੈਂਟ ਵੀ, ਇਹ ਸਾਰੀ ਜੋ ਇਹ ਸਾਰੀ ਕਰਦੇ ਰਹੇ। ਬਾਕੀ ਮੋਰਚੇ ਉੱਤੇ ਲੋਕਾਂ ਨੇ ਰਿਸਪੌਂਸ ਬਹੁਤ ਦਿੱਤਾ ਸੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਬਹੁਤ ਵੱਡਾ ਸੀ। 2 ਲੱਖ ਦੇ ਨੇੜੇ ਤੇੜ ਗ੍ਰਿਫਤਾਰੀਆਂ ਹੋਈਆਂ, ਅਨੰਦਪੁਰ ਸਾਹਿਬ ਦੇ ਮਚੇ ਤੇ ਮੋਰਚਾ ਲੱਗਿਆ ਸੀ। ਮੁੜ ਕੇ ਫਿਰ ਉਹ ਜਿਹੜੀ ਲੀਡਰਸ਼ਿਪ ਜਿਹਨੇ ਰਾਜ ਕੀਤਾ ਦਿੱਲੀ ਦੇ ਏਜੰਡੇ ਤੇ, ਉਸੇ ਨੂੰ ਉਹਨੂੰ ਕਾਂਗਰਸ ਦਾ ਏਜੰਡਾ ਕਹਿ ਦਿਓ, ਬੀਜੇਪੀ ਦਾ ਏਜੰਡਾ ਕਹਿ ਦਿਓ, RSS ਦਾ ਕਹਿ ਦਿਓ, ਗੱਲ ਬਰਾਬਰ ਹੀ ਹੈ। ਉਹ ਡੀਪ ਸਟੇਟ ਦਾ ਏਜੰਡਾ ਸੀ, ਉਹਦੇ ਉੱਤੇ ਰਾਜ ਕੀਤਾ। ਤੇ ਮੁੜ ਕੇ ਫਿਰ ਕੋਈ ਅਨੰਦਪੁਰ ਸਾਹਿਬ ਦਾ ਮਤਾ ਜਾਂ ਪੰਜਾਬ ਦੀ ਗੱਲ ਜਾਂ ਪੰਜਾਬ ਦੀ ਮੰਗ ਜਿਹੜੀ ਕਿ ਮੋਰਚੇ ਦੀਆਂ ਮੰਗਾਂ ਸੀ ਮੇਨ, ਉਹਦੇ ਉੱਤੇ ਕੋਈ ਗੱਲ ਨਹੀਂ ਕੀਤੀ, ਸਾਰਿਆਂ 'ਤੇ ਮਿੱਟੀ ਪਾਤੀ। ਇਹ ਹੁਣ ਅਸੀਂ ਹਰ ਸਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਵਿੱਚੋਂ ਕੀ ਖੱਟਿਆ, ਕੀ ਗਵਾਇਆ, ਕਿਸ ਤਰੀਕੇ ਨਾਲ ਇਹਨਾਂ ਨੇ ਸਾਨੂੰ ਇਹ ਟੋਟਲ ਅਕਾਲੀ ਦਲ ਨੂੰ, ਇਸ ਪੰਜਾਬ ਨੂੰ ਕੱਖੋਂ ਹੌਲਾ ਕਿਵੇਂ ਕੀਤਾ। ਇਹ ਸਾਰਾ ਇਹ ਸਾਡੇ ਦਰਬਾਰ ਸਾਹਿਬ ਉੱਤੇ ਜਿਹੜਾ ਫੌਜੀ ਹਮਲਾ ਹੋਇਆ ਉਹਦਾ ਹੀ ਇਹ ਫਾਲ ਆਊਟ ਹੈ। ਇਹਦੇ ਬਾਰੇ ਹੀ ਅਸੀਂ ਹਰ ਸਾਲ ਸਮਝਣਾ ਚਾਹੁੰਦੇ ਹਾਂ। ਇੰਨੀਆਂ ਹੀ ਗੱਲਾਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜਸਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਹੈ। 2 ਪੱਧਰ 'ਤੇ ਅਸੀਂ ਦੇਖਦੇ ਹਾਂ ਸਿੱਖਾਂ ਦੀ ਜਿਹੜੀ ਹੈ ਸਿਆਸਤ ਹੈ ਉਹ 2 ਰੂਪ ਦੇ ਵਿੱਚ, ਵਧਵੇਂ ਰੂਪ 'ਚ ਸਾਡੇ ਸਾਹਮਣੇ ਆਉਂਦੀ ਆ। ਇਸ ਤੋਂ ਪਹਿਲਾਂ ਵੀ ਵਿੱਚ ਕਦੀ ਸਿੱਖ ਹੋਮਲੈਂਡ ਦੀ ਗੱਲ ਵੀ ਹੁੰਦੀ ਸੀ, ਲੇਕਿਨ ਸਿਆਸਤ ਦੇ ਵਿੱਚ ਐਡੀ ਭਾਰੂ ਨਹੀਂ ਸੀ। 84 ਤੋਂ ਬਾਅਦ ਤਕਰੀਬਨ ਸਿੱਖਾਂ ਦੀ ਸਿਆਸਤ ਹੈ ਜਿਹੜੀ ਉਹ ਵੱਡੇ ਪੱਧਰ 'ਤੇ 2 ਹਿੱਸਿਆਂ 'ਚ ਵੰਡੀ ਗਈ। ਇੱਕ ਸਿਆਸਤ ਹੈ ਜਿਹੜੀ ਵੱਖਰੀ ਸਟੇਟ ਦੇ ਨਾਂ 'ਤੇ ਜਿਹਦਾ ਖਾਲਿਸਤਾਨ ਨੂੰ ਵੱਖਰੀ ਰਾਜ ਵਾਲੇ ਪਾਸੇ ਗਿਆ, ਉਹ ਧਿਰ ਤੇ ਇੱਕ ਧਿਰ ਜਿਹੜੀ ਸਤਾ ਨਾਲ ਮਿਲ ਕੇ ਚੱਲਦੀ ਸੀ। ਦੋਨਾਂ ਧਿਰਾਂ ਦਾ ਜਦੋਂ ਅਸੀਂ ਨਤੀਜਿਆਂ ਦੇ ਰੂਪ 'ਚ ਦੇਖਦੇ ਹਾਂ ਤਾਂ ਅਸੀਂ ਕਦੀ ਸਵੇ ਪੜਚੋਲ ਇਸ ਪੱਧਰ ਦੀ ਕੀਤੀ ਨਹੀਂ ਕਿ ਦੋਨਾਂ ਪੱਧਰ ਦੀ ਸਿਆਸਤ ਨੇ ਸਾਨੂੰ, ਦੋਨਾਂ ਕਿਸਮ ਦੀ ਸਿਆਸਤ ਨੇ ਦਿੱਤਾ ਕੀ ਆ ਹੁਣ ਤੱਕ। ਗਰਮ ਨਾਅਰਿਆਂ ਤੋਂ ਇਲਾਵਾ ਕੋਈ ਹੱਕ ਹੈ ਹਰੇਕ ਕਿਸੇ ਧੜੇ ਨੂੰ ਵੱਖਰੀ ਤਰ੍ਹਾਂ ਦੀ ਸਿਆਸਤ ਕਰਨ ਦਾ, ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈਗਾ। ਲੇਕਿਨ ਜਿਸ ਤਰੀਕੇ ਨਾਲ ਜਿਹੜੇ ਇਹਦੇ 84 ਦੇ ਜੂਨ 84 ਦੇ ਖਾਸ ਕਰਕੇ ਸਾਡੇ ਸਾਹਮਣੇ ਨਤੀਜੇ ਆਏ ਨੇ, ਉਹ ਵੱਡੇ ਪੱਧਰ 'ਤੇ ਜੇ ਬਾਕੀ ਅਸੀਂ ਛੱਡ ਵੀ ਦਈਏ, ਜਿਸ ਪੱਧਰ 'ਤੇ ਪੰਜਾਬ ਦੇ ਵਿੱਚ ਪ੍ਰਵਾਸ ਦਾ ਜਿਹੜਾ ਵਰਤਾਰਾ ਵਰਤਿਆ, ਸਾਡੇ ਬੱਚੇ ਪੰਜਾਬ ਤੋਂ ਬਾਹਰ ਵੀ ਅਸੀਂ ਪਿਛਲੇ ਸਾਲਾਂ 'ਚ ਗਏ, ਜਾ ਕੇ ਆਏ ਹਾਂ, ਜਿੱਥੇ ਜਿੱਥੇ ਸਿੱਖ ਵਸਦੇ ਆ ਉੱਥੇ ਵੀ ਵੱਡੀ ਪੱਧਰ 'ਤੇ ਇਹ ਵਰਤਾਰਾ ਆ ਕਿ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦੇ। ਉਹਨਾਂ ਦੇ ਸੁਪਨਿਆਂ 'ਚੋਂ ਇਹ ਗੁਰੂਆਂ ਦਾ ਪੰਜਾਬ, ਗੁਰੂਆਂ ਦੀ ਧਰਤੀ ਅੱਜ ਕੋਈ ਮਾਇਨਾ ਨਹੀਂ ਰੱਖਦੀ। ਉਹ ਛੇਤੀ ਤੋਂ ਛੇਤੀ ਛੱਡ ਕੇ ਜਾਣਾ ਚਾਹੁੰਦੇ ਆ। ਇੱਕ 84 ਤੋਂ ਬਾਅਦ ਇਹ ਜਿਹੜਾ ਬਹੁਤ ਵੱਡੇ ਪੱਧਰ 'ਤੇ ਵਧਿਆ ਹੈ। ਪ੍ਰਵਾਸ ਗੁਰੂ ਸਾਹਿਬ ਜੀ ਵੇਲੇ ਵੀ ਹੁੰਦਾ, ਗੁਰੂ ਕਾਲ 'ਚ ਵੀ ਹੋਇਆ। ਗੁਰੂ ਸਾਹਿਬ ਜੀ ਨੇ ਆਪ ਵੀ ਸਿੱਖਾਂ ਨੂੰ ਜਿਹੜਾ ਬਾਹਰ ਵਪਾਰ ਕਰਨ ਦੇ ਹੋਰ ਕਈ 'ਚ ਭੇਜੇ ਹੈ, ਲੇਕਿਨ ਉਜਾੜੇ ਦੇ ਰੂਪ 'ਚ ਇੱਥੇ ਸਾਡੇ ਸਾਹਮਣੇ ਆਉਂਦਾ ਆ। ਅਸੀਂ 47 ਹੰਢਾਇਆ, 47 'ਚ ਅਸੀਂ ਬਹੁਤ ਸਾਡਾ ਹਿੱਸਾ ਉੱਧਰੋਂ ਉੱਜੜ ਕੇ ਆਇਆ, ਵੱਡੀ ਤੌਰ 'ਤੇ ਸਾਡੇ ਪ੍ਰਭਾਵਿਤ ਕੀਤਾ ਉਹਨੇ। ਲੇਕਿਨ ਸਾਡੇ ਵੱਡੇ ਜਿਹੜੇ ਜ਼ਿਮੀਂਦਾਰ ਸੀ, ਜਿਹੜੇ ਬਹੁਤ ਮੁਰੱਬਿਆਂ ਦੇ ਮਾਲਕ ਸੀ, ਉਹਨਾਂ ਨੇ ਵੀ ਕਦੀ ਬਹੁਤ ਮਾੜੀਆਂ ਹਾਲਤਾਂ ਵਿੱਚ ਕਦੀ ਖੁਦਕਸ਼ੀ ਕਰਨ ਬਾਰੇ ਨਹੀਂ ਸੀ ਸੋਚਿਆ। ਖੁਦਕਰਸ਼ੀ ਦੇ ਰੁਝਾਨ ਹੈ ਜਿਹੜੇ ਉਹ ਖਾਸ ਕਰਕੇ ਸਿੱਖ ਸਮਾਜ ਦੇ ਵਿੱਚ ਉਸ ਤਰ੍ਹਾਂ ਨਹੀਂ ਸੀ ਕਦੀ ਵੀ, ਉਹਨੂੰ ਮਾੜਾ ਸਮਝਿਆ ਜਾਂਦਾ ਸੀ। ਔਰ ਪੰਜਾਬ ਦੇ ਵਿੱਚ 90ਵਿਆਂ ਤੋਂ ਬਾਅਦ ਵੱਡੀ ਪੱਧਰ 'ਤੇ ਜਿਹੜੇ ਆ ਸਿੱਖ ਕਿਸਾਨੀ ਦੇ ਵਿੱਚ ਜਿਹੜਾ ਆ ਉਹ ਖੁਦਕਸ਼ੀ ਦਾ ਰੁਝਾਨ ਵੀ ਸਾਨੂੰ ਇਸ ਤੋਂ ਬਾਅਦ ਮਿਲਦਾ ਆ। ਇਸੇ ਤਰ੍ਹਾਂ ਦੀ ਸਿਆਸਤ ਦੀ ਸਿੱਧੂ ਸਾਹਿਬ ਗੱਲ ਕਰ ਚੁੱਕੇ ਆ। ਸੋ ਮੈਂ ਹੁਣ ਬੇਨਤੀ ਕਰਦਾ, ਸਾਡੇ ਵਿੱਚ USA ਤੋਂ ਡਾਇਸਪੋਰਾ ਦੇ ਸਿੱਖਾਂ ਨੇ ਇਸ ਜੂਨ 84 ਨੂੰ
ਕਿਸ ਤਰ੍ਹਾਂ ਕਿੰਨਾ ਨਜ਼ਰਾਂ ਨਾਲ ਦੇਖਿਆ। ਮੈਂ ਤੇਜਵੰਤ ਸਿੰਘ ਜੀ ਗਿੱਲ ਸਾਡੇ ਵਿੱਚ ਆਏ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ ਤੇ ਉਹ ਜਿਹੜੇ ਆ ਕੇ ਹਾਂਜੀ ਆਪਣੇ ਸ਼ਬਦਾਂ ਨੂੰ ਸਾਂਝ ਪਾਉਣ। ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਤੇ ਬਹੁਤ ਲਿਟਰੇਚਰ ਵੀ ਲਿਖਿਆ ਆ, ਬੜੀ ਇਹਨਾਂ ਦੀ ਦੇਣ ਹੈ। ਮੈਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਆਪਣੇ ਜਾਣੇ ਜੋ ਇੱਥੇ ਕਿਤਾਬ ਰਿਲੀਜ਼ ਹੋਣੀ ਸੀ ਜਿਹਦਾ ਸੇਖੋਂ ਸਾਹਿਬ ਨਾਲ ਸੰਬੰਧ ਸੀ, ਉਸ ਬਾਰੇ ਆਪਦੇ ਵਿਚਾਰ ਪ੍ਰਗਟ ਕਰਨ ਆਇਆ ਸੀ। ਪਰ ਹੁਣ ਜੋ ਆਦੇਸ਼ ਹੋਇਆ ਉਹਦੇ ਮੁਤਾਬਕ ਮੈਂ ਆਪਦੇ ਜੋ ਮੇਰੇ ਆਪ ਦੇ ਖਿਆਲ ਬਣਦੇ ਨੇ ਉਹ ਪੇਸ਼ ਕਰ ਦਿੰਦਾ। ਮੈਂ ਪਿਛਲੇ ਤਕਰੀਬਨ 1.5 ਸਾਲ ਅਮਰੀਕਾ ਦੇ ਵਿੱਚ ਰਿਹਾ ਔਰ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਦਾ ਰਿਹਾ, ਸਿੱਖ ਸੰਗਤ ਨੂੰ ਵੀ ਮਿਲਦਾ ਰਿਹਾ ਔਰ ਵਿਚਾਰ ਵੀ ਸਾਂਝੇ ਕਰਦਾ ਰਿਹਾ। ਜੋ ਮੈਨੂੰ ਉੱਥੇ ਮਹਿਸੂਸ ਹੋਇਆ ਉਹ ਇਹ ਸੀ ਕਿ ਕਹਿਣ ਨੂੰ ਤਾਂ ਆਪਾਂ ਕਹਿ ਲਈਏ ਕਿ ਜੋ ਪੰਜਾਬੀ ਉੱਥੇ ਵਸੇ ਹੋਏ ਨੇ ਉਹ ਇੱਧਰਲੇ ਪੰਜਾਬ ਦੀ ਗੱਲ ਕਰਦੇ ਨੇ। ਇੱਥੇ ਜੋ ਤਕਲੀਫਾਂ ਹੁਣ ਪੇਸ਼ ਆ ਰਹੀਆਂ ਨੇ ਉਹਨਾਂ ਬਾਬਤ ਵੀ ਗਿਲਾ ਕਰਦੇ ਨੇ, ਪਰ ਕੋਈ ਵੀ ਪੱਕੇ ਤੌਰ ਤੇ ਵਾਪਸ ਨਹੀਂ ਹੋਣਾ ਚਾਹੁੰਦਾ। ਔਰ ਸਾਰੇ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਤਾਂ ਆਪਣਾ ਜਿਹੜਾ ਕੈਰੀਅਰ ਆ ਉਹੀ ਉੱਥੇ ਬਣਾਉਣਾ ਚਾਹੁੰਦੇ ਨੇ। ਇਹਦੇ ਵਿੱਚ ਕੋਈ ਮੈਨੂੰ ਲੱਗਦਾ ਮੌਕਾ ਪ੍ਰਸਤੀ ਵਾਲੀ ਗੱਲ ਨਹੀਂ, ਕਿਉਂਕਿ ਜੇ ਪੰਜਾਬ ਦੇ ਵਿੱਚ ਇਹ ਜਿਹੜਾ ਅਵਸਰ ਹੈ ਬਿਲਕੁਲ ਖਤਮ ਹੋ ਗਿਆ ਜਾਂ ਖਤਮ ਹੋਣ ਦੇ ਕੰਢੇ ਤੇ ਖੜਾ, ਤਾਂ ਇਹ ਪੱਕੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਕੇਂਦਰੀ ਗੌਰਮੈਂਟ ਹੈ ਉਹਦਾ ਬਹੁਤ ਵੱਡਾ ਹੱਥ ਹੈ। ਪਰ ਮੈਂ ਸਮਝਦਾ ਕਿ ਸਾਡੇ ਆਪਣੇ ਸਮਾਜ ਦਾ ਵੀ ਘੱਟ ਹੱਥ ਨਹੀਂ ਹੈਗਾ। ਔਰ ਇਹ ਸਾਡੇ ਸਮਾਜ 'ਤੇ ਜਿਹੜੀ ਜ਼ਿੰਮੇਵਾਰੀ ਆਉਂਦੀ ਆ ਸਿੱਖ ਸਮਾਜ ਦੀ, ਇਹ ਉਦੋਂ ਤੋਂ ਹੀ ਚੱਲ ਪੈਂਦੀ ਹੈ ਜਦੋਂ ਤੋਂ ਕਿ ਪੰਜਾਬੀ ਸੂਬੇ ਦੀ ਜਿਹੜੀ ਗੱਲ ਸੀ ਉੱਠਣ ਲੱਗ ਪਈ ਸੀ। ਉਸ ਤੋਂ ਪਹਿਲਾਂ ਪੰਜਾਬ ਜਿਹੜਾ ਸੀ ਵੱਡੇ ਪੰਜਾਬ ਦਾ 2/5 ਹਿੱਸਾ ਸੀ, ਪਰ ਉਸ 2/5 ਹਿੱਸੇ ਦੇ ਵਿੱਚ ਜੋ ਵਿਕਾਸ ਹੋ ਰਿਹਾ ਸੀ ਉਹ ਉਸੇ ਖੇਤਰ ਵਿੱਚ ਬਹੁਤਾ ਹੋ ਰਿਹਾ ਸੀ ਜਿੱਥੇ ਕਿ ਸਿੱਖ ਵਸੀ ਹੋਈ ਸੀ। ਪਰੰਤੂ ਜੋ ਪੰਜਾਬੀ ਸੂਬੇ ਦੀ ਆਵਾਜ਼ ਉੱਠੀ ਉਸ ਨੇ ਉਸ ਖਿੱਤੇ ਨੂੰ ਤਾਂ ਆਪ ਦੇ ਧਿਆਨ ਦੇ ਵਿੱਚ ਰੱਖ ਲਿਆ, ਪਰ ਉਦਾਲੇ ਦੇ ਜਿਹੜੇ ਖਿੱਤੇ ਸੀ ਉਹਨਾਂ ਨੂੰ ਬਿਲਕੁਲ ਇਗਨੋਰ ਕਰ ਦਿੱਤਾ। ਜਿਸ ਕਰਕੇ ਭਾਵੇਂ ਬਾਅਦ ਦੇ ਵਿੱਚ ਕਿਹਾ ਤਾਂ ਜਾਂਦਾ ਕਿ ਪੰਜਾਬੀ ਦੇ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਿਆ, ਪਰ ਉਸ ਦੇ ਵਿੱਚ ਪੰਜਾਬੀ ਬੋਲੀ ਦੇ ਨਾਲ ਵੀ ਬਹੁਤ ਵੱਡਾ ਧੱਕਾ ਹੋਇਆ। ਜਿੰਨੀਆਂ ਪੰਜਾਬ ਦੀਆਂ ਉਪ ਭਾਖਾਵਾਂ ਸਨ ਉਹਨਾਂ 'ਚ 4-5 ਤਾਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਸਨ, ਪਰ ਜਿਹੜੀਆਂ ਇੱਥੇ ਬਣਦੀਆਂ ਸੀ ਉਹਨਾਂ ਨੂੰ ਵੀ ਅਸੀਂ ਪੰਜਾਬੀ ਦੇ ਨਾਲੋਂ ਦੂਰ ਕਰ ਲਿਆ, ਜਦ ਕਿ ਉਹਨਾਂ ਨੂੰ ਪੰਜਾਬੀ ਦੇ ਨੇੜੇ ਲਿਆਉਣ ਦੀ ਲੋੜ ਸੀ। ਜਿਸ ਤਰ੍ਹਾਂ ਦੀ ਪ੍ਰੈਕਟਿਸ ਕਿ ਸਾਡੇ ਗੁਰੂ ਸਾਹਿਬਾਨ ਕਰਦੇ ਰਹੇ ਸੀ। ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਵਿੱਚ ਜੇ ਆਪਾਂ ਦੇਖਣਾ ਹੋਵੇ ਤਾਂ ਮੂਲ ਪੰਜਾਬੀ ਦੇ ਲਫ਼ਜ਼ ਉਨੇ ਨਹੀਂ ਜਿੰਨੇ ਕਿ ਦੂਸਰੀਆਂ ਭਾਸ਼ਾਵਾਂ ਦੇ ਨੇ।
ਹਮ ਆਦਮੀ ਹੈ ਇੱਕਦਮੀ ਮੋਹਲਤ ਮੋਹਿਤ ਨਾ ਜਾਣੇ। ਇਹਦੇ ਵਿੱਚ ਇੱਕ ਲਫ਼ਜ਼ ਆ ਉਹੀ ਪੰਜਾਬੀ ਦਾ, ਬਾਕੀ ਜਾਂ ਅਰਬੀ ਦੇ ਨੇ ਜਾਂ ਪਰਸ਼ੀਅਨ ਦੇ ਨੇ। ਪਰ ਸਾਡੇ ਮਨ ਨੂੰ ਕਿੰਨੀ ਧੂਪ ਆਉਂਦੀ ਆ ਇਹ ਜਿਹੜੀ ਗੱਲ ਹੈ। ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਸਾਹਿਬ ਇੱਕ ਸ਼ਿਫਟ ਕਰਦੇ ਨੇ ਔਰ ਆਪ ਦੀ ਸਾਰੀ ਜਿਹੜੀ ਬੋਲੀ ਆ ਉਸ ਨੂੰ ਪਾਲੀ ਜਾਂ ਇਸ ਦਿਸ਼ਾ ਦੇ ਵਿੱਚ ਬੋਲਦੇ ਨੇ, ਤਾਂ ਬੇਸ਼ੱਕ ਉਹ ਨਾਮ ਪ੍ਰਣਾਮ ਉਹਨਾਂ ਬੋਲੀਆਂ ਦੇ ਲੈ ਲੈਂਦੇ ਨੇ, ਪਰ ਕਿਰਿਆ ਜਿਹੜੀ ਹੈ ਉਹ ਪੰਜਾਬੀ ਮੂਲ ਦੀ ਰੱਖਦੇ ਨੇ, ਜਿਸ ਕਰਕੇ ਇੱਕ ਹੋਰ ਡਾਈਮੈਂਸ਼ਨ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਐਡ ਹੋ ਜਾਂਦੀ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਸਾਡੇ ਰਾਜਸੀ ਨੇਤਾਵਾਂ ਨੇ ਜਿਹੜੀ ਉਹ ਮੰਗ ਰੱਖੀ ਸੀ ਪੰਜਾਬੀ ਸੂਬੇ ਦੀ, ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਗੱਲਾਂ ਸਨ, ਜਿਹੜੀਆਂ ਕਿ ਸੱਭਿਆਚਾਰ ਨਾਲ ਸੰਬੰਧ ਰੱਖਦੀਆਂ ਸੀ, ਉਹਨਾਂ ਦਾ ਕੋਈ ਖਿਆਲ ਨਹੀਂ ਸੀ ਕੀਤਾ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਇਹਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਔਰ ਹੁਣ ਗੱਲ ਇੰਨੀ ਵੱਧ ਗਈ ਆ ਕਿ ਮੋੜਾ ਪੈਣਾ ਅਸੰਭਵ ਲੱਗਦਾ। ਮੋੜਾ ਪੈ ਸਕਦਾ ਜਾਂ ਨਹੀਂ ਪੈ ਸਕਦਾ, ਇਸ ਗੱਲ 'ਤੇ ਮੈਂ ਆਪ ਜੀ ਦੇ ਵਿਚਾਰ ਸੁਣਨ ਲਈ ਬਹੁਤ ਉਤਸੁਕ ਹਾਂ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਜੀ ਦਾ। ਇਹਨਾਂ ਨੇ ਜਿਹੜੀ ਹੈ ਆਪਣੇ ਵਿਚਾਰ ਦਿੱਤੇ ਹੈ। ਹੁਣ ਮੈਂ ਬੇਨਤੀ ਕਰਦਾ, ਸਾਡੇ ਵਿੱਚ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਜੀ ਬੈਠੇ ਨੇ, ਉਹ ਵੀ ਆਪਣੇ ਵਿਚਾਰ ਰੱਖਣ। परम सत्कारयोग स्टेज ते बिराजमान बहुत ही अहम शख्सियत मेरे साथियों फतेह सांझी करी है। वाहिगुरू जी का खालसा वाहिगुरू जी की फतेह। मेरे तो पहलों बड़े विस्तारपूर्वक ढंग नाल 47 तो पहलों भी ब्रिटिश टाइम तो लैके हुण तक सरदार जसपाल सिंह ने विचार साझे किए ने। मैं सिर्फ इस विषय के मुताबिक गल करन तो पहलों मैं समझदा हाँ कि ये जिहड़ा सन 84 दे विच एक खूनी साका वापरिया, जिहदे विच 37 गुरधामां नूं फौज ने हमले किए जां उन्हां दे नाल साथियां ने हजूम ने, तो उहदे नाल पूरे प्रभावित होए, पूरा सिख जगत प्रभावित होया। फौजियां ने भी गड्डियां चों उतार के मौत के घाट उतारिया गया। तो सब तो पहलों मैं उन्हां हज़ारां सूरबीर योधियां नूं जिहड़े अपनियां जानां कुर्बान कर गए, जख्मी हो गए, जेलां च रखे गए, उन्हां नूं कोटान कोट प्रणाम करदा हाँ, उन्हां नूं सजदा करदा हाँ, उन्हां नूं सैल्यूट करदा। मैं सिर्फ 2-4 गल्लां करनियां ने, बड़े विद्वान बैठे ने, जस्टिस रंजीत सिंह जी भी हैगे ने, कि असी गल इतिहास से हैगा। उदों बाद वट इज़ आवर कंट्रीब्यूशन, असी अपने आप च अंदर झाती मारिए, असी की कीता समाज वास्ते, सिख कौम वास्ते। सिंह साहब भी बैठे ने, वो भी गल्लां करनगे। पर मैं ये गल कहना चाहुंदा कि जेकर हाले तक इंसाफ नहीं मिलिया, हाले तक जेलों च कोई गया जो गया तो वो कोई हाले तक पूरी कार्रवाई नहीं हुई, तो वो होए किदां? इस वास्ते इस पासे ध्यान देने की लोड़ है। अज नैरेटिव बदली हो रहा, सिख सियासत विच वंडियां पाउण वालियां गल्लां ने। तुसीं देख लिया कल की होया, अकाल तख्त साहब दे अज तक मेरे ख्याल पहली बारी होया 41-40 सालां जदों के उत्थे कौम के नाम संदेश देन लग्या, अरदास जी गलबात की है। तो ये ते गौर करने की लोड़ है। मैं सिर्फ क्योंकि इत्थे जनरल करतार सिंह जदों हुंदे सी ते इत्थे ऑल इंडिया सिख स्टूडेंट फैडरेशन के प्रधान करनैल सिंह पीर मुहम्मद, सारिया ने मिल के बड़ी जदोजहद की
ਕਿ ਜਿਹੜੇ ਫੌਜੀ ਬੇਕਸੂਰ ਕੋਈ ਛੁੱਟੀ ਜਾ ਰਿਹਾ ਸੀ, ਕੋਈ ਦੇਖੋ ਉੱਥੋਂ ਕੋਰਸ ਤੋਂ ਵਾਪਸ ਆ ਰਿਹਾ ਸੀ, ਉਹਨਾਂ ਗੱਡੀਆਂ 'ਚੋਂ ਕੱਢ ਕੇ ਮਾਰਿਆ ਗਿਆ। ਉੱਥੇ ਕੋਈ ਕਿਸੇ ਨੇ ਇਹ ਦੇਖ ਕੇ ਕਿ ਸਾਰੇ ਸਿੱਖ ਨੇ, ਔਰ ਉਹਨਾਂ ਦੀ ਫਿਰ ਬਾਤ ਨਹੀਂ ਲਈ ਗਈ। ਉਹਨਾਂ ਦੇ ਦੇਖੋ ਉਹਨਾਂ ਦੇ ਕੋਈ ਉਹ FIR ਵਗੈਰਾ ਜਿਹੜੀਆਂ ਹੋਈਆਂ, ਕੀ ਕੁਝ ਹੋਇਆ, ਮਗਰ ਉਹਨਾਂ ਦੇ ਫੌਜ ਦੇ ਅੰਦਰ ਰਹਿੰਦਿਆਂ ਹੋਇਆਂ ਵੀ, ਕਿਉਂਕਿ ਮੈਂ ਉਸ ਵੇਲੇ ਫੌਜ ਸੀਗਾ, ਠੀਕ ਹੈ, ਉਹਦੀ ਗੱਲ ਵੀ ਮੈਂ ਕਰਨੀ ਹੈ। ਅਤੇ ਉਸ ਵੇਲੇ ਉਹਨਾਂ ਦੇ ਖਿਲਾਫ ਅਸੀਂ ਤੇ ਨਾਂ ਲਿਖ ਲੈ ਕੇ, ਮੇਰੇ ਕੋਲ 2 ਐਡੀਆਂ ਵੱਡੀਆਂ ਫਾਈਲਾਂ ਮੌਜੂਦ ਨੇ ਹਾਲੇ ਵੀ, RTI ਥੱਲੇ ਇਨਫੋਰਮੇਸ਼ਨ ਲੈਣ ਵਾਸਤੇ। ਪੀਰ ਮੁਹੰਮਦ ਸਾਹਿਬ ਨਾਲ ਸੀਗੇ, ਜਨਰਲ ਸਾਹਿਬ ਵੀ ਇੱਕ ਮੀਟਿੰਗ 'ਚ ਸੀਗੇ, ਅਤੇ ਉਹ ਹਾਲੇ ਤੱਕ ਵੀ ਕਈ ਸਜ਼ਾਵਾਂ ਬਾਅਦ 'ਚ ਜਾ ਕੇ ਬੜੀ ਮੁਸ਼ਕਿਲ ਨਾਲ ਲੱਭੇ, ਨਾ ਹੀ ਨਹੀਂ ਸੀ ਹੈਗੇ। ਇਹ ਕੁਝ ਵਾਪਰਿਆ ਅਤੇ ਹੁਣ ਅਸੀਂ ਤਾਂ ਇਹ ਦੇਖਣਾ, ਹੁਣ ਅੱਗੋਂ ਸੁਚੇਤ ਹੋਈਏ। ਮੈਂ ਦੱਸਣਾ ਚਾਹੁੰਦਾ ਕਿ ਸੰਨ 84 ਤੋਂ ਬਾਅਦ ਸਾਡੇ ਸਿੱਖ ਕਈ ਫੌਜੀ ਅਫਸਰ ਜਿਹੜੇ ਕਿ ਜਨਰਲ ਬਣਨ ਤੱਕ ਕਾਬਲ ਸੀਗੇ, ਉਹਨਾਂ ਨੇ ਵੀ ਨਕਾਰਾ ਕਰਤਾ ਗਿਆ। ਉਹਨਾਂ ਦੇ ਕੋਰਟ ਕੇਸ ਚੱਲ ਰਹੇ ਨੇ। ਬ੍ਰਿਗੇਡੀਅਰ ਸਾਹਿਬ ਸੀ, ਜਨਰਲ ਬਣਦੇ ਜਦੋਂ ਕਿ ਇਹ ਕਾਰਗਿਲ ਹੋਇਆ। ਮਤਲਬ ਇਸ ਕਿਸਮ ਦਾ ਵਤੀਰਾ ਹੋਣ ਲੱਗਿਆ, ਔਰ ਹੁਣ ਵੀ ਫੌਜ ਦੇ ਵਿੱਚ ਪੋਲੀਟੀਸਾਈਜੇਸ਼ਨ ਹੋ ਰਹੀ ਹੈ, ਸਿਆਸਤ ਕਸੋੜੀ ਜਾ ਰਹੀ ਹੈ। ਮੈਂ 84 ਦੀ ਗੱਲ ਕਰਨਾ ਚਾਹੁੰਦਾ, ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਦੇ ਹੁਣ ਆਪਰੇਸ਼ਨ ਸੰਦੂਰ ਦੇ ਟਾਈਮ ਦੇ ਉੱਤੇ ਹਮਲਾ ਹੋਇਆ ਹੈ, ਇਸ ਵਾਸਤੇ ਮੈਨੂੰ ਯਾਦ ਆ ਗਿਆ ਸੰਨ 83 ਤੋਂ ਲੈ ਕੇ ਸੰਨ 87 ਸਿੱਕਰ ਮੈਨੂੰ ਸੁਭਾਗ ਪ੍ਰਾਪਤ ਹੋਇਆ। ਇੱਕ ਸਿੱਖ, ਪ੍ਰੀਡੋਮੀਨੈਂਟਲੀ ਸਿੱਖ, 2 ਸਿੱਖ ਬੈਟਰੀਆਂ, 1 ਡੋਗਰਾ ਬੈਟਰੀ, 67% ਸਿੱਖ, 1 ਡੋਗਰਾ ਬੈਟਰੀ। ਉਹਦੀ ਕਮਾਂਡ ਕਰਦਾ ਲਾਈਨ ਆਫ ਕੰਟਰੋਲ, ਇੱਕ ਪਹਾੜੀ ਮੈਂ ਜਾੜੀ ਕਿ ਉਸ ਤੋਂ ਪਹਿਲਾਂ 71 ਦੀ ਜੰਗ ਉੱਥੇ ਲੜ ਚੁੱਕਿਆ ਉਰੀ ਸੈਕਟਰ 'ਚ, ਅਤੇ ਮੇਰੀ ਪਲਟਨ ਉਸ ਸਮੇਂ ਜਿਹੜਾ ਮੈਂ ਜੰਗ ਵੀ ਉਹਨਾਂ ਨਾਲ ਲੜੀ ਸੀ। ਉਦੋਂ ਬਾਅਦ ਇੱਧਰ ਘੁੰਮਦੇ ਕੋਰਸ ਕਰ ਕੇ ਜਦੋਂ ਕਮਾਂਡ ਦਾ ਮੌਕਾ ਆਇਆ ਅਤੇ ਫਿਰ ਮੈਨੂੰ ਮਿਲਿਆ, ਅਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਉੱਥੇ ਦਿਵਲਾਲੀ ਕਿਉਂ ਨਹੀਂ, ਤੁਹਾਨੂੰ ਕਮਾਂਡ ਆਰਮੀ ਕਮਾਂਡਰ ਚਾਹੁੰਦਾ ਸੀ। ਮੈਂ ਕਿਹਾ ਨਹੀਂ, ਮੇਰੀ ਪੋਸਟਿੰਗ ਜੇਕਰ ਹੋ ਰਹੀ ਹੈ ਉੱਥੇ, ਮੇਰੀ ਪਲਟਨ ਜਿੱਥੇ ਕਿ ਮੈਂ ਉਹਨਾਂ ਨਾਲ ਜੰਗ ਲੜੀ ਹੈ, ਅਤੇ ਭਾਵੇਂ ਉਹ ਆਪਰੇਸ਼ਨ ਏਰੀਆ ਕਿਤੇ, ਉੱਥੇ ਜਾਵਾਂਗਾ। ਹੁਣ ਕੀ ਵਾਪਰਿਆ, ਹੁਣ ਉੱਥੇ ਸਿੱਖਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਸੀਗਾ। ਫੌਜੀ ਸਾਡੇ ਪੈਨੀ ਪੈਕਟ ਦੇ ਵਿੱਚ, ਪੁੰਛ ਏਰੀਆ ਦੀ ਗੱਲ ਕਰਦਾ, ਲਾਈਨ ਆਫ ਕੰਟਰੋਲ, ਜਿੱਥੇ ਨੋ ਵਾਰ ਨੋ ਪੀਸ ਪੋਸਚਰ ਹੁੰਦਾ, ਜਿਹਦੇ ਵਿੱਚ 2 ਗੰਨਾਂ ਹਰ ਟਾਈਮ 'ਤੇ ਡਿਪਲੋਏ ਰਹਿੰਦੀ, ਉਹਦੀ ਗੱਲ ਕਰਦਾ ਹੁਣ, ਤਾਂ ਕਿ ਲੋੜ ਪੈਣ 'ਤੇ ਆਰਮੀ ਕਮਾਂਡਰ ਦੀ ਪਰਮਿਸ਼ਨ, ਜਿਹਦੇ ਨਾਲ ਕੋਈ ਕਾਰਵਾਈ ਹੋ ਸਕੇ। ਪਿਕਟਾਂ ਦੇ ਉੱਤੇ OP ਪਾਰਟੀਜ਼, ਉਹ ਸਾਰੇ ਮੇਰੇ ਸਿੱਖ JCO ਸਨ। ਅਫਸਰ ਜਿਹੜੇ ਸੀਗੇ ਬੜੇ ਘੱਟ ਪੋਸਟਡ ਸੀਗੇ, ਅਤੇ JCO ਹੀ ਕੰਮ ਕਰਦੇ ਸੀ ਸਾਰੇ। 2 JCO ਜਦੋਂ ਮੈਂ ਕਮਾਂਡ ਸੰਭਾਲੀ, ਇੱਕ JCO ਗॉड ਬਲੈਸ ਹਿਜ਼ ਸੋਲ, ਨੈਸ਼ਨਲ ਲੈਵਲ ਪਲੇਅਰ, ਹਾਕੀ ਪਲੇਅਰ, ਸੂਬੇਦਾਰ ਮਹਿੰਦਰ ਸਿੰਘ, ਕੈਪਟਨ ਬਣਿਆ ਬਾਅਦ 'ਚ, ਅਤੇ ਉਹ ਇੱਕ ਪਾਸੇ ਸੀ ਅਤੇ ਦੂਜਾ ਦੂਜੇ ਪਾਸੇ। ਉਹ ਇੱਦਾਂ ਸਾਰੇ ਮੈਨੂੰ ਕਹਿਣ ਲੱਗਾ ਕਿ ਸਭ, ਉਹ ਦੂਜੀ ਪਲਟਨ 8 ਸਿੱਖ ਸੀ, ਮੇਰੀ 51 ਮਾਊਂਟਨ ਰੈਜੀਮੈਂਟ ਹੁਣ ਮੀਡੀਅਮ ਬਣੀ। ਰਸਤੇ 'ਚ ਬਤਾਰ ਨਾਲਾ ਆਉਂਦਾ ਸੀ, ਅਗਲੇ ਪਾਸੇ 8 ਸਿੱਖ ਪਿਕਟਾਂ ਦੇ ਉੱਤੇ ਸੀ, ਮਗਰ ਸਾਡੀਆਂ OP ਪਾਰਟੀਜ਼। ਉਹ ਕਹਿੰਦਾ ਸਾਹਿਬ ਮੇਰੀਆਂ ਲਾਈਨਾਂ ਤੋੜਤੀਆਂ, ਕੱਟ ਦਿੱਤੀਆਂ ਗਈਆਂ ਨੇ, ਵਾਇਰਲੈਸ ਸੈੱਟ ਹੁੰਦਾ ਸੀ, ਉਦੋਂ ਕਿਹੜੇ ਮੋਬਾਈਲ ਸਿਸਟਮ ਸੀਗਾ। ਅਤੇ ਕਹਿੰਦਾ ਮੈਨੂੰ ਇਹ ਦਿਖਾ ਰਹੇ ਨੇ ਸਟੇਨ ਗਨ ਕਿ ਤੂੰ ਵੀ ਸਿੱਖ ਹੈ, ਤੂੰ ਵੀ ਸਾਡੇ ਨਾਲ ਚੱਲਣਾ, ਇੱਥੇ ਬਗਾਵਤ ਹੋ ਜਾਣੀ ਹੈ। 8 ਸਿੱਖ ਪਲਟਨ ਦਾ ਮੇਰਾ ਕੱਲ੍ਹ ਲੇਖ ਆਇਆ ਬੜਾ ਫਰੰਟ ਪੇਜ 'ਤੇ, ਤੁਸੀਂ ਕਈਆਂ ਨੇ ਪੜ੍ਹਿਆ ਹੋਣਾ, ਸਪੋਕਸਮੈਨ ਦੇ ਫਰੰਟ ਪੇਜ 'ਤੇ, ਅਖਬਾਰ ਦੇ ਫਰੰਟ ਪੇਜ 'ਤੇ ਮੈਂ ਜ਼ਿਕਰ ਕੀਤਾ ਉਹਦਾ। ਕਹਿਣ ਲੱਗਾ ਕਿ ਮੈਂ ਕਿਹਾ ਗੱਲ ਸੁਣੋ, ਡਰ ਤਾਂ ਮੈਨੂੰ ਵੀ ਹੈਗਾ, ਕਿਉਂਕਿ ਮੈਂ ਇੱਕ ਉੱਥੇ ਗਿਆ ਆਪਣੀ ਨੋ ਵਾਰ ਨੋ ਪੀਸ 'ਚ, ਮੇਰਾ ਹੌਲਦਾਰ ਸੀਗਾ 6 ਫੁੱਟਾ। ਮੈਨੂੰ ਕਹਿੰਦਾ CO ਸਾਹਿਬ ਉਹ ਤੁਸੀਂ BBC ਦੀ ਖਬਰ ਪੜ੍ਹੀ ਹੈ? ਬੜੇ ਗੁੱਸੇ ਦੇ ਵਿੱਚ, ਤੋਪ ਉੱਥੇ ਰੇਡੀਓ ਫੜਿਆ ਇੱਦਾਂ ਸਟੇਸ਼ਨ 'ਚ, ਮੈਨੂੰ ਕਹਿੰਦਾ ਤੁਸੀਂ ਪੜ੍ਹੀ ਹੈ? ਮੈਂ ਕਿਹਾ ਕਿਹੜੀ ਖਬਰ ਸੁਣੀ ਹੈ? ਮੈਂ ਕਿਹਾ ਕਿਹੜੀ? ਕਹਿੰਦਾ ਜੀ ਉਹ ਨਾਂ ਲੈ ਕੇ ਦੱਸ ਦਿਆਂ, ਕੋਈ ਸ਼ਰਮ ਨਹੀਂ। ਕਹਿੰਦਾ ਉੱਥੇ ਬਾਲ ਸਾਹਿਬ ਨੇ ਕਿਹਾ ਕਿ ਬੈਰਕਾਂ ਛੱਡ ਦਿਓ। ਮੈਂ ਕਿਹਾ ਉਹ ਗੱਲ ਸੁਣ। ਕਹਿੰਦਾ ਦੂਜੀ ਖਬਰ ਛੱਡੀ, ਪੜ੍ਹੀ ਜਾਏ? ਮੈਂ ਕਿਹਾ ਕਿਹੜੀ? ਸੁਣੀ ਜਾਏ? ਮੈਂ ਕਿਹਾ ਕਿਹੜੀ? ਖੁਸ਼ਵੰਤ ਸਿੰਘ ਨੇ ਆਪਣੇ ਮੈਡਲ ਵਾਪਸ ਕਰਤੇ ਨੇ, ਅਤੇ ਨਾਲੇ ਉਹਦੀਆਂ ਨਿਗਾਹ ਮੇਰੇ ਮੈਡਲ 'ਤੇ ਲੱਗੀਆਂ ਹੋਈਆਂ ਸਨ। ਮੈਨੂੰ ਉਹ ਦੇਖ ਰਿਹਾ ਸੀ ਮੇਰਾ ਰਿਐਕਸ਼ਨ ਕੀ ਹੈ, ਮੇਰੇ ਮੈਡਲਾਂ ਦੇਖਦਾ, ਉਹਨੇ ਵਾਪਸ ਕਰਤੇ ਨੇ ਕਿ ਤੁਸੀਂ ਤੇ ਤੁਰੇ ਫਿਰਦੇ ਹੋ। ਮੈਂ ਕਿਹਾ ਗੱਲ ਸੁਣੋ,
ਜੇਕਰ ਤੁਸੀਂ ਛੱਡ ਕੇ ਕੁਝ ਹੋਇਆ, ਪਹਿਲੀ ਗੱਲ ਹੈ ਕਿ ਦੇयर इज़ नो ਕੁਐਸਚਨ, ਮੈਨੂੰ ਪਤਾ ਸੀ ਕਿ ਕੋਈ ਜਵਾਨ ਜਿਹਨਾਂ ਨਾਲ ਮੈਂ ਜੰਗ ਲੜੀ ਹੈ ਮੇਰੇ ਹੁਕਮ ਤੋਂ ਬਾਅਦ ਕਿਤੇ ਨਹੀਂ ਜਾ ਸਕਦੇ, ਮਗਰ ਜੇਕਰ ਤੁਸੀਂ ਹੋ ਗਿਆ, ਜੇ ਕੁਝ ਕੀਤਾ ਤੇ ਹਾਲਤ ਬੁਰੀ ਹੋ ਜਾਏਗੀ। ਔਰ ਇੱਦਾਂ ਹੀ ਹੁਣ ਜਿਹੜੇ ਧਰਮੀ ਫੌਜੀ ਨੇ ਉਹ ਕੁਝ ਹੋਇਆ, ਮਗਰ ਉੱਥੇ 48 ਘੰਟੇ ਪਹਿਲੋਂ ਜਦੋਂ ਮੈਂ ਕਮਾਂਡਰ ਨੂੰ ਦੱਸਿਆ, ਕਹਿੰਦਾ ਮੇਰੀ ਤੇ ਪਲਟਨ ਇੱਦਾਂ ਦਾ ਕੰਮ ਕਰ ਨਹੀਂ ਸਕਦੀ, ਬ੍ਰਿਗੇਡੀਅਰ ਧਰਮਪਾਲ ਨੇ ਸਿਰ ਇੱਥੇ ਸੈਟਲ ਨੇ ਹੁਣ ਚੰਡੀਗੜ੍ਹ, ਇਹ ਕੰਮ ਕਰ ਨਹੀਂ ਸਕਦੀ। ਖੈਰ ਉਹ ਕੰਮ 48 ਘੰਟੇ ਮੈਂ GOC ਨੂੰ ਦੱਸਦਾ ਕਿ ਇਹ ਕੰਮ ਹੋਈ, ਕਹਿੰਦੇ ਤੇਰੀ, ਮੈਂ ਕਿਹਾ ਮੇਰੇ ਬੰਦੇ ਪੂਰੇ ਕਾਇਮ ਨੇ। ਉਸ ਪਲਟਨ ਨੇ ਆਪਣਾ ਇਹ ਕੰਮ ਕੀਤਾ ਕਿ ਅਸੀਂ 4 ਅਫਸਰਾਂ ਨੂੰ 4 ਟੋਲੀਆਂ ਬਣਤੀਆਂ, ਉਹਨਾਂ ਨੂੰ ਝਟਕਾਉਣਾ ਜਿਹੜੇ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ। ਉਹਨਾਂ ਨੇ ਵੰਡੀਆਂ ਪੈ ਕੇ ਇੱਕ ਖੱਡ ਰੇਸ ਹੋਣੀ ਸੀ ਸਵੇਰੇ, ਉਹ ਖੱਡ ਰੇਸ ਜਾਣਾ ਸੀ। ਦੇਖੋ ਇਹ ਪਲਾਨ ਬਣ ਗਈ ਹੈ। ਔਰ ਉੱਥੇ ਇੱਕ ਮੇਜਰ ਥੱਲੇ ਚਲਾ ਗਿਆ, ਜਦੋਂ ਉਹਨੇ ਪੁੱਛਿਆ ਆਪਣੇ CHM ਨੂੰ, ਸੁਣਾਓ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ। ਉਹਨੇ ਜੋ ਜਵਾਬ ਦਿੱਤਾ ਤੇ ਮੈਨੂੰ ਤੇ ਉਹ ਲਿਖਦਿਆਂ ਵੀ ਸ਼ਰਮ ਆਉਂਦੀ ਹੈ ਤੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ, ਮਗਰ ਉਹ ਕੋਰਟ ਐਂਡ ਇਨਕੁਆਇਰੀ 'ਚ, ਕੋਰਟ ਮਾਰਸ਼ਲ 'ਚ ਵੀ ਉਹ ਆਏ ਨੇ ਲਫ਼ਜ਼। ਤੇ ਉਹਨੇ ਕਿਹਾ ਅੱਛਾ। ਫਿਰ ਇਹਨਾਂ ਨੇ 4 ਬਣਾਈਆਂ। ਜਦੋਂ ਉੱਥੇ 3 ਤੇ ਕੰਪਨੀਆਂ ਜਿਹੜੀਆਂ ਸਨ, ਉੱਥੇ ਮੈਸੇਜ ਚਲਾ ਗਿਆ, ਲਾਈਨ ਆਫ ਕਮਿਊਨੀਕੇਸ਼ਨ ਸੀ ਕਿ ਖੱਡ ਰੇਸ ਕੈਂਸਲ ਹੈ। ਤੇ ਉਹ ਇੱਕ ਜਿਹੜੇ ਕਿ ਇੱਕ ਟਾਰਗੇਟ ਸੀਗਾ 2IC, ਉਹਦੇ ਕੋਲ ਚਲਾ ਗਿਆ, ਉਹਦੇ ਕਮਰੇ ਜਾ ਕੇ ਉਹਨੂੰ ਮਾਰਿਆ, ਠਾ ਇੱਥੇ ਵੱਜੀ ਗੋਲੀ। ਮੈਂ ਇੱਥੇ ਇੰਨੀ ਗੱਲ ਕਰਨਾ ਚਾਹੁੰਦਾ ਕਿ ਉਦੋਂ ਬਾਅਦ ਸਿਰਫ ਹੁਣ ਅਸੀਂ ਇਹ ਤੇ ਵੱਡਾ ਸਾਕਾ ਹੋਇਆ। ਹੁਣ ਅਸੀਂ ਦੇਖਣਾ ਹੈ ਕਿ ਇੱਕ ਤਾਂ ਫੌਜ ਦੇ ਵਿੱਚ ਸਾਡਾ ਸਿਆਸੀਕਰਨ ਨਾ ਹੋਵੇ, ਇੱਕ ਜਿਹੜੀ ਸਾਡੀ ਸਿਆਸਤ ਹੈ ਜੋ ਕੁਛ ਹੁਣ ਦੇਖੋ ਵਾਪਰ ਰਿਹਾ, ਉਹਦੇ 'ਤੇ ਵੀ ਸਾਨੂੰ ਰੋਕ ਲਾਉਣ ਦੀ ਲੋੜ ਹੈ। ਔਰ ਇੱਕ ਗੱਲ ਮੈਂ ਹੋਰ 1-2 ਮਿੰਟਾਂ 'ਚ ਹੀ ਗਰਮ ਕਰ ਦੇਣੀ ਹੈ, ਉਹ ਇਹ ਕਿ ਹੁਣ ਆਪਰੇਸ਼ਨ ਸੰਦੂਰ ਦੇ ਟਾਈਮ ਦੇ ਉੱਤੇ ਆ ਜਿਹੜੀ ਅੰਮ੍ਰਿਤਸਰ ਵਾਪਰਿਆ ਕਿ ਭਾਈ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅਸੀਂ ਜਿਹੜਾ ਕਿ ਮਿਸਾਈਲ ਆ ਰਹੇ ਸੀ, ਸ਼ਾਇਦ ਉਹ ਗੁਰੂ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਰੋਕਿਆ ਸੀ। ਇਹ ਕੁਝ ਵੀ ਹੋ ਸਕਦਾ ਹੈ, ਠੀਕ ਹੈ। ਉਹਨਾਂ ਨੇ ਪ੍ਰੀਵੈਂਟਿਵ ਮੇਜਰਸ ਲਏ, ਠੀਕ ਹੈ। ਉਹ ਸਾਡੀਆਂ L-70 ਗਨ, ਸਾਡੇ ਰਡਾਰ, ਸਾਡੇ S-400 ਸਾਰਾ ਸਿਸਟਮ, ਮਗਰ ਸਾਨੂੰ ਲੋੜ ਹੈਗੀ, ਗਲਤੀ ਨਾਲ ਵੀ ਹੋ ਸਕਦਾ ਹੈ। ਜਿਹੜਾ ਪੁੰਛ 'ਚ ਹੁਣ ਭਾਵੇਂ ਜੋ ਮਰਜ਼ੀ ਕਹੀ ਜਾਣ, ਉੱਥੇ ਤਾਂ ਸਾਰਾ ਨਜ਼ਰ ਗਲਤੀ ਸੇ ਨਹੀਂ, ਮੈਂ ਤਾਂ ਸਮਝਦਾ ਹਾਲੇ ਵੀ ਕਿ ਉੱਥੇ ਕੀਤਾ ਗਿਆ ਹਮਲਾ। ਇਸ ਵਾਸਤੇ ਸਾਨੂੰ ਲੋੜ ਇਹੋ ਜਿਹੀ ਸੰਸਥਾ ਨੂੰ। ਮੈਂ ਤਾਂ ਬੇਨਤੀ ਕਰਨਾ ਚਾਹੁੰਦਾ, ਖੜੇ ਨੇ ਸਕੱਤਰ ਜਨਰਲ ਸਾਹਿਬ ਤੁਹਾਡੇ ਸਾਰਿਆਂ ਸਾਹਮਣੇ, ਕਿ ਇੱਕ ਕਿਸਮ ਦਾ ਮਤਾ ਪਾਸ ਹੋਏ, ਇਹ ਡਿਸਕਸ ਹੋਏ ਕਿ ਇੱਕ ਨੋ ਵਾਰ ਜ਼ੋਨ ਜੋ ਕਿ ਸਾਡੇ ਧਾਰਮਿਕ ਸਥਾਨ ਨੇ, ਜਿਨ੍ਹਾਂ ਪਿੱਛੇ ਤੇ ਜਨਰਲ ਬਖਸ਼ ਸਿੰਘ ਨੇ ਕਿਹਾ ਸੀ ਮੈਂ ਆਪਣੇ ਅੰਮ੍ਰਿਤਸਰ ਤਰਨਤਾਰਨ ਦੇ ਧਾਰਮਿਕ ਸਥਾਨ ਛੱਡ ਕੇ ਬਿਆਸ ਦੇ ਪਿੱਛੇ ਕਿਤੇ ਚਲਾ ਜਾਵਾਂ, ਉਹਨਾਂ ਦੇ ਵਾਸਤੇ ਉੱਥੇ ਨਹੀਂ, ਨਨਕਾਣਾ ਸਾਹਿਬ ਵੀ ਹੋਰ ਵੀ ਨੇ। ਤੇ ਆਪਾਂ ਇੱਕ ਮਤਾ ਪਾਸ ਕੀਤਾ ਜਾਏ। ਜਦੋਂ ਵੀ ਜਿਸ ਤਰੀਕੇ ਨਾਲ ਤੁਹਾਡੀ ਮੈਂ ਬੇਨਤੀ ਕਰ ਰਿਹਾ, ਤੁਹਾਨੂੰ ਸੁਜੈਸ਼ਨ ਦੇ ਰਿਹਾ, ਗਲਤੀ ਨਾਲ ਵੀ ਹੋ ਸਕਦਾ। ਬੜੀਆਂ ਉਦਾਹਰਨਾਂ ਨੇ ਮੇਰੇ ਕੋਲ ਆਪਣੀ ਪਰਸਨਲ, ਜੇ ਆਪਣੀ ਫੌਜ 'ਚ ਰਹਿੰਦਿਆਂ ਹੋਇਆਂ, ਇਸ ਵਾਸਤੇ ਇਹ 'ਤੇ ਵੀ ਵਿਚਾਰ ਕੀਤਾ ਜਾਏ। ਇਹਨਾਂ ਸ਼ਬਦਾਂ ਨਾਲ ਮੈਂ ਫਿਰ ਇੱਕ ਦਫਾ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬ੍ਰਿਗੇਡੀਅਰ ਕੁਲਦੀਪ ਸਿੰਘ ਜੀ ਕਾਹਲੋਂ ਦਾ। ਹੁਣ ਮੈਂ ਬੇਨਤੀ ਕਰਾਂਗਾ, ਕਿਉਂਕਿ ਅਸੀਂ ਦੇਖ ਰਹੇ ਹਾਂ 84 ਤੋਂ ਬਾਅਦ ਸਿੱਖਾਂ ਨੇ ਵੀ ਇੱਕ ਕੋਸ਼ਿਸ਼ ਕੀਤੀ ਸਿੱਖ ਸੰਸਥਾਵਾਂ ਵੱਲੋਂ ਕਿ ਸਾਨੂੰ ਇਨਸਾਫ ਮਿਲੇ। ਵੈਸੇ ਤਾਂ ਤਕੜੀ ਧਿਰ, ਜਾਬਰ ਧਿਰ ਕਦੀ ਕਿਸੇ ਨੂੰ ਇਨਸਾਫ ਨਹੀਂ ਦਿੰਦੀ, ਇਹ ਇਤਿਹਾਸ ਦਾ ਇਹ ਵੀ ਸੱਚ ਹੈ। ਤੇ ਪਰ ਜਿਹੜੀਆਂ ਸਿਆਣੇ ਲੋਕ ਨੇ ਉਹ ਇਤਿਹਾਸ ਦੇ ਵਿੱਚ ਘਟਨਾਵਾਂ ਦਰਜ ਕਰ ਜਾਂਦੇ ਆ, ਉਹ ਇਨਸਾਫ ਮਿਲੇ ਨਾ ਮਿਲੇ, ਲੇਕਿਨ ਘਟਨਾਵਾਂ ਦਾ ਸੱਚ ਹੈ ਜਿਹੜਾ ਉਹ ਦਰਜ ਠੀਕ ਤਰੀਕੇ ਨਾਲ ਹੋ ਜਾਵੇ, ਇਹਦੇ ਵਿੱਚ ਵੀ ਵੱਡੀ ਭੂਮਿਕਾ ਹੁੰਦੀ ਹੈ। ਉਹਦੇ ਵਿੱਚ ਹੀ ਸਾਡੇ ਸਤਿਕਾਰਯੋਗ ਜਸਟਿਸ ਅਜੀਤ ਸਿੰਘ ਬੈਂਸ ਨੇ ਜਿਹੜਾ ਪੰਜਾਬ ਦੇ ਵਿੱਚ PRO ਥਰੂ ਜਿਹੜੇ ਰਿਕਾਰਡ ਕੀਤੇ ਉਹ ਘਟਨਾਵਾਂ, ਤੇ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਵਾਸਤਾ ਨੇ ਸਾਡੇ ਰਾਜਵਿੰਦਰ ਸਿੰਘ ਜੀ ਬੈਂਸ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਪੱਖ ਤੋਂ ਜਿਹੜਾ ਆ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਇਹ ਜੜ੍ਹਾਂ
ਪੰਜਾਬ ਦੀਆਂ ਪਾਰਟੀਸ਼ਨ ਦੇ ਵਿੱਚ ਜੁੜੀਆਂ ਆ ਤੇ ਉਹ ਇੱਕ ਇਨਸਾਈਟ ਦਿੰਦੀਆਂ ਕਿ ਪਾਰਟੀਸ਼ਨ ਦੇ ਵਿੱਚ ਬੜੀ ਸਾਡੀ ਡਿਬੇਟ ਹੋਏਗੀ। ਨਹਿਰੂ ਨੇ ਕਰਾਇਆ, ਗਾਂਧੀ ਨੇ ਕਰਾਇਆ, ਮਹਾਸਭਾ ਨੇ ਕਰਾਇਆ, ਹਿੰਦੂ ਮਹਾਸਭਾ ਨੇ ਕਰਾਇਆ, ਪਰ ਬਹੁਤ ਘੱਟ ਲੋਕਾਂ ਨੇ ਅੰਗਰੇਜ਼ਾਂ ਨੂੰ ਬਲੇਮ ਦਿੱਤਾ। ਉਸ ਵੇਲੇ ਜਿਹੜਾ ਏਡੀਸੀ ਟੂ ਮਾਊਂਟਬੈਟਨ ਸੀ, ਉਹਨੇ ਨਾ ਉਹ ਸਰੀਲਾ ਰਿਆਸਤ ਦਾ, ਉਹਦੇ ਪਿਤਾ ਜੀ ਰਾਜਾ ਸੀ, ਉਹ ਏਡੀਸੀ ਬਣ ਗਏ। ਫਿਰ ਉਹ ਇੰਡੀਅਨ ਫੋਰਨ ਸਰਵਿਸ ਚਲੇ ਗਏ, ਨਰਿੰਦਰ ਸਿੰਘ ਸਰੀਲਾ। ਫਿਰ ਉਹਨਾਂ ਨੇ ਆਪਣੀ 올ਡ ਏਜ ਵਿੱਚ 2011 ਤੱਕ ਮਰੇ ਤੱਕ ਇੱਕ ਬੁੱਕ ਲਿਖੀ, ਦ ਅਨਟੋਲਡ ਸਟੋਰੀ ਆਫ ਪਾਰਟੀਸ਼ਨ, ਕੀ ਪਾਰਟੀਸ਼ਨ, ਔਰ ਉਹਨੇ ਲਿਖਿਆ ਇਨ ਦ ਸ਼ੈਡੋ ਆਫ ਦ ਗ੍ਰੇਟ ਗੇਮ। ਗ੍ਰੇਟ ਗੇਮ ਉਹ ਕੀ ਕਹਿ ਰਿਹਾ ਹੈ ਕਿ ਵਰਲਡ ਵਾਰ 2 ਤੱਕ ਬੇਸਿਕਲੀ ਦੁਨੀਆ ਦੇ 'ਚ ਇੱਕੋ ਵੱਡੀ ਪਾਵਰ ਸੀ, ਬ੍ਰਿਟਿਸ਼ ਅੰਪਾਇਰ, ਔਰ 2015 ਤੱਕ ਪਤਾ ਲੱਗ ਗਿਆ ਸੀ ਕਿ ਆਇਲ ਸਾਰਾ ਮਿਡਲ ਈਸਟ ਵਿੱਚ ਹੈ, ਤਾਂ ਅਗਲਾ 100 ਸਾਲ ਆਇਲ ਬੜਾ ਇੰਪੋਰਟੈਂਟ ਹੋਣਾ। ਤੇ ਉਦੋਂ ਤੋਂ ਹੀ ਉਹਨਾਂ ਨੇ ਉਹ ਏਰੀਆ ਨੂੰ ਡੀਸਟੇਬਲਾਈਜ਼ ਕਰਨਾ ਸ਼ੁਰੂ ਕਰਤਾ, ਆਪਣਾ ਇਨਫਲੂਐਂਸ ਵਧਾਉਣਾ ਸ਼ੁਰੂ ਕਰਤਾ। ਅੱਜ ਆਪਾਂ ਮਿਡਲ ਈਸਟ ਤਾਂ ਦੇਖ ਹੀ ਸਕਦੇ ਹਾਂ ਕਿ ਕੋਈ ਵੀ ਆਜ਼ਾਦ ਮੁਲਕ ਨਹੀਂ ਰਿਹਾ ਮਿਡਲ ਈਸਟ ਵਿੱਚ, ਔਰ ਜਿਹੜੀ ਵੀ ਕਮਿਊਨਿਟੀ ਪ੍ਰੋਟੈਸਟ ਕਰ ਰਹੀ ਸੀ ਉਹ ਬਿਲਕੁਲ ਖਤਮ ਹੀ ਹੋ ਗਈ। ਗਾਜ਼ਾ ਵਿੱਚ ਜੋ ਸਾਡੇ ਸਾਹਮਣੇ ਡੇ ਬਾਏ ਡੇ ਕਤਲੇਆਮ ਹੋ ਰਹੇ ਹਨ, ਭੁੱਖੇ ਮਾਰ ਰਹੇ, ਇੰਨਾ ਕਦੀ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਕੋਈ ਓਪਨਲੀ 21ਵੀਂ ਸਦੀ ਦੇ ਵਿੱਚ ਖੁੱਲ੍ਹੇਆਮ ਬੰਬ ਸਿੱਟ ਕੇ ਬੱਚਿਆਂ ਤੇ ਔਰਤਾਂ ਦੇ ਖਤਮ ਕਰ ਰਹੇ, ਉਹ ਕਹਿ ਰਹੇ ਕਿ ਸਭ ਨੂੰ ਖਤਮ ਕਰ ਦੇਣਾ, ਔਰ ਕੋਈ ਸੁਪਰ ਪਾਵਰ ਕਹਿ, ਕੋਈ ਦੇਸ਼ ਕਹਿ, ਸਾਡਾ ਆਪਣਾ ਦੇਸ਼ ਵੀ ਪ੍ਰੋਟੈਸਟ ਕਰਨ ਜੋਗਾ ਨਹੀਂ ਰਿਹਾ। ਇਹ ਹੈ ਕਿ ਜਿਹੜੀ ਗ੍ਰੇਟ ਪਾਵਰ ਦੀ ਪੋਲਿਟਿਕਸ ਕਿਵੇਂ ਨੇਸ਼ਨਸ ਕ੍ਰੀਏਟ ਕਰ ਦਿੰਦੀਆਂ, ਕਿਵੇਂ ਨੇਸ਼ਨਸ ਖਤਮ ਕਰ ਦਿੰਦੀ। ਉਹ ਜਿਹੜੀ ਉਹਨੇ ਕਿਹਾ ਕਿ ਮੈਂ ਸਾਰੇ ਹੀ ਕਮਿਊਨੀਕੇਸ਼ਨ ਪੜ੍ਹੀਆਂ ਜਿਹੜੀਆਂ ਮਾਊਂਟਬੈਟਨ ਨੇ ਬ੍ਰਿਟਿਸ਼ ਅੰਪਾਇਰ ਨੂੰ ਭੇਜੀਆਂ ਜਾਂ ਸਟੇਟ ਸੈਕਟਰੀ ਆਫ ਸਟੇਟ ਨੂੰ ਭੇਜੀਆਂ, ਤਾਂ ਮੈਂ ਉਹ ਸਾਰੀਆਂ ਕੋਰਸਪੋਂਡੈਂਸ ਪੜ੍ਹੀਆਂ ਜਿਹੜੀਆਂ ਸੈਕਟਰੀ ਆਫ ਸਟੇਟ ਇੰਗਲੈਂਡ ਦੇ ਨੇ, ਇਹਨਾਂ ਨੂੰ ਭੇਜੀਆਂ। ਉਹਨਾਂ ਦਿਨਾਂ ਵਿੱਚ ਜਦੋਂ ਕਿ ਸਾਡੀ ਆਜ਼ਾਦੀ ਦਾ ਪਾਰਟੀਸ਼ਨ ਦੀਆਂ ਗੱਲਾਂ ਹੋ ਰਹੀਆਂ ਸੀ, ਔਰ ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਗਾਂਧੀ ਦੀ ਕੋਈ ਐਜੀਟੇਸ਼ਨ ਦਾ, ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਕੋਈ ਇੰਡੀਆ ਮੂਵਮੈਂਟ ਦਾ, ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਸਾਡੇ ਇਨਕਲਾਬੀਆਂ ਦਾ ਕਿ ਉਹਨਾਂ ਨੇ ਕੋਈ ਫਾਂਸੀ ਚੜ੍ਹ ਕੇ ਤਾਂ ਸ਼ਾਇਦ ਦੇਸ਼ ਹੋ ਗਿਆ ਤਾਂ ਆਪਾਂ ਆਜ਼ਾਦ ਕਰੀਏ। ਉਹਦੇ ਵਿੱਚ ਜਿਹੜੀ ਸਾਰੀ ਡਿਸਕਸ਼ਨ ਹੈ, ਉਹ ਡਿਸਕਸ਼ਨ ਹੈ ਕਿ ਹੁਣ ਰਸ਼ੀਆ, ਹੁਣ ਉਹਨੂੰ ਅਸੀਂ ਕਿੱਦਾਂ ਰੋਕਣਾ ਹੈ, ਅਫਗਾਨਿਸਤਾਨ ਕੰਟਰੋਲ ਕਰਨਾ ਹੈ, ਉਸ ਪਾਵਰ ਨੂੰ ਉੱਥੇ ਤੱਕ ਕਿਵੇਂ ਸੀਮਿਤ ਕਰਨਾ ਹੈ, ਉਹ ਸਾਰੀਆਂ ਇੰਟਰਨੈਸ਼ਨਲ ਜਿਓ ਪੋਲਿਟਿਕਸ ਦੀਆਂ ਪਾਵਰ ਕੁਐਸਚਨ ਹੈ ਕਿ ਹੁਣ ਵਰਲਡ ਵਾਰ ਜਦੋਂ ਐਂਡ ਹੋ ਚੁੱਕੀ ਸੀ ਉਹ ਕਿਵੇਂ ਮੈਨੇਜ ਕਰਨਾ ਹੈ, ਸਾਰੀ ਡਿਸਕਸ਼ਨ ਇਸ 'ਤੇ ਹੈ। ਅਤੇ ਫਿਰ ਉਹ 'ਤੇ ਡਿਸਕਸ਼ਨ ਸੀ ਕਿ ਤੁਸੀਂ ਇਹ ਪੁੱਛ ਲਓ ਇਹਨਾਂ ਤੋਂ, ਨਹਿਰੂ ਤੋਂ, ਕਿ ਜਦੋਂ ਇਹ ਦੇ ਦਾਂਗੇ ਪਾਵਰ ਇਹਨਾਂ ਨੂੰ ਤਾਂ ਤੁਸੀਂ ਇੱਥੇ ਸਾਨੂੰ ਮਿਲਟਰੀ ਬੇਸਿਸ ਬਣਾਉਣ ਦਿਓਗੇ ਕਿ ਨਹੀਂ ਦਿਓਗੇ। ਤਾਂ ਫਾਈਨਲੀ ਜਿਨ੍ਹਾਂ ਨੇ ਮੰਨ ਲਿਆ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਈਨ ਖਿੱਚਤੀ। ਉਹਦੇ 'ਚ ਪੰਜਾਬ ਡਿਵਾਈਡ ਹੋ ਗਿਆ, ਬੰਗਾਲ ਹੋਰ ਗੱਲ ਹੈ, ਬਟ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਪੰਜਾਬ ਨਾਲ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਪਾਕਿਸਤਾਨ ਨਾਲ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਹਿੰਦੁਸਤਾਨ ਦਾ। ਬੰਦੇ ਮਰਨ ਜਿਵੇਂ ਜਿੱਦਾਂ ਉਹਨਾਂ ਨੇ 15-20 ਦਿਨਾਂ 'ਚ ਇੱਕ ਵਕੀਲ ਨੂੰ ਬੁਲਾ ਕੇ ਰੈੱਡ ਕਲਿਫ ਲਾਈਨ ਖਿੱਚਤੀ। ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ, ਗ੍ਰੇਟ ਪਾਵਰ ਪੋਲਿਟਿਕਸ ਹੈ, ਉਹ ਲਾਰਜਲੀ ਡਿਸਾਈਡ ਕਰਦੀ ਹੈ ਅਤੇ ਲਾਰਜਲੀ ਇਸ ਹਿਸਾਬ ਨਾਲ ਗੇਮ ਖੇਲਦੇ ਆ ਕਿ ਤੁਸੀਂ ਬਲੇਮ ਇੱਕ ਦੂਜੇ ਨੂੰ ਕਰਨ ਲੱਗ ਪੈਂਦੇ ਹੋ। ਵਿਕਟਿਮ ਦੋਨੋਂ ਪਾਸੇ ਵਿਕਟਿਮ ਇੱਕ ਦੂਜੇ ਨੂੰ ਬਲੇਮ ਹੀ ਕਰਦੇ ਰਹੇ। ਇੱਕ ਬਲੇਮ ਹੁਣ ਇੰਨਾ ਹੈ ਕਿ ਇੰਡੀਆ ਪਾਕਿਸਤਾਨ ਹਾਲੇ ਤੱਕ ਇੱਕ ਦੂਜੇ ਨਾਲ ਲੜੀ ਜਾ ਰਿਹਾ ਹੈ, ਔਰ ਹਾਲੇ ਤੱਕ ਹੀ ਸਾਡਾ ਗੁੱਸਾ ਅੰਗਰੇਜ਼ਾਂ ਦੇ ਖਿਲਾਫ ਕਦੇ ਨਹੀਂ ਗਿਆ। ਔਰ ਟਰਾਂਸਫਰ ਪਾਵਰ ਦਾ ਜਿੱਦਾਂ ਤੁਸੀਂ ਕਿਹਾ ਹੈ ਹੀ, ਕਿਉਂਕਿ ਇੱਕ ਵੀ ਕੰਪਨੀ ਦੀ ਜ਼ਮੀਨ ਅਸੀਂ ਜ਼ਬਤ ਨਹੀਂ ਕੀਤੀ। ਜਦੋਂ ਚਾਈਨਾ ਲਿਬਰੇਟ ਹੋਇਆ ਉਹ ਬਿਲਕੁਲ ਅਲੱਗ ਤਰੀਕੇ ਨਾਲ ਹੋਇਆ। ਜਦੋਂ ਸਾਨੂੰ ਪਾਵਰ ਮਿਲੀ ਤਾਂ ਅਸੀਂ ਆ ਲਿਪਟਨ ਚਾਹ ਹਲੇ ਪੀ ਜਾਂਦੇ, ਇਹਨਾਂ ਦੇ ਹਲੇ ਵੀ ਟੀ ਬੈਗਸ ਹੈ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਧੇ ਜ਼ਮੀਨ 'ਤੇ ਕਬਜ਼ਾ ਕੀਤਾ ਸੀ। ਆਜ਼ਾਦੀ ਤੋਂ ਬਾਅਦ ਅਸੀਂ ਕੋਈ ਵੀ ਐਸੀ ਚੀਜ਼ ਵਾਪਸ ਨਹੀਂ ਲੈ ਸਕੇ ਜਿੱਥੇ ਉਹਨਾਂ ਨੇ ਜ਼ਬਰਦਸਤੀ ਕਬਜ਼ਾ ਕੀਤਾ ਸੀ। ਜਿੱਥੋਂ ਇਨਕਮ ਹੈ ਉਹਨਾਂ ਦੀ ਹਲੇ ਵੀ ਕੰਪਨੀਆਂ ਉੱਦਾਂ ਹੀ ਚੱਲ ਰਹੀਆਂ, ਉਹ ਲੈਂਡ ਤੋਂ, ਉਹ ਐਸੈਟਸ ਤੋਂ ਜਿਹੜੇ ਕਿ ਉਹਨਾਂ ਨੇ 200 ਸਾਲ ਪਹਿਲਾਂ ਮਿਲਟਰੀ ਪਾਵਰ ਨਾਲ ਜਿੱਤ ਲਏ ਸੀ। ਤਾਂ ਫਿਰ ਇਸ ਲਈ ਸਾਡੀ ਆਜ਼ਾਦੀ 'ਤੇ ਬੜਾ ਕੁਝ ਹੋ ਜਾਂਦਾ। ਔਰ ਉਹੀ ਹੁਣ ਸਿੱਖ 1.72 ਰਹਿ ਗਏ, 72%। ਮੈਂ ਜ਼ਿਆਦਾ ਬਲੂ ਸਟਾਰ 'ਤੇ ਘੱਟ ਤਾਂ ਮੇਰਾ ਕਿ ਰਾਹ ਕੀ ਹੈ, ਵੇਅਰ ਹੈਵ ਵੀ ਗੋਨ ਰੌਂਗ। ਹੁਣ ਕਰੀਏ ਕੀ, ਹੁਣ ਅਸੀਂ ਕਰਨਾ ਕੀ ਹੈ ਪੰਜਾਬ ਨੇ, ਜਾਂ ਅਸੀਂ ਐਂਡ ਸਿੱਖ ਐਜ਼ ਅ ਮਾਈਨੋਰਿਟੀ ਕੀ ਕਰ ਸਕਦੇ। 1.72 ਕ੍ਰਿਸਚਨ ਤੁਹਾਡੇ ਤੋਂ ਜ਼ਿਆਦਾ ਹੈ, ਕ੍ਰਿਸਚਨਸ ਹੈਗੇ ਕੋਈ 2.3, ਉਹ ਪੜ੍ਹੇ ਲਿਖੇ ਵੀ ਜ਼ਿਆਦਾ ਹੈ, 84% ਹੈ, ਅਸੀਂ ਉਸ ਤੋਂ ਵੀ ਘੱਟ ਹੈ। ਅਤੇ ਹਾਲਾਂਕਿ ਸਾਡਾ ਬੜਾ ਕੰਪੇਅਰ ਟੂ ਸਾਡੀ ਪੋਪੂਲੇਸ਼ਨ, ਸਾਡੀ ਪ੍ਰੈਜ਼ੈਂਸ ਇਨ ਨੈਸ਼ਨਲ ਪੋਲਿਟਿਕਸ ਬਹੁਤ ਜ਼ਿਆਦਾ ਸੀ, ਹਲੇ ਵੀ ਬਹੁਤ ਜ਼ਿਆਦਾ। ਇਹ ਕੁਛ ਤਾਂ ਹੈ
कि 1947 तो चाहे इसलिए कि असी विक्टिम बने, चाहे इसलिए कि असी दोबारा उभर सके, चाहे इसलिए कि असी बड़े परसिस्टेंटली प्रोटेस्ट किया लिंग्विस्टिक स्टेट्स लिए, बाकियों ने भी किया बट असी बहुत किया जो साड़ी नहीं बनी। कारण जो भी है 1.7% ਨੂੰ बाकी देश ਨੂੰ सुलझा देना कि देश लिए खतरा है। 1.72% ਨੂੰ लुक एट द इन्फॉर्मेशन, उन्होंने इन्फॉर्मेशन या इन्फॉर्मेशन प्रोपेगेंडा कितना इफेक्टिव सी कि सारे देश ने मान लिया 83 तक कि सिख देश लिए खतरा है तो मिलिट्री ऑपरेशन होना चाहिए। ये कितनी वड्डी साडी फेलियर है तो कितनी वड्डी उन्होंने सक्सैसफुल। तो इस करके ये सोचना कि सारा कुछ हुण पॉलिटिक्स में तो जिहड़ा भी गेम ऑफ सक्सैस है, गेम ऑफ मैनेजमेंट है, उन्हें कोई भी टूल्स इस्तेमाल करते हैं। असी आनंदपुर साहब एजीटेशन नूं किते तो गलती की होएगी। आनंदपुर साहब मत्थे तो लैके ऑर्डनरी आम पॉलिटिक्स है कि एक गर्म दल हुंदा, एक मॉडरेट दल हुंदा, हर पार्टी हुंदा, कांग्रेस विच सी, हर कॉमनिस्टां विच सी, हर पोलीटिकल पार्टी दे कोई ज़्यादा स्ट्रीम भी हुंदे है, मॉडरेट भी हुंदे है। मगर जदों कोई मगर पार्टी फिर भी इकट्ठी रहिंदी है, डिबेट हुंदी है, डिस्कशन हुंदी है तो गल रिजॉल्व हुंदी है। गर्म दल फास्ट चलना चाहता है, मॉडरेट दल उन्होंने रोकता है गलतियां करन तो, मॉडरेट दल कुछ होर सुजैशन दा कई बार इस तरह चलती है ना पार्टी। तो ये भी एक पुरानी पॉलिटिक्स है कि किसी भी पार्टी को खत्म करने लिए या किसी पोलीटिकल मूवमेंट को खत्म करने लिए तुसीं एक अपना भी धड़ा बना सकते हो। ज्यूज या कह लो या इजराइल सब तो ज़्यादा सक्सैसफुल भी इसलिए होया कि उन्होंने ये स्ट्रैटजी बहुत देर तो 200 साल तो चला रहे कि अपने खिलाफ एक दुश्मन आप ही क्रिएट करो जो तुसीं कंट्रोल कर सकते। हुण जो हमस ने अटैक किया इजराइल ते उहदे नाल कितना ज़्यादा नुकसान होया। रेट्रोस्पैक्टिव कोई भी लीडरशिप कह सकती सी कि पैलेस्टीन ने जो चाहते मॉडरेट फैक्शन कि उन्होंने कोई लोड़ नहीं सी अटैक करने की, जिस तरह चल रहा सिस्टम चल रहा उन्होंने इजराइल खत्म करना बड़ा औखा सी, उन्होंने अटैक में उन्होंने प्रोटेक्ट्स देती। यही होंगे जिन्होंने आप कहने हैं कि एक तरह का फॉल्स फ्लैग ऑपरेशन कह लो, आपे बंदियां तो कुछ करा दो फिर वह रिएक्शन तुसी जो मर्जी कर दो। ब्लू स्टार का भी कुछ यहो जिहा किया होया कि उस वेले साडे मॉडरेट बंदे इनवाइट कर रहे सी, साडी मॉडरेट लीडरशिप भी उन्होंने कोई आपसी तेल मेल नहीं सी, वो इकट्ठे रह ही नहीं सके। एक पासे सन जरनैल सिंह सी, एक पासे थोड़ी नॉर्मल लीडरशिप सी, पर आप इकट्ठे रह नहीं, आप एक दूसरे ब्लेम ही करने लग पे ना। जे इकट्ठे रहंदे तो उहो जिहियां गलतियां होणियां नहीं सी, उन्होंने मौका मिलना ही नहीं सी उन्होंने तो किया नो डाउट। इस उन्होंने तो पॉलिटिक्स है कि पॉलिटिक्स कोई संतां की गेम तो है नहीं। पॉलिटिक्स का जो सब तो ज़्यादा एंबिशियस है, सब तो ज़्यादा पावर हंगरी बंदे है, उन्होंने एक दूजे रल के किसी गद्दी पर कब्जा करना। जिदन संत आ गए पॉलिटिक्स उदन तो कोई प्रॉब्लम रह नहीं जाती, उदन तो बैठ के सारी प्रॉब्लम हल हो जाती हैं। अनफॉर्चुनेटली पॉलिटिक्स भी तो वो बंदे जाते हैं, संतां नूं पॉलिटिक्स की लोड़ भी रहिंदी नहीं, लोड़ भी नहीं रहिंदी, पावर की लोड़ भी नहीं होंदी, भी शहीद तो हो सकते हैं। पॉलिटिक्स खेलना तो अलग गेम है और जो लोकतंत्र की पॉलिटिक्स होर भी अलग गेम है। तुसीं हज़ारां फैक्शनस नूं इकट्ठा करना है, हज़ारां फैक्शनस नूं सच झूठ बोल के इकट्ठा करके एक मेजोरिटी क्रिएट करनी, ये कोई संतां का काम थोड़ी है मेजोरिटी क्रिएट करना, ये वाकई बड़े अलग तरह का काम है। सो ये आप रैट्रोस्पैक्ट होर तो बड़ियां आप एनालिसिस कर लैंदे हैं, बट साडा आनंदपुर साहब रेजोल्यूशन तो जिहड़ी अगे एजिटेशन चली वो कित्थे रॉन्ग टर्न लै गई कि इंदिरा गांधी नूं एडा वड्डा मौका मिल गया कि दरबार साहब ते अटैक कर लिया, देश सपोर्ट कर रहे। उस तो बाद इलैक्शनां दे 2/3 मेजोरिटी नाल आई है। किन्ना 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 साडे वल्लों किन्नियां वड्डियां गलतियां हो गई कि आपां ज़्यादातर लोकतंत्र की पॉलिटिक्स नूं समझिया नहीं। लोकतंत्र की पॉलिटिक्स हुण यही सवाल आप 3 लीडर वड्डे देख चुके हैं, एक प्रकाश सिंह बादल का राह है, एक सिमरनजीत सिंह मान का राह है, एक संत जरनैल सिंह का राह है। तीनों ही डैड एंड लगते हैं सानू, तीनों ही डैड एंड है, तीनों पासे कोई अचीवमेंट नहीं हुई। बाल साहब ने परिवार की अचीवमेंट कर ली, बट एक पासे लीजेंड बन गए, जोड़ा बीज बन गया है, विचार बन गया है कि सानू कभी इंसाफ इत्थे मिल ही नहीं सकता, वो एक वड्डा सीड बन गया। चाहे अज होने 5 साल 100 बाद बने, 1000 साल बाद बने, खालिस्तान की जी नींव पै गई है वो विचार तक कभी मरना नहीं। मगर राइट नाउ तुसीं हुण वो देखो क्रिश्चियंस भी हमेशा ही क्रिश्चियंस हुण कितने ज़्यादा हाशिए ते है, जिस तरह मुस्लिम है उदा ही क्रिश्चियन को प्रोसिक्यूट किया जाता है। उन्होंने किसी वेले अपनी एनर्जी कितनी पढ़ाई स्कूलों दूजे कंस्ट्रक्टिव एक्टिविटीज़ लाई,
ਜਿੱਥੇ ਇੱਥੇ ਕ੍ਰਿਸਚੀਅਨ ਯੰਗ ਮੈਨ ਐਸੋਸੀਏਸ਼ਨਸ ਹੈ, ਹਾਲਾਂਕਿ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਉਹਨਾਂ ਦੀ ਵਰਲਡ ਪਾਵਰਸ ਹੈ, ਉਸ ਦੇ ਬਾਵਜੂਦ ਵੀ ਉਹਨਾਂ ਨੇ ਲਾਸਟ ਸਟੈਂਡ ਦੀ ਪੋਲਿਟਿਕਸ ਵਿੱਚ ਨਹੀਂ ਪਏ। ਲਾਸਟ ਸਟੈਂਡ ਦੀ ਪੋਲਿਟਿਕਸ ਅਸੀਂ ਹਮੇਸ਼ਾ ਪਏ ਹਾਂ, ਅਸੀਂ ਆਪਣੇ ਕਲਚਰ ਦੇ ਹਿਸਾਬ ਨਾਲ, ਆਪਣੀ ਹਿਸਟਰੀ ਦੇ ਹਿਸਾਬ ਨਾਲ ਇਹ ਪੈ ਗਏ, ਲਾਸਟ ਸਟੈਂਡ ਦੇ ਚੱਕਰਾਂ 'ਚ ਪੈ ਗਏ। ਪਰ ਡੈਮੋਕ੍ਰੇਸੀ 'ਚ ਕੋਈ ਲਾਸਟ ਸਟੈਂਡ ਹੁੰਦਾ ਨਹੀਂ ਹੈ। ਇਹ ਸ਼ਹੀਦਾਂ ਲਈ ਹੁੰਦਾ, ਸੰਤਾਂ ਲਈ ਹੁੰਦਾ, ਜਿੱਥੇ ਤੁਹਾਡੇ ਸਿੱਧਾ ਉਦੋਂ ਹੁੰਦਾ ਹੈ। ਬਟ ਡੈਮੋਕ੍ਰੇਸੀ ਦੇ ਵਿੱਚ ਚਲਾਕੀਆਂ, ਹੋਰ ਹਜ਼ਾਰ ਤਰ੍ਹਾਂ ਦੇ ਹੋਰ ਲੇਅਰਸ ਹੁੰਦੀਆਂ, ਉਹਦੇ ਵਿੱਚ ਲਾਸਟ ਸਟੈਂਡ ਨਹੀਂ ਹੁੰਦਾ। ਲਾਸਟ ਸਟੈਂਡ ਤਾਂ ਉਦੋਂ ਹੁੰਦਾ ਜੇ ਤੁਹਾਡੇ ਸਿਰ 'ਤੇ ਚੜ੍ਹੇ ਆਏ ਤਾਂ ਤੁਸੀਂ ਗੋਲੀ, ਉਹ ਤਾਂ ਚਲੋ ਮੰਨਿਆ, ਮਗਰ ਆਰਡੀਨਰੀ ਪੋਲਿਟਿਕਸ ਵਿੱਚ ਤਾਂ ਤੁਸੀਂ ਆਊਟ ਮੈਨੂਵਰ ਹੋ ਜਾਂਦੇ ਆ। ਤਾਂ ਇਸ ਕਰਕੇ ਇਹ ਆਪਾਂ ਨੂੰ ਇਕਨੋਲੇਜ ਕਰਨਾ ਪਏਗਾ ਕਿ ਜਿਹੜੀ ਆਪਾਂ ਜਿੰਨੀ ਮਰਜ਼ੀ ਬੇਇਨਸਾਫੀਆਂ ਹੋਈਆਂ, ਮੈਂ ਵੀ ਜ਼ਿਆਦਾ ਸਮਝਦਾ, ਮੈਂ ਵੀ ਸਮਝਦਾ ਕਿ ਸ਼ੁਰੂ ਹੋ ਤੋਂ ਕਿੰਨੇ ਚਲਾਕ ਹੈ, ਕਾਂਗਰਸ ਦੀ ਚਲਾਕੀ, ਸਭ ਦੀ ਚਲਾਕੀ, ਮਗਰ ਚਲਾਕੀ ਨੂੰ ਤਾਂ ਚਲਾਕੀ ਨਾਲ ਹੀ ਮੈਨੇਜ ਕਰਨਾ ਨਾ। ਪੋਲਿਟਿਕਸ ਨੂੰ ਤਾਂ ਪੋਲਿਟਿਕਸ ਦੇ ਤਰੀਕੇ ਨਾਲ ਤੁਹਾਨੂੰ ਹੁਨਰ ਅਸੀਂ ਕਿਉਂ ਨਹੀਂ ਡਿਵੈਲਪ ਕਰ ਸਕੇ। ਉਹ ਜਿਹੜੀ ਘਾਟ ਹੈ, ਉਹ ਘਾਟ ਦੇ ਬੜੇ ਵੱਡੇ ਕੌਨਸੀਕੁਐਂਸਿਸ ਹੈ। ਉਹ ਹਰ ਵਾਰੀ ਆਪਾਂ ਇੱਕੋ ਹੀ ਤਰੀਕਾ ਦੇਖੋ, ਕਿੰਨਾ ਮਾਰਜਨਾਈਜ਼ ਹੋ ਗਏ ਹਾਂ, ਕਿੱਥੇ ਅਸੀਂ ਟੌਪ ਸੀ, ਔਰ ਟੌਪ ਵੀ ਤੇ ਟੌਪ ਮੀਨਸ ਕਿ ਸਾਨੂੰ ਬਹੁਤ ਜ਼ਿਆਦਾ ਅਸੀਂ ਜਿਹੜੀ ਐਜ਼ ਅ ਕਮਿਊਨਿਟੀ ਬਹੁਤ ਜ਼ਿਆਦਾ ਕਹਿ ਲਓ, ਬ੍ਰਿਟਿਸ਼ ਨੇ ਸਾਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ, ਜਦ ਬਹੁਤ ਜ਼ਿਆਦਾ ਬਾਕੀ ਕਮਿਊਨਿਟੀ ਤੋਂ ਇੰਪੋਰਟੈਂਸ ਦਿੱਤੀ ਤੇ ਸਾਨੂੰ ਲੱਗਿਆ, ਤੇ ਜਿੱਦਾਂ ਦਾ ਪਿਛਲੇ 50 ਸਾਲ ਤੋਂ ਸਾਨੂੰ ਜਦੋਂ ਲੱਗਿਆ ਉਸ ਵੇਲੇ ਸਾਨੂੰ ਐਕਚੁਅਲੀ ਲੱਗਦਾ ਸੀ ਕਿ ਅਸੀਂ ਸਪੈਸ਼ਲ ਬੰਦੇ ਹਾਂ, ਅਸੀਂ ਸਪੈਸ਼ਲ ਪੀਪਲ ਹਾਂ, ਅਸੀਂ ਸਪੈਸ਼ਲ ਕਮਿਊਨਿਟੀ, ਸਾਨੂੰ ਅਲੱਗ ਹੱਕ ਚਾਹੀਦੇ ਆ। ਚਲੋ ਉਸ ਵੇਲੇ ਕਾਂਗਰਸ ਨੇ ਇੰਤਜ਼ਾਰ ਕਹਿਤਾ, ਪ੍ਰੋਮਿਸ ਕਰਤਾ, ਅਸੀਂ ਬੇਵਕੂਫ ਮੰਗਰ ਮੰਨ ਵੀ ਲਿਆ। ਇੱਦਾਂ ਦਾ ਪ੍ਰੋਮਿਸਾਂ ਦਾ ਕੀ ਮਤਲਬ ਹੁੰਦਾ? ਰੈਜ਼ੋਲੂਸ਼ਨ ਕਿਸੇ ਦਾ, ਉਹ ਰੈਜ਼ੋਲੂਸ਼ਨ ਦਾ ਕੋਈ ਯਕੀਨ ਕਰਨ ਵਾਲੀ ਚੀਜ਼ਾਂ ਹੁੰਦੀਆਂ। ਇੱਥੇ ਤਾਂ ਕੰਟਰੈਕਟ ਨਹੀਂ ਆਨਰ ਹੋਏ ਤਾਂ ਉਹ ਗੱਲਾਂ ਦਾ ਕੀ ਮਤਲਬ ਰਹਿ ਗਿਆ। ਮਗਰ ਇਹ ਜਿਹੜਾ ਸਾਡਾ ਜਿਹੜਾ ਸਾਈਕੋਲੋਜੀਕਲੀ ਪੈਦਾ ਹੋ ਗਿਆ ਕਿ ਅਸੀਂ ਸਪੈਸ਼ਲ ਹੈ ਅਤੇ ਸਾਨੂੰ ਸਪੈਸ਼ਲ ਰਾਹ ਹਿੱਸੇ ਚਾਹੀਦੇ ਔਰ ਸਪੈਸ਼ਲ ਹੱਕ ਚਾਹੀਦੇ ਆ, ਉਹਦੇ ਨਾਲ ਇੱਕ ਵੱਡੀ ਮਾਨਸਤਾ ਪੈਦਾ ਹੋਈ ਕਿ ਅਸੀਂ ਕਿਸੇ ਹੋਰ ਨੂੰ ਸਮਝਦੇ ਕੁਛ ਨਹੀਂ ਸੀ। ਦੇਖੋ ਰੈਸਟ ਆਫ ਇੰਡੀਆ ਵਿੱਚ 1857 ਵਿੱਚ ਸਾਡੇ ਮਹਾਰਾਜਾ ਪਟਿਆਲੇ ਦੀ ਫੌਜਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਇਹ ਕਿੱਦਾਂ ਭੁੱਲ ਸਕਦੇ ਆ। ਉਹਨਾਂ ਨੇ ਦੇਖਿਆ ਕਿ ਸਿੱਖ ਮਾਰ ਰਹੇ ਅੰਗਰੇਜ਼ਾਂ ਨਾਲ, ਬਾਕੀ ਹਿੰਦੁਸਤਾਨ ਦੀ ਸਪਰੈਸ ਕਰ ਰਹੇ। ਉਹ ਜਿਹੜੇ ਉਹ ਰੂਟ ਹੈ 84 ਵਿੱਚ ਜਦੋਂ ਲੱਗੇ ਕਿ ਦੇਸ਼ ਕੇ ਗਿਦਾਰ ਰਹੇ ਅਸੀਂ, ਉਹ ਰੂਟ ਹੈ, ਉਹ ਮੋਰਲ ਹਿਸਟਰੀ ਖਤਮ ਥੋੜ੍ਹੀ ਹੁੰਦੀ ਹੈ। ਜਦੋਂ ਸਿੱਖ ਇੰਡੀਆ ਵਾਰ ਵਿੱਚ ਹਿੰਦੁਸਤਾਨ ਦੀ ਸਾਡੇ ਖਿਲਾਫ ਲੜੇ, ਸਾਡੇ ਅੰਦਰ ਵੀ ਨਫ਼ਰਤ ਪੈਦਾ ਹੋਈ ਸੀ। ਸੋ ਜਿਹੜੀਆਂ ਸਾਡੀਆਂ ਡਿਮਾਂਡ ਸੀ, ਉਹ ਤਾਂ ਸਾਰੇ ਦੇਸ਼ ਲਈ ਸੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਬੇਸਿਕਲੀ ਦੇਸ਼ ਦੀਆਂ ਮੁਸੀਬਤਾਂ ਦੀ ਸੋਲੂਸ਼ਨ ਸੀ ਕਿ ਸਾਰੀ ਸਟੇਟਸ ਦਾ ਫੈਡਰਲ ਸਟਰਕਚਰ ਚੰਗਾ ਬਣੇ, ਸਾਰੀ ਸਟੇਟਸ ਨੂੰ ਜ਼ਿਆਦਾ ਪਾਵਰਾਂ ਮਿਲੀਆਂ, ਸੈਂਟਰਲ ਗਵਰਨਮੈਂਟ ਦੀ ਘੱਟ ਪਾਵਰਾਂ ਹੋਣ। ਇਹ ਐਕਚੁਅਲੀ ਜਿਹੜਾ ਵੀ ਸੋਚਦਾ ਪੋਲੀਟੀਕਲੀ ਆਕੇ ਸੋਲੂਸ਼ਨ ਹੈ। ਇਹ ਸੋਲੂਸ਼ਨ ਨੂੰ ਆਪਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਇੱਕ ਪਿੰਡ, ਦੇਸ਼ ਦੇ ਪਿੰਡ ਵਿੱਚ ਪਹੁੰਚਾ ਸਕਦੇ ਸੀ, ਪਰ ਉਹ ਬਣ ਕੀ ਗਿਆ ਕਿ ਅਸੀਂ ਦੇਸ਼ ਨੂੰ ਤੋੜਨਾ ਚਾਹੁੰਦੇ। ਕਿੰਨੀ ਵੱਡੀ ਸਾਡੀ, ਮੈਂ ਤਾਂ ਆਪਣੀ ਫੇਲਿਅਰ ਮੰਨਦਾ, ਸਾਡੇ ਪੰਜਾਬ ਦੀ ਫੇਲਿਅਰ ਮੰਨਦਾ, ਸਾਡੀ ਲੀਡਰਸ਼ਿਪ ਦੀ ਫੇਲਿਅਰ ਮੰਨਦਾ। ਉਹਦੇ 'ਚ ਇਹੋ ਜਿਹਾ ਕੁਛ ਹੈ ਹੀ ਨਹੀਂ ਸੀ ਕਿ ਕੋਈ ਤੁਹਾਨੂੰ ਇਹ ਕਹਿ ਸਕੇ ਕਿ ਤੁਸੀਂ ਵੱਖਵਾਦੀ ਹੋ, ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ। ਮਗਰ ਅਸੀਂ ਦੇਸ਼ ਮੰਨ ਤੇ ਪੋਲਿਟਿਕਸ ਦੀ ਡੀਪ ਅੰਡਰਸਟੈਂਡਿੰਗ ਕਰਕੇ ਕਮਿਊਨਿਟੀ ਨੂੰ ਐਜੂਕੇਟ ਤਾਂ ਕਰਨਾ ਹੀ ਪਏਗਾ। ਮੇਰੇ ਤਾਂ ਵੱਡਾ ਇਹ ਹੈ ਕਿ ਗ੍ਰੀਵੈਂਸ ਤਾਂ ਨੋ ਡਾਊਟ ਬਹੁਤ ਜੈਨੂਅਨ ਹੈ, 100% ਹੈ। ਜੇ ਉੱਦਾਂ ਲੀਡਰਸ਼ਿਪ ਵਾਈਜ਼ ਹੁੰਦਾ ਇਹ ਝਗੜਾ ਹੋਣਾ ਹੀ ਨਹੀਂ ਸੀ। ਮਗਰ ਨਾਓ ਦੈਟ ਇਟ ਸਾਡਾ ਪੱਲਾ ਪੈ ਗਿਆ ਵਿਦ ਅ ਵੈਰੀ ਕਲੈਵਰ ਲੀਡਰਸ਼ਿਪ ਨਾਲ, ਜਾਂ ਵੈਰੀ ਕਲੈਵਰ ਪੋਲੀਟੀਕਲ ਪਾਰਟੀ ਨਾਲ, ਜਾਂ ਵੈਰੀ ਕਲੈਵਰ ਜਿਹੜੀ ਸੈਂਟਰਲ ਗਵਰਨਮੈਂਟ ਹੈ, ਜਾਂ ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਏਜੰਡਾ ਹੈ, ਤਾਂ ਉਹਨੂੰ ਮੈਨੇਜ ਕਰਨ ਲਈ ਜਾਂ ਉਹਨੂੰ ਮੁਕਾਬਲਾ ਕਰਨ ਲਈ, ਜਾਂ ਆਪਣੇ ਸਰਵਾਈਵਲ ਲਈ ਜਿਹੜੀਆਂ ਸਟ੍ਰੈਟਜੀਜ਼ ਇਸ ਵੇਲੇ ਇਸਤੇਮਾਲ ਕਰਨੀਆਂ ਉਹ ਬਹੁਤ ਅਲੱਗ ਹੋਣਗੀਆਂ। ਉਹ ਸੰਤ ਜਰਨੈਲ ਸਿੰਘ ਪਿੰਡਾਂ ਦਾ ਰਾਹ ਨਹੀਂ ਹੋ ਸਕਦਾ ਰਾਈਟ ਨਾਓ। ਉਹ ਪ੍ਰਕਾਸ਼ ਸਿੰਘ ਬਾਦਲ ਦਾ ਰਾਹ ਵੀ ਨਹੀਂ ਹੋ ਸਕਦਾ, ਕਿਉਂਕਿ ਉੱਥੇ ਤਾਂ ਬੇਈਮਾਨੀ। ਉਹ ਸਿਮਰਨ ਸਿੰਘ ਮਾਨ ਦਾ ਰਾਹ ਵੀ ਨਹੀਂ ਹੋ ਸਕਦਾ ਜਿੱਥੇ ਤੁਸੀਂ ਪਾਰਲੀਮੈਂਟ ਦੀ ਐਂਟਰੀ ਨਾ ਕਰੋ। ਇੰਨੀ ਵੱਡੀ ਛੋਟੀਆਂ ਪ੍ਰੋਬਲਮਾਂ ਸੋਲਵ ਕਰਦੇ, ਮਿਨੋਰਟੀ ਗਵਰਨਮੈਂਟ ਸੀ, ਕਿੰਨਾ ਆਸਾਨ ਸੀ 11 MPs ਨੂੰ ਛੋਟੀਆਂ ਪ੍ਰੋਬਲਮਾਂ। ਚੰਡੀਗੜ੍ਹ ਦੀ ਕੋਈ ਪ੍ਰੋਬਲਮ ਹੈ, ਪਾਣੀ ਦੀ ਪ੍ਰੋਬਲਮ ਹੈ, ਕਾਨੂੰਨ ਦੇ ਮੁਤਾਬਿਕ 2 ਮਿੰਟਾਂ ਵਿੱਚ ਸੈਂਟਰ ਗਵਰਨਮੈਂਟ ਚਾਹਵੇ ਤਾਂ ਸੋਲਵ ਹੋ ਸਕਦੇ ਸੀ। ਸੋ ਤਿੰਨੋਂ ਰਾਹ ਅਸੀਂ ਦੇਖ ਚੁੱਕੇ ਹਾਂ, ਚੌਥਾ ਰਾਹ ਦੇਖ ਹੀ ਲਿਆ, ਜੇ ਬਿਲਕੁਲ ਬਾਹਰੋਂ ਲਿਆਓ ਤਾਂ ਕੀ ਹੁੰਦਾ ਹੈ। ਸੋ ਇਸ 'ਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਲੋੜ ਹੈ ਬਾਰ-ਬਾਰ ਐਨਾਲਿਸਿਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ ਆਪਾਂ ਕਿਹੜਾ ਸਟੈਂਡ ਲੈਣਾ, ਕਿਹੜੀ ਇਨਫੋਰਮੇਸ਼ਨ ਆਪਣੀ ਕਮਿਊਨਿਟੀ ਨੂੰ ਟੀਚ ਕਰਨੀ ਹੈ, ਕਿਹੜਾ ਰਿਸੋਰਸਿਸ ਪੈਦਾ ਕਰਨੇ ਹੈ, ਔਰ ਜਿਹੜਾ ਸਾਡੇ ਇੰਸਟੀਟਿਊਸ਼ਨ ਹੈ ਉਹ ਕਿਸ ਵੱਲ ਧਿਆਨ ਦੇਣ, ਕਿਸ ਵੱਲ ਚੱਲਣ, ਉਹ ਜ਼ਿਆਦਾ ਲੋੜ ਹੈ। ਉਹ ਹੁਣ ਜਿਹੜਾ ਹੋ ਰਿਹਾ ਉਹ ਤਾਂ ਚਲੋ ਜੋ ਹੋ ਹੀ ਰਿਹਾ ਉਹ ਤਾਂ ਵੀ ਨੋ ਦੈਟ। ਥੈਂਕ ਯੂ। ਧੰਨਵਾਦ ਬੈਂਸ ਸਾਹਿਬ ਜੀ ਦਾ। ਜਿਸ ਤਰ੍ਹਾਂ ਦੀ
ਪੰਜਾਬ ਨੂੰ ਸਿਆਸਤ ਚਾਹੀਦੀ ਹੈ। ਜਿਸ ਤਰ੍ਹਾਂ ਹੁਣ ਇਸ ਸਾਰੇ ਸਿਨੈਰੀਓ ਤੋਂ ਬਾਅਦ ਉਹਦੇ ਵਾਸਤੇ ਪੰਜਾਬ ਦਾ ਏਜੰਡਾ ਕੀ ਹੋਵੇ, ਕਿੱਧਰ ਚੱਲਿਆ ਜਾਵੇ। ਮੈਂ ਬੇਨਤੀ ਕਰਦਾ ਸਾਡੇ ਵਿੱਚ ਡਾਕਟਰ ਪਿਆਰੇ ਲਾਲ ਗਰਗ ਜੀ ਨੇ, ਉਹ ਆ ਕੇ ਆਪਣੇ ਵਿਚਾਰ ਰੱਖਣ। ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਤਿਹਾਸ 'ਚ ਇੱਕ ਬਹੁਤ ਹੀ ਮੰਦਭਾਗੀ ਘਟਨਾ, ਮਾੜੀ ਘਟਨਾ ਨੂੰ ਯਾਦ ਕਰਕੇ, ਉਸ ਤੋਂ ਪਹਿਲਾਂ ਜਸਪਾਲ ਸਿੱਧੂ ਜੀ ਨੇ 47 ਨੂੰ ਵੀ ਯਾਦ ਕਰਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਕਿ ਸਾਡੇ ਨਾਲ ਹੋ ਕੀ ਰਿਹਾ, ਅਤੇ ਉਹਦੇ ਹੱਲ ਵਾਸਤੇ ਅਸੀਂ ਸੋਚਦੇ ਹਾਂ ਸਿਆਸੀ ਤੌਰ 'ਤੇ ਕੀ ਕਰਿਆ ਜਾਵੇ। ਪਰ ਮੈਨੂੰ ਇੱਦਾਂ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਜਿਹਨੇ ਵੀ ਰਾਜ ਕਰਿਆ ਹੈ ਉਹਨੇ ਦੋ ਗੱਲਾਂ ਨਾਲ ਕਰਿਆ। ਇੱਕ ਉਹਦੇ ਕੋਲ ਕੋਈ ਫਲਸਫਾ ਹੈ, ਜਿਹਦੇ ਕੋਲ ਫਲਸਫਾ ਨਹੀਂ ਹੈ ਉਹ ਰਾਜ ਨਹੀਂ ਕਰ ਸਕਦਾ। ਕੋਈ ਫਲਸਫਾ ਉਹਦੇ ਪਿੱਛੇ, ਅਸੀਂ ਕਹਿੰਦੇ RSS ਤਕੜਾ, RSS ਦੇ ਪਿੱਛੇ ਇੱਕ ਫਲਸਫਾ ਹੈ। ਤੁਸੀਂ ਪੜ੍ਹ ਲਓ ਸਾਰਾ, ਤੁਹਾਨੂੰ ਪਤਾ ਲੱਗ ਜੂ ਵੀ ਕੀ ਫਲਸਫਾ ਹੈ। ਦੂਜਾ ਅਰਥਚਾਰਾ। ਇਹ ਦੋ ਚੀਜ਼ਾਂ ਦੇ ਵਾਸਤੇ ਫਲਸਫੇ ਦੇ ਵਿੱਚ ਫਿਰ ਅਰਥਚਾਰਾ ਵੈਸੇ ਉਹਦੇ ਸਬੋਰਡੀਨੇਟ ਹੋ ਜਾਂਦਾ, ਉਹਦਾ ਅਧੀਨ ਹੋ ਜਾਂਦਾ। ਅਸੀਂ ਆਪਦੇ ਫਲਸਫੇ ਦੀ ਗੱਲ ਕਰਨ ਦੀ ਬਜਾਏ, ਬਿਮਾਰੀ ਦੀ ਜੜ ਲੱਭਣ ਦੀ ਬਜਾਏ, ਅਸੀਂ ਜਿਹੜੇ ਉਹਦੀਆਂ ਅਲਾਮਤਾਂ ਨੇ ਉਹਦੇ ਉੱਤੇ ਨਜ਼ਰ ਮਾਰਦੇ ਹਾਂ। ਫਲਾਣੀ ਥਾਂ ਬੰਦਾ ਫੜ ਕੇ ਮਾਰਤਾ, ਫਲਾਣੀ ਥਾਂ ਝੂਠੇ ਮੁਕਾਬਲੇ ਹੋਏ, ਇੰਨੇ 15,000 ਮਾਰਤੇ, ਖਾਲੜਾ ਸਾਹਿਬ ਉਹਨਾਂ ਨੂੰ ਲੱਭਦੇ ਸੀ, ਫਿਰ ਉਹਨਾਂ ਨੂੰ ਵੀ ਕਤਲ ਕਰਤਾ। ਅਸੀਂ ਇਹਨਾਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਪਏ ਹੋਏ ਹਾਂ। ਜਿੰਨਾ ਚਿਰ ਸਿੱਖੀ ਫਲਸਫੇ ਦੇ ਸਹਾਰੇ ਚੱਲੀ ਹੈ, ਉਦੋਂ ਤੱਕ ਨਾ ਉਹਦੇ ਕੋਲ ਕੋਈ ਰਾਜ ਸੀ, ਨਾ ਉਹਦੇ ਕੋਲ ਕੋਈ ਐਡਾ ਵੱਡਾ ਅਰਥਚਾਰਾ ਸੀ। ਉਹ ਫਿਰ ਵੀ ਝੰਡੀ ਉਹਨਾਂ ਦੀ ਉੱਤੇ ਰਹਿੰਦੀ ਰਹੀ ਹੈ। ਇਹ ਨਹੀਂ ਵੀ ਉਦੋਂ ਕੋਈ ਕਤਲ ਨਹੀਂ ਹੋਏ, ਉਦੋਂ ਕੋਈ ਬੰਦੇ ਸ਼ਹੀਦ ਨਹੀਂ ਹੋਏ, ਪਰ ਉਹ ਫਲਸਫੇ ਦੇ ਸਹਾਰੇ ਉਹ ਅੱਗੇ ਵੱਧਦੇ ਰਹੇ ਅਤੇ ਉਸ ਨਿਸ਼ਠਾ ਦੇ ਨਾਲ। ਉਹ ਫਲਸਫੇ 'ਚ ਇੱਕ ਵੱਡੀ ਗੱਲ ਇਹ ਹੈ, ਉਹਦੇ ਤਿਆਗ ਹੈ। ਉਹਦੇ ਵਿੱਚ ਮੇਰਾ ਮੁਝ ਮੇਂ ਕੁਝ ਨਹੀਂ, ਜੋ ਕੁਝ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਸੋ ਉਹ ਫਲਸਫੇ ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਅੱਜ ਸਿੱਖ ਕੌਣ ਨੇ। ਬਾਬੇ ਨੇ ਕਿਹਾ ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਹੁਣ ਜਦ ਸਾਰੇ ਵਪਾਰੀ ਇਕੱਠੇ ਹੋਏ ਹੋਏ ਨੇ ਤੇ ਵਪਾਰੀਆਂ ਨੇ ਤਾਂ ਵਪਾਰ ਹੀ ਕਰਨਾ, ਉਹਨਾਂ ਨੇ ਕੌਮ ਤੋਂ ਕੀ ਬਣਾ। ਅਸੀਂ ਇੱਕ ਵਪਾਰੀ ਦੀ ਕਦੇ ਗੱਲ ਕਰਦੇ ਹਾਂ, ਕਦੇ ਦੂਜੇ ਦੀ ਕਰਦੇ ਹਾਂ, ਕਦੇ ਤੀਜੇ ਦੀ ਕਰਦੇ ਹਾਂ। ਸੋ ਜੇ ਫਲਸਫਾ ਵਿੱਚ ਹੋਏਗਾ ਤਾਂ ਸਾਨੂੰ ਇਹ ਵੀ ਸੋਝਮੀ ਹੋਏਗੀ ਵੀ ਸਾਡੇ ਫਲਸਫੇ ਨੂੰ ਢਾਹ ਲਾਉਣ ਵਾਸਤੇ, ਸਾਡੀ ਜਥੇਬੰਦੀ ਨੂੰ ਢਾਹ ਲਾਉਣ ਵਾਸਤੇ, ਸਾਡੇ ਤੌਰ ਤਰੀਕਿਆਂ ਨੂੰ ਢਾਹ ਲਾਉਣ ਵਾਸਤੇ ਜਿਹੜਾ ਸਾਡਾ ਵਿਰੋਧੀ ਹੈ, ਉਹ ਚਾਹੇ ਸਰਕਾਰ ਹੋਵੇ, ਚਾਹੇ ਕੋਈ ਦੂਜਾ ਫਲਸਫਾ ਹੋਵੇ, ਚਾਹੇ ਕੋਈ ਦੂਜਾ ਧਰਮ ਹੋਵੇ, ਚਾਹੇ ਕੋਈ ਦੂਜੀ ਸੰਸਥਾ ਹੋਵੇ, ਉਹ ਆਪਣੀਆਂ ਕਿਹੜੀਆਂ ਚਾਲਾਂ ਕਰੇਗੀ, ਉਹ ਤੋਂ ਵੀ ਅਸੀਂ ਸੁਚੇਤ ਨਹੀਂ ਰਹਿੰਦੇ। ਮੈਂ ਅੱਜ ਸਵੇਰੇ ਮਾਲੀ ਸਾਹਿਬ ਨਾਲ ਹੱਸ ਰਿਹਾ ਸੀ ਵੀ ਰਵੀਰੋ ਪਹਿਲਾਂ ਆਇਆ, ਰਵੀਰੋ ਜਦ ਇੱਥੇ ਆਇਆ, KPS ਗਿਲਡ ਪਹਿਲਾਂ ਸੀ, ਫਿਰ ਦੁਬਾਰਾ ਫਿਰ ਆਇਆ। ਉਹ ਰਵੀਰੋ ਜਾਂਦਾ ਹੋਇਆ ਕਹਿੰਦਾ ਵੀ ਅਸੀਂ ਇਹਨਾਂ 'ਚ ਮੋਲ ਨਹੀਂ ਫਿੱਟ ਕਰ ਸਕੇ। ਜਿੰਨਾ ਚਿਰ ਤੁਸੀਂ ਉਹਦੇ ਅੰਦਰ ਵੜ ਕੇ ਆਪਦੇ ਏਜੰਟ ਨਹੀਂ ਫਿੱਟ ਕਰਦੇ, ਉਹਨਾਂ ਚਿਰ ਉਸ ਕੌਮ ਨੂੰ ਹਰਾਉਣਾ ਬਹੁਤ ਔਖਾ ਹੁੰਦਾ, ਉਸ ਉਦੇਸ਼ ਨੂੰ ਹਰਾਉਣਾ ਔਖਾ ਹੁੰਦਾ। ਮੈਂ ਬਾਬਰ ਅਕਾਲੀਆਂ ਦਾ ਦੇਖ ਰਿਹਾ ਸੀ, 5 ਬਾਬਰ ਅਕਾਲੀ ਬੈਠੇ ਨੇ ਅਤੇ ਭਾਈ ਚੰਨਾ ਸਿੰਘ ਕਹਿੰਦੇ ਨੇ ਭਾਈ ਕਰਨ ਸਿੰਘ ਨੂੰ ਕਿ ਚੱਲੀਏ, ਮੈਨੂੰ ਲੱਗਦਾ ਇੱਥੇ ਕੁਛ ਹੋਣ ਵਾਲਾ। ਉਹ ਥੋੜ੍ਹਾ ਸਧਾਰਨ ਤਰੀਕੇ ਨਾਲ ਲੈ ਜਾਂਦੇ ਨੇ। ਭਾਈ ਚੰਨਾ ਸਿੰਘ ਦਲੀਪ ਸਿੰਘ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਅਤੇ 5 ਮਿੰਟਾਂ ਬਾਅਦ ਉੱਥੇ ਇੱਕ ਅਨੂਪ ਸਿੰਘ ਸੀ ਜਿਹੜਾ ਏਜੰਟ ਸੀ, ਪੁਲਿਸ ਆ ਕੇ ਘੇਰਾ ਪਾ ਲੈਂਦੀ ਹੈ। ਉਹ ਗੱਲ ਵੱਖਰੀ ਹੈ। ਪਿੰਡ ਦੇ ਲੋਕਾਂ ਨੇ ਕਿਹਾ, ਉਹਨਾਂ ਨੇ ਕਿਹਾ ਤੁਹਾਨੂੰ ਅੱਗ ਲਾ ਦਾਂਗੇ, ਨਹੀਂ ਤਾਂ ਇਹਨਾਂ ਨੂੰ ਸਾਡੇ ਹਵਾਲੇ ਕਰੋ। ਪਿੰਡ ਦੇ ਲੋਕਾਂ ਨੇ ਨਹੀਂ ਮੰਨਿਆ ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਉਹ ਆਪ ਹੀ ਬਾਹਰ ਆ ਗਏ। ਅਨੂਪ ਸਿੰਘ ਤਾਂ ਨਾਲ ਜਾ ਰਲਿਆ, ਪਰ ਉਹ ਲੜਦੇ ਹੋਏ ਸ਼ਹੀਦ ਹੋਏ। ਸੋ ਜਿਹੜੀ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਅਸੀਂ ਫਲਸਫੇ ਤੋਂ ਬਿਨਾਂ, ਫਲਸਫਾ ਵਿਹੀਨ ਹੋ ਕੇ ਅਸੀਂ ਕੁਝ ਕਰੀ ਜਾਂਦੇ ਹਾਂ। ਮੈਂ ਇਹ ਮੈਡੀਕਲ ਸਟੂਡੈਂਟ ਦਾ ਵਿਦਿਆਰਥੀ ਸਟੂਡੈਂਟ ਹਾਂ, ਮੈਡੀਕਲ ਸਾਇੰਸ ਦਾ। ਤੁਸੀਂ ਇੱਕ ਮੋਟੀ ਗੱਲ ਦੇਖੋਗੇ
ਮੈਂ ਕਿਉਂ ਕਹਿਣਾ ਫਲਸਫੇ ਤੇ ਜ਼ੋਰ ਦਿੰਦਾ? ਡਾਕਟਰੀ 'ਚ ਗੋਡੇ ਬਦਲ ਦਿਓ, ਗਿੱਟੇ ਬਦਲ ਦਿਓ, ਦਿਲ ਨੂੰ ਬਾਈਪਾਸ ਕਰ ਦਿਓ, ਜਿਗਰ ਬਦਲ, ਜੋ ਚੀਜ਼ ਮਰਜ਼ੀ ਇਲਾਜ ਕਰ ਦਿਓ, ਸਰਜਰੀ ਬੱਲੇ ਬੱਲੇ ਆ। ਮੈਂ ਖੁਦ ਸਰਜਣਾ। ਰੱਬ ਟੱਟੀ ਦਾ ਰਸਤਾ ਬਣਾਉਣਾ ਭੁੱਲ ਗਿਆ, ਬਣਾ ਦਿਓ। ਸਾਹ ਦੀ ਨਾਲੀ ਬਣਾਉਣੀ ਭੁੱਲ ਗਿਆ, ਬਣਾ ਦਿਓ। ਆ ਪੇਟ ਦਾ ਖਿੜਕੀ ਜੀ ਖੁੱਡੀ ਹੋ ਛੱਡਤੀ, ਬੰਦ ਕਰ ਦਿਓ। ਪਿੱਠੇ ਖੁੱਲ੍ਹਾ ਛੱਡਤਾ, ਬੰਦ ਕਰ ਦਿਓ। ਪਰ ਜੇ ਅਸੀਂ ਕਹੀਏ ਵੀ ਡਾਇਬਟੀਜ਼ ਹੈ ਜੀ, ਕਹਿੰਦੇ ਸਾਰੀ ਉਮਰ ਦਵਾਈ ਲਓ। ਬਲੱਡ ਪ੍ਰੈਸ਼ਰ, ਸਾਰੀ ਉਮਰ ਦਵਾਈ ਲਓ। ਉਹਦਾ ਕਾਰਨ ਕੀ ਹੈ? ਮੈਂ ਪਿੱਛੇ ਇੱਕ ਆਰਟੀਕਲ ਲਿਖ ਰਿਹਾ ਸੀ, ਫਿਲੋਸਫੀਕਲ ਡਾਇਲੇਮਾ ਆਫ ਮਾਡਰਨ ਮੈਡੀਸਨ। ਆਧੁਨਿਕ ਦਵਾ ਵਿਗਿਆਨ ਦਾ ਫਲਸਫਾ ਕਮਜ਼ੋਰ ਹੈ। ਉਹ ਕਹਿੰਦਾ ਸਰੀਰ ਇੱਕ ਮਸ਼ੀਨ ਹੈ, ਮਸ਼ੀਨ ਦੀ ਤਰ੍ਹਾਂ ਉਹਨੂੰ ਪੜ੍ਹਾਇਆ ਜਾਂਦਾ ਹੈ, ਮਸ਼ੀਨ ਦੀ ਤਰ੍ਹਾਂ ਇਲਾਜ ਕਰਿਆ ਜਾਂਦਾ ਹੈ। ਜਿਹੜੀ ਗੱਲ ਮਸ਼ੀਨ 'ਚ ਫਿੱਟ ਆ ਗਈ ਉਹ ਫਿੱਟ ਹੈ, ਬੱਲੇ ਬੱਲੇ ਹੈ। ਸਰਜਰੀ ਮਸ਼ੀਨ 'ਚ ਫਿੱਟ ਹੁੰਦੀ ਹੈ। ਤੁਹਾਡੇ ਘਰ ਦੀ ਨਾਲੀ ਬੰਦ ਹੋ ਗਈ ਤਾਂ ਪਲੰਬਰ ਆ ਕੇ ਖੋਲ੍ਹ ਦਿੰਦਾ ਹੈ। ਸਾਡੇ ਗੁਰਦੇ ਦੀ ਨਾਲੀ ਬੰਦ ਹੋ ਗਈ, ਅਸੀਂ ਖੋਲ੍ਹ ਦਿੰਦੇ ਹਾਂ। ਇੱਟ ਪੈ ਗਈ ਵਿੱਚ ਪਥਰੀ ਜਿਹਨੂੰ ਕਹਿੰਦੇ ਆ, ਕੋਈ ਮੋੜ ਪੈ ਗਿਆ, ਕੋਈ ਮਿੱਟੀ ਜਮ੍ਹਾਂ ਹੋ ਗਈ, ਅਸੀਂ ਕਹਿੰਦੇ ਵੀ ਪਹਿਲਾਂ ਪਾਣੀ ਮਾਰੋ, ਜੇ ਫੇਰ ਨਹੀਂ ਮਿਲਦਾ ਖੋਦ ਮਾਰੋ, ਜੇ ਫੇਰ ਨਹੀਂ ਫਿਰ ਥੱਲੇ ਕੁੰਡੀ ਪਾ ਕੇ ਖਿੱਚ ਲਓ, ਨਹੀਂ ਤਾਂ ਆਪਰੇਸ਼ਨ ਕਰ ਲਓ। ਸੋ ਸਾਰਾ ਮਸ਼ੀਨੀਆ ਟੱਟੀ ਦਾ ਰਸਤਾ ਰੁਕ ਗਿਆ, ਬਾਈਪਾਸ ਕਰ ਦਿਓ। ਜਿਹੜਾ ਕੰਮ ਕਰਨਾ ਹੈ, ਆਹ ਹਾਰਟ ਬਾਈਪਾਸ ਕੀ ਹੈ? ਸੋ ਕਿਉਂਕਿ ਜਿੱਥੇ ਤੱਕ ਸਾਡਾ ਫਲਸਫਾ ਸਾਨੂੰ ਜਵਾਬ ਦੇ ਰਿਹਾ ਸਮੱਸਿਆ ਦਾ, ਉਦੋਂ ਤੱਕ ਅਸੀਂ ਹਰੇਕ ਆਪਰੇਸ਼ਨ 'ਚ ਕਾਮਯਾਬ ਹਾਂ। ਜਿੱਥੇ ਸਾਡਾ ਫਲਸਫਾ ਹਾਰ ਗਿਆ ਉੱਥੇ ਅਸੀਂ ਫੇਲ ਹਾਂ, ਧੋਖਾ ਜਿੰਨਾ ਮਰਜ਼ੀ ਕਰੀ ਜਾਈਏ। ਜੇ ਕਿਸੇ ਮੈਡੀਕਲ ਬਿਮਾਰੀ ਦਾ ਤੁਹਾਨੂੰ ਇੱਕ ਵੀ ਬੰਦਾ ਡਾਕਟਰ ਕਹੇ ਵੀ ਮੈਂ ਇਹਦਾ ਪੱਕਾ ਇਲਾਜ ਕਰਦਾ, ਕਰਕੇ ਦਿਖਾਓ, ਸਾਰੀ ਉਮਰ ਦਵਾਈ ਲੈਣੀ ਪਊਗੀ, ਜੋ ਮਰਜ਼ੀ ਕਰ ਲਓ। ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਗਾਊਟ ਹੈ, ਬਲੱਡ ਪ੍ਰੈਸ਼ਰ ਹੈ, ਡਾਇਬਟੀਜ਼ ਦਾ ਹੈ, ਐਸਿਡਿਟੀ ਆ ਭਾਵੇਂ। ਸੋ ਇਸ ਕਰਕੇ ਸਾਨੂੰ ਅੱਜ ਪੰਜਾਬ ਦੇ ਵਿੱਚ ਇਸ ਗੱਲ 'ਚੋਂ ਨਿਕਲਣ ਵਾਸਤੇ, ਘਟਨਾਵਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਤੋਂ ਸਿੱਖਣ ਵਾਸਤੇ, ਇਕੱਲਾ ਉਸ ਦਾ ਤੋਤਾ ਰੱਟਣ ਵਾਸਤੇ ਨਹੀਂ। ਇਤਿਹਾਸਕਾਰ ਸਿਰਫ ਇਤਿਹਾਸ ਲਿਖਦੇ ਨੇ, ਪਰ ਇਤਿਹਾਸ ਬਣਾਉਣ ਵਾਲੀਆਂ ਕੌਮਾਂ ਹੁੰਦੀਆਂ ਨੇ। ਇਤਿਹਾਸ ਕਦੇ ਇਤਿਹਾਸਕਾਰਾਂ ਨੇ ਨਹੀਂ ਬਣਾਇਆ, ਇਤਿਹਾਸ ਤਾਂ ਕੌਮਾਂ ਨੇ ਬਣਾਇਆ, ਨਾ ਉਹਨੂੰ ਮਿਟਾਇਆ ਜਾ ਸਕਦਾ। ਅਸੀਂ ਕੌਮ ਦੇ ਤੌਰ 'ਤੇ ਇਤਿਹਾਸ ਬਣਾਉਣ ਦੀ ਬਜਾਏ ਅਸੀਂ ਵਿਅਕਤੀਆਂ 'ਚ, ਇੱਥੇ ਵੀ ਗੱਲ ਹੋਈ ਹੈ ਹੁਣ, ਜਿਵੇਂ ਅਸੀਂ ਵਿਅਕਤੀ 'ਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾਇਕ। ਸਾਡੇ ਫਲਸਫੇ 'ਚ ਨਾਇਕ ਨਹੀਂ ਹੈ। ਸਾਡੇ ਫਲਸਫੇ ਦੇ ਵਿੱਚ ਲੋਕ ਨੇ, ਜਥੇਬੰਦੀ ਹੈ, ਸਮੂਹਿਕ ਫੈਸਲੇ ਨੇ। ਅਸੀਂ ਇੱਕ ਵਿਅਕਤੀ ਨਾਇਕ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਵਿਅਕਤੀ ਨਾਇਕ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣੇ, ਕਿ ਨਾ ਬੰਦਾ ਸਿੰਘ ਬਹਾਦਰ ਨਹੀਂ ਬਣੇ। ਸੋ ਇੱਕ ਤਾਂ ਸਾਡੀ ਇਹ ਸਮੱਸਿਆ ਆ ਗਈ ਕਿ ਅਸੀਂ ਕਿਤੇ ਨਾ ਕਿਤੇ ਕੋਈ ਨਾਇਕ ਲੱਭਦੇ ਹਾਂ, ਚਾਹੇ ਉਹ ਸੰਤ ਜਰਨੈਲ ਸਿੰਘ ਭਿੰਡਾਰਿਆਂ 'ਚ ਲੱਭੀਏ, ਚਾਹੇ ਉਹ ਕਿਸੇ ਜ਼ਮਾਨੇ 'ਚ ਪ੍ਰਕਾਸ਼ ਸਿੰਘ ਬਾਦਲ 'ਚ ਵੀ ਲੱਭਣ ਲੱਗ ਗਏ ਸੀ, ਕਿਸੇ ਜ਼ਮਾਨੇ 'ਚ ਸੁਖਬੀਰ ਬਾਦਲ ਨੂੰ ਕਹਿਣ ਲੱਗੇ ਮੈਨੇਜਮੈਂਟ ਬੜੀ ਸੋਹਣੀ ਜਾਣਦਾ ਹੈ, ਅਤੇ ਹੁਣ ਅਸੀਂ ਅੰਮ੍ਰਿਤਪਾਲ 'ਚ ਲੱਭਦੇ ਹਾਂ, ਕੱਲ੍ਹ ਨੂੰ ਕਿਸੇ ਹੋਰ 'ਚ ਲੱਭਣ ਲੱਗ ਜਾਂਗੇ। ਜਦ ਅਸੀਂ ਨਾਇਕ 'ਚ ਰਹਾਂਗੇ ਅਸੀਂ ਫਲਸਫੇ ਨਾਲ ਟੁੱਟੇ ਹੋਏ ਹਾਂ। ਇੱਕ ਤਾਂ ਇਹ ਹੈ ਕਿ ਉਹ ਜਦ ਅਸੀਂ ਨਾਇਕ ਲੱਭਦੇ ਹਾਂ, ਉਹ ਨਾਇਕ ਦੇ ਆਪਦੇ ਲੋਕ ਇਕੱਠੇ ਹੁੰਦੇ ਨੇ, ਉਹ ਜਿਹਨਾਂ ਦੇ ਹਿੱਤ ਨੇ, ਉਹ ਨਾਇਕ ਨੂੰ ਆਪਦੇ ਹਿੱਤ 'ਚ ਵਰਤਦੇ ਨੇ, ਕਿਉਂਕਿ ਸੰਗਤ ਤਾਂ ਉਹਦੇ ਨਾਲ ਹੈ ਨਹੀਂ। ਸੰਗਤ ਦਾ ਭੀੜ ਤੰਤਰ ਹੈ ਉਹਦੇ ਨਾਲ, ਕਿ ਸੰਗਤ ਦਾ ਤਾਂ ਬਹਾਨਾ ਲਾਉਂਦਾ, ਫੈਸਲੇ ਆਪਦੇ ਨੇ ਵੀ ਇਹ ਸੰਗਤ ਦਾ ਫੈਸਲਾ ਹੋ ਜੀ। ਸੰਗਤ ਦਾ ਫੈਸਲਾ ਤਾਂ ਕਿਸੇ ਜਥੇਬੰਦੀ ਨਾਲ ਹੋਣਾ ਨਾ, ਥੱਲੇ ਤੋਂ ਉੱਤੇ ਤੱਕ ਕੋਈ ਜਥੇਬੰਦੀ ਹੋਵੇ, ਕੁਛ ਹੋਰ ਹੋਵੇ। ਹੁਣ ਇਹਦੇ ਵਿੱਚ ਮੈਂ ਦੇਖਦਾ ਅੱਜ ਜੋ ਸੰਕਟ ਹੈ, ਕਿਉਂਕਿ ਇਸ ਸਾਕੇ ਨੂੰ ਸੰਕਟ ਨਾਲ ਜੋੜਨ ਦੀ ਲੋੜ ਹੈ। ਇੱਕ ਤਾਂ ਜਿਹੜਾ ਅਸੀਂ ਕਿਹਾ ਵੀ ਸੂਬਿਆਂ ਦੇ ਸਾਡੇ ਹੱਕ, ਜਿਹੜੇ ਅਸੀਂ 47 'ਚ ਅਸੀਂ ਛਾਤੀ ਪਿੱਟੀ ਜਾਈਏ, ਰੋਈ ਜਾਈਏ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਹੋ ਗਿਆ। ਹੁਣ ਮਰੇ ਹੋਏ ਬੰਦੇ ਦੇ ਉੱਤੇ ਕਹੀ ਜੋ ਵੀ ਇਹ ਮਰ ਕਿਉਂ ਗਿਆ, ਰੋਈ ਜਾਓ। ਇਹ ਦੇਖੋ ਹੋਰ ਨਾ ਮਰੇ। ਅਸੀਂ 47 'ਚ ਖੁੰਝ ਗਏ, ਨਾ ਖੁੰਝ ਗਏ, ਜਿਹਨੇ ਮਰਜ਼ੀ ਹੋਇਆ, ਜਿਹਦੀ ਗਲਤੀ ਸੀ, ਬਲਦੇਵ ਸਿੰਘ ਦੀ ਗਲਤੀ ਸੀ, ਮਾਸਟਰ ਤਾਰਾ ਸਿੰਘ ਦੀ ਗਲਤੀ ਸੀ, ਨਹੀਂ ਸੀ, ਧੋਖਾ ਹੋਇਆ। ਵੱਡੀ ਗੱਲ ਇਹ ਹੈ ਕਿ ਸੂਬਿਆਂ ਦੇ ਅਧਿਕਾਰਾਂ ਦਾ ਤਾਂ ਆਜ਼ਾਦੀ ਦੀ ਲੜਾਈ ਨੇ ਫੈਸਲਾ ਕਰਿਆ ਸੀ ਵੀ ਸੂਬੇ ਵੀ ਅਧਿਕਾਰ ਰਹਿਣਗੇ। ਕੈਬਨਿਟ ਮਿਸ਼ਨ ਬਣਾ ਬੈਠੇ ਨੇ ਗੁਰਤੇਜ ਸਿੰਘ ਜੀ, ਇਹਨਾਂ ਨੇ ਤਾਂ ਬਹੁਤ ਸਟੱਡੀ ਕਰਿਆ ਹੋਇਆ ਇਸ ਨੂੰ ਸਾਰੇ ਨੂੰ। ਜੱਜ ਸਾਹਿਬ ਬੈਠੇ ਨੇ, ਸੰਵਿਧਾਨ ਦਾ ਰੋਜ਼ ਹੀ ਗੱਲ ਕਰਦੇ ਨੇ। ਅਤੇ ਉਹ ਅਨੰਦਪੁਰ ਦਾ ਮਤਾ ਬਣ ਗਿਆ। ਮਤਾ ਅਸੀਂ ਕਦ ਬਣਾਇਆ? ਜਦ ਅਸੀਂ ਤਾਕਤ 'ਚ ਨਹੀਂ ਰਹੇ। ਜਿੱਦੇ ਅਸੀਂ ਤਾਕਤ ਲੈਣੀ ਸੀ, ਅਸੀਂ ਉਹਦੇ ਲਾਂਗੜਾ ਪੰਜਾਬ। ਇੱਥੇ ਗੱਲ ਹੋਈ ਹੈ ਕਿ 1966 ਦਾ ਪੁਨਰਗਠਨ ਕਾਨੂੰਨ ਹੈ ਜਿਹੜਾ, ਉਹ ਗੜਬੜ ਹੈ। ਗੜਬੜ ਤਾਂ ਹੈਗੀ ਹੋਈ ਹੈ, ਅਸੀਂ ਮੰਨਿਆ ਕਿਉਂ?
ਅਸੀਂ ਕਿਉਂ ਮੰਨਿਆ ਕਿ ਚੰਡੀਗੜ੍ਹ ਇਜ਼ ਏ ਸਕਸੈਸਰ ਸਟੇਟ? ਰੌਲਾ ਅਸੀਂ ਪਾਈ ਗਏ, ਧੋਖਾ ਦੇਈ ਗਏ। ਕਿਹੜੇ ਸਾਡੇ ਵਿਦਵਾਨ, ਕਿਹੜੇ ਸਾਡੇ ਲੇਖਕ ਜਿਨ੍ਹਾਂ ਨੇ ਕਿਹਾ ਵੀ ਚੰਡੀਗੜ੍ਹ ਤੁਹਾਡਾ ਹੈ ਹੀ ਨਹੀਂ ਕਾਨੂੰਨ 'ਚ। ਜੇ ਚੰਡੀਗੜ੍ਹ ਇੱਕ ਸਕਸੈਸਰ ਸਟੇਟ ਹੈ, ਉਹ ਮੈਨੂੰ ਦੱਸੋ ਵੀ ਉਹ ਫਿਰ ਪੰਜਾਬ ਦਾ ਹਿੱਸਾ ਕਿਵੇਂ ਬਣ ਗਿਆ? ਕਾਨੂੰਨ ਦੇ ਵਿੱਚ ਹੀ ਲਿਖਿਆ। ਅਸੀਂ ਉਹ ਕਾਨੂੰਨ ਮੰਨ ਲਿਆ, ਨਾਲ ਕਹਿੰਦੇ ਚੰਡੀਗੜ੍ਹ ਸਾਡਾ। ਅੱਜ ਜਿਵੇਂ ਹੁਣ ਭਗਵੰਤ ਮਾਨ ਕਰੀ ਜਾਂਦਾ, ਹਾਈ ਕੋਰਟ 'ਚ ਹਾਰ ਗਿਆ ਤੇ ਇੱਥੇ ਕਹਿੰਦਾ ਮੈਂ ਪਾਣੀ ਲੰਘਣ ਨਹੀਂ ਦੇਣਾ। ਜੇ ਹਾਈ ਕੋਰਟ ਤੋਂ ਹਾਰ ਗਿਆ ਭਾਈ, ਪਾਣੀ ਕਿਵੇਂ ਰੋਕੇਗਾ? ਕਿੰਨਾ ਚਿਰ ਰੋਕ ਲੇਗਾ? ਸੋ ਇੱਕ ਤਾਂ ਇਹ ਹੈ ਕਿ ਉਹ ਕਾਨੂੰਨ ਜੱਗੋਂ ਤੇਲਵੀਂ ਹੈ। ਅਸੀਂ ਉਹ ਕਾਨੂੰਨ ਨੂੰ ਚੁਣੌਤੀ ਦੇਣ ਦੀ ਬਜਾਏ ਕਦੇ ਅਸੀਂ 77, 78, 78, 79, 80 ਧਾਰਾ ਦੀ ਗੱਲ ਕਰਦੇ ਹਾਂ। ਜਿਹੜੀ 68 ਧਾਰਾ ਹੈ ਉਹ ਵੀ ਇਹ ਸਾਰੀਆਂ ਪਾਬੰਦੀ ਹੈ। 68 ਦੇ ਵਿੱਚੋਂ 78, 79, 80 ਨਿਕਲਦੇ ਨੇ। ਪਰ 68 ਵੀ ਛੱਡ ਦਈਏ, ਜਿਹੜੀ ਪਹਿਲੀ ਡੈਫੀਨੇਸ਼ਨ ਹੀ ਹੈ ਦੋ, ਧਾਰਾ 2 ਹਮੇਸ਼ਾ ਹਰ ਕਾਨੂੰਨ 'ਚ ਧਾਰਾ 2 ਹੁੰਦੀ ਆ। ਉਹਦੇ ਵਿੱਚ ਹੀ ਸਕਸੈਸਰ ਸਟੇਟ ਦੀ ਡੈਫੀਨੇਸ਼ਨ 'ਚ ਚੰਡੀਗੜ੍ਹ ਸਕਸੈਸਰ ਸਟੇਟ ਹੈ, ਇੱਕ ਵੱਖਰੀ ਸਟੇਟ ਹੈ, ਤਾਂ ਅਸੀਂ ਉਹਦੇ ਉੱਤੇ ਕਦੇ ਬੋਲੇ ਹੀ ਨਹੀਂ। ਉਹਦੇ ਵਿੱਚੋਂ ਕਿਉਂਕਿ ਅਸੀਂ ਆਨੰਦਪੁਰ ਦੇ ਮਤੇ ਦੀ ਗੱਲ ਨਹੀਂ ਕਰਦੇ, ਉਹ ਮਤੇ 'ਚ ਉਹ ਗੱਲ ਨਿਕਲਣੀ ਸੀ ਕਿ ਭਾਈ ਸਾਡੇ ਹੱਕ ਨੇ, ਤੁਸੀਂ ਤਾਂ ਸਾਡਾ ਕਾਨੂੰਨ ਹੀ ਮਾੜਾ ਬਣਾਤਾ, ਪਹਿਲਾਂ ਇਹਨੂੰ ਰੱਦ ਕਰੋ, ਨਵਾਂ ਕਾਨੂੰਨ ਬਣਾਓ। ਇਹ ਤਾਂ ਸਾਨੂੰ ਇਹ ਜਿਹੜਾ ਤੁਸੀਂ ਵਹੀ 'ਚ ਲਿਖ ਲਿਆ, ਇਹ ਤੁਹਾਡੀ ਵਹੀ ਹੈ, ਸਾਤੋਂ ਉਦੋਂ ਤੁਸੀਂ ਦਸਤਖਤ ਕਰਾ ਲਏ, ਸਾਨੂੰ ਨਹੀਂ ਪਤਾ ਲੱਗਿਆ, ਮੰਨ ਲੈਣਾ ਸਾਡੀ ਗਲਤੀ ਹੈ, ਪਰ ਸਾਨੂੰ ਇਹ ਮਨਜ਼ੂਰ ਨਹੀਂ। ਲੋਕ ਜਾ ਕੇ ਜਾਂਦੇ ਨਹੀਂ ਕੋਰਟਾਂ 'ਚ ਕਿ ਜੀ ਮੈਂ ਤੋਂ ਅੰਗੂਠਾ ਲਵਾਇਆ, ਮੈਨੂੰ ਇੰਨਾ ਇਹਨੇ, ਮੈਂ ਮਨੀ ਲੈਂਡਰ ਰਿਹਾ ਕਿ ਜੀ ਇਹਨਾਂ ਨੇ ਇੰਨਾ ਵਿਆਜ ਕਰਿਆ ਸੀ, ਕਿਹਾ ਸੀ, ਪਰ ਇਹ ਹੈ ਬੜਾ ਨਜਾਇਜ਼। ਅਤੇ ਅਦਾਲਤ ਕਹਿੰਦੇ ਹਾਂ ਇਹ ਤਾਂ ਬੜਾ ਨਜਾਇਜ਼ ਹੈ, ਕੱਟ ਦਿੰਦੇ ਨੇ ਉਹ, ਤੁਹਾਨੂੰ ਇੰਨਾ ਵਿਆਜ ਨਹੀਂ ਮਿਲੇਗਾ। ਮੈਂ ਕਹਿੰਦਾ ਹੋ ਗਿਆ ਉਹ ਕਾਨੂੰਨ, ਅਸੀਂ ਕਹਿੰਦਾ ਹਾਂਜੀ ਸਾਡੇ ਨਾਲ ਹੋਇਆ, ਸਾਡੀ ਸਹਿਮਤੀ ਵੀ ਸੀ, ਪਰ ਸਾਨੂੰ ਤਾਂ ਧੋਖਾ ਹੋ ਗਿਆ, ਸਾਡੇ ਸਾਹਮਣੇ ਹੋਣਾ ਗਿਆ। ਇਹ ਗੱਲ ਤਾਂ ਅਸੀਂ ਲੜਦੇ ਨਹੀਂ, ਇੱਕ ਵੀ ਧਿਰ ਇਸ ਗੱਲ 'ਤੇ ਲੜਦੀ ਦਿਖਾ ਦਿਓ। ਦੂਜਾ, ਅਸੀਂ ਇੱਕ ਧਿਰ ਨੂੰ ਜਦ ਜਾਣਿਆ, ਇੱਕ ਅਸੀਂ ਭੀੜ ਤੰਤਰ ਬਣਦਾ, ਮਾਫ ਕਰਨਾ, ਇੱਕ ਪਾਸੇ ਉਹ ਭੀੜ ਤੰਤਰ ਬਣਦਾ ਨਹੀਂ, ਇੱਕ ਪਾਸੇ ਅਸੀਂ ਵੀ ਭੀੜ ਤੰਤਰ ਬਣਦੇ ਹਾਂ। ਮੈਂ ਕੱਲ੍ਹ ਇੱਕ ਜਥੇਦਾਰ ਦਾ ਸੰਦੇਸ਼ ਸੁਣ ਰਿਹਾ ਸੀ, ਉਹ ਵਾਰ-ਵਾਰ ਕਹੇ ਇੰਦਰਾ ਨੇ ਸਾਡੇ 'ਤੇ ਐਂ ਹਮਲਾ ਕਰਿਆ। ਜਸਪਾਲ ਸਿੱਧੂ ਜੀ ਦੱਸ ਕੇ ਗਏ ਨੇ ਕਿਵੇਂ ਅਡਵਾਨੀ ਸਾਹਿਬ ਨੇ ਕਰਿਆ, ਕਿਵੇਂ ਬੰਦਿਆਂ ਦੇ ਉੱਤੇ ਕੇਸ ਨੇ RSS ਦੇ। ਉਹਨੇ ਇੱਕ ਵੀ ਗੱਲ ਨਹੀਂ ਕਹੀ ਵੀ ਇੰਦਰਾ ਮਰੀ ਨੂੰ ਤਾਂ 40 ਸਾਲ ਹੋ ਗਏ, ਹੁਣ ਸਾਡੇ 'ਤੇ ਹਮਲਾ ਕਿਹਨੇ ਕਰਿਆ? ਉਹ ਹਮਲਾ ਹੋ ਗਿਆ, ਮੰਨ ਲਿਆ ਸਾਰਾ। ਉਦੋਂ ਬਾਅਦ ਦੇ ਹਮਲੇ ਕਿਹਨੇ ਕਰੇ ਨੇ? ਪੰਜਾਬੀ ਜ਼ਰੂਰੀ ਵਿਸ਼ਿਆਂ 'ਚ ਨਹੀਂ ਹੋਏਗੀ 10ਵੀਂ 'ਚ, ਉਹ ਹਮਲਾ ਕਿਹਨੇ ਕਰਿਆ? ਉਹ ਇੰਦਰਾ ਕਰਕੇ ਗਈ ਸੀ। ਸਾਡੇ ਪਾਣੀਆਂ ਦੇ ਉੱਤੇ ਇੱਕ ਨਵਾਂ ਕਾਨੂੰਨ ਬਣਾਇਆ ਪਾਣੀਆਂ ਦਾ, ਅੰਡਰਗਰਾਊਂਡ ਵਾਟਰ, ਸੈਂਟਰ ਗਰਾਊਂਡ ਵਾਟਰ ਬੋਰਡ ਹੈ ਇੱਥੇ ਮੱਧੇ ਮਾਰਗ 'ਤੇ, ਦੇਖਿਆ ਉਹ ਜਾ ਕੇ ਕੀ ਕਰਦਾ। ਉਹ ਤੁਹਾਨੂੰ ਮੋਟਰ ਲਾਉਣੀ ਬੰਦ ਕਰੀ ਜਾ ਸਕਦੀ ਹੈ, ਇਹ ਤਾਜ਼ੇ ਕਾਨੂੰਨ ਨੇ। ਆਹ ਜਿੰਨੇ ਹਾਈਵੇ ਨੇ ਇਹਦੇ ਲਾਇਸੈਂਸ ਜਿਹੜੇ ਬਣਦੇ ਨੇ, ਤੁਹਾਡਾ ਡਰਾਈਵਿੰਗ ਲਾਇਸੈਂਸ ਨੂੰ ਭਾਰਤ ਸਰਕਾਰ ਬਣਾ ਰਹੀ ਹੈ, ਪੰਜਾਬ ਸਰਕਾਰ ਨਹੀਂ ਬਣਾ ਰਹੀ। ਅਸੀਂ ਕੀ ਗੱਲਾਂ ਕਰਨਾ? ਸੜਕਾਂ 'ਤੇ ਸਾਡਾ ਕੰਟਰੋਲ ਨਹੀਂ, ਕਿਸੇ ਚੀਜ਼ 'ਤੇ ਕੰਟਰੋਲ ਨਹੀਂ। ਕਹਿੰਦੇ ਘਰ ਖਾਣ ਨੂੰ ਦਾਣੇ ਨਹੀਂ, ਮਾਂ ਘਰਾਟੀ ਲੜਦੀ ਹੈ। ਪੱਲੇ ਸਾਡੇ ਕੀ ਹੈ? ਸਿੱਖਿਆ ਸਾਡੇ ਪੱਲੇ ਨਹੀਂ, ਸਿਹਤ ਸਾਡੇ ਪੱਲੇ ਨਹੀਂ। ਅਸੀਂ ਕਹਿੰਦੇ ਹਸਪਤਾਲਾਂ 'ਚ ਜੀ ਅਸੀਂ ਚੰਗੇ ਕਰ ਦਾਂਗੇ। ਭਾਰਤ ਸਰਕਾਰ ਨੇ ਇਮਤਿਹਾਨ ਲਿਆ MD ਦੇ ਦਾਖਲੇ ਦਾ ਪਿਛਲੇ ਸਾਲ ਦੀ, ਨੈਗੇਟਿਵ ਮਾਰਕਿੰਗ ਸੀ -120। ਮगर ਜਿਹਨੂੰ ਇਹ ਵੀ ਨਹੀਂ ਪਤਾ ਵੀ ਇਹ ਸਵਾਲ ਗਲਤ ਹੈ, ਠੀਕ ਤਾਂ ਉਹਨੂੰ ਆਉਂਦਾ ਨਹੀਂ, ਪਰ ਉਹਨੂੰ ਇਹ ਵੀ ਨਹੀਂ ਪਤਾ ਵੀ ਗਲਤ ਹੈ। -120 ਵਾਲੇ ਨੂੰ ਤੀਜੀ ਕਾਉਂਸਲਿੰਗ ਦੇ ਵਿੱਚ ਭਾਰਤ ਸਰਕਾਰ ਨੇ ਦਾਖਲੇ ਦਿਵਾਏ। ਉਹ ਜਿਹਨੂੰ ਆਉਂਦਾ ਨਹੀਂ ਉਡਾੜਾ, ਉਹ ਤੁਹਾਡੇ ਹਸਪਤਾਲਾਂ 'ਚ ਇਲਾਜ ਕਰੂਗਾ। ਸੋ ਅਸੀਂ ਜਦ ਆਪਦਾ ਹੱਕ ਜਿਹੜਾ ਹੈ ਕਿ ਅਸੀਂ ਆਪਦੇ ਇਮਤਿਹਾਨ ਆਪੇ ਲਵਾਂਗੇ, ਅਸੀਂ ਆਪਦਾ ਅਰਥਚਾਰਾ ਆਪੇ ਫੈਸਲਾ ਕਰਾਂਗੇ, ਅਸੀਂ ਕਿਹੜੀ ਫਸਲ ਬੀਜਣੀ ਹੈ ਕਿਹੜੀ ਨਹੀਂ ਬੀਜਣੀ ਉਹ ਅਸੀਂ ਫੈਸਲਾ ਕਰਾਂਗੇ। ਅਸੀਂ ਇੱਥੇ ਅਮਨ ਕਾਨੂੰਨ ਕਿਹੋ ਜਿਹਾ ਹੋਣਾ ਹੈ, ਕਿਹੋ ਜਿਹਾ, ਅਸੀਂ ਮਾੜੇ ਹੋ ਸਕਦੇ ਹਾਂ, ਅਸੀਂ ਬੇਵਕੂਫ ਹੋ ਸਕਦੇ ਹਾਂ, ਪਰ ਅਸੀਂ ਫੈਸਲੇ ਕਰਨੇ ਨਾ। ਉਹ ਜਿਹੜੇ ਅਸੀਂ ਫੈਸਲੇ ਕਰਨੇ ਨੇ, ਮੇਰੀ ਬੇਨਤੀ ਇੰਨੀ ਹੈ, ਉਹਦੇ ਉੱਤੇ ਅਸੀਂ ਗੱਲ ਨਹੀਂ ਕਰ ਰਹੇ। ਔਰ ਜਿਹੜੇ ਅਸੀਂ ਕਦੇ ਦਾਗੀ ਕਦੇ ਬਾਗੀ ਇੱਥੇ ਪੁੱਛ ਰਹੇ ਸੀ, ਮਾਫ ਕਰਨਾ, ਮੈਂ ਉਹਦੇ ਦੇਖਿਆ ਉਹਨਾਂ ਨੂੰ ਜਦ ਪੁੱਛਿਆ, ਨਹੀਂ ਜੇ ਲੋੜ ਪਈ ਫਿਰ ਦੇਖਾਂਗੇ। ਜੇ ਲੋੜ ਪਈ ਦਾ ਮਤਲਬ ਉਦੋਂ ਕਹਿਣਾ ਕਿ ਲੋੜ ਪਈ ਆ। ਜਿਹੜਾ ਬੰਦਾ ਅੱਜ ਦਿੱਲੀ ਨਾਲੋਂ ਤੋੜ ਵਿਛੋੜਾ ਕਰਕੇ, ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਦਿੱਲੀ ਨਾਲੋਂ ਸਟਾਲਨ ਦੀ ਤਰ੍ਹਾਂ ਤੋੜ ਵਿਛੋੜਾ ਕਰਕੇ ਹਰ ਗੱਲ ਦੇ ਉੱਤੇ ਨਾ ਪੰਜਾ ਨਹੀਂ ਲਾਉਂਦਾ ਵੀ ਸਾਨੂੰ ਇਹ ਮਨਜ਼ੂਰ ਨਹੀਂ, ਬਿਲਕੁਲ ਨਹੀਂ ਮਨਜ਼ੂਰ, ਲਾਓ ਜੋੜ ਜਿਹੜਾ ਲਾਉਣਾ।
ਉਹਨਾਂ ਚਿਰ ਪੰਜਾਬ ਦਾ ਭਾਰਤਾਰਾ ਨਹੀਂ ਹੋ ਸਕਦਾ, ਉਹਨਾਂ ਚਿਰ ਸਿੱਖੀ ਬਚਣੀ ਨਹੀਂ, ਉਹਨਾਂ ਚਿਰ ਇੱਥੇ ਵਿਪਰਵਾਦ ਹੀ ਆਉਣਾ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਅੱਜ ਅਸੀਂ ਜੇ 84 ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ, ਜੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ, ਉਹਨਾਂ ਦੀ ਵੀ ਲੜਾਈ ਉਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਇੱਕ ਹੱਦ ਤੱਕ ਤਾਂ ਲੜਾਈ ਇਹੀ ਸੀ ਵੀ ਪੰਜਾਬ ਦੇ ਹੱਕ ਲੈਣੇ ਨੇ। ਹੁਣ ਆਪਾਂ ਆਹ ਲੜਾਈ ਸ਼ੁਰੂ ਕਰੀਏ ਕਿ ਪੰਜਾਬ ਦੇ ਹੱਕ ਅਸੀਂ ਲਵਾਂਗੇ, ਪੰਜਾਬ ਦੇ ਹੱਕ ਕੇਂਦਰ ਤੋਂ ਲੈਣੇ ਨੇ। ਇੱਥੋਂ ਦੀ ਸਰਕਾਰ ਭਗਵੰਤ ਮਾਨ ਨੇ ਨਹੀਂ ਬਹੁਤਾ ਕੁਝ ਕਰਨਾ, ਇਹ ਤਾਂ ਉਹਨਾਂ ਦੇ ਏਜੰਟ ਬਣਨਗੇ ਉਰੋਂ ਦੀ ਸਰਕਾਰ, ਤਾਂ ਜਿਹੜੀ ਮਰਜ਼ੀ ਬਣਾ ਦਿਓ ਤੁਸੀਂ, ਆ ਜਾਣਗੀਆਂ ਸਰਕਾਰਾਂ। ਸੋ ਕੇਂਦਰ ਨਾਲ ਲੜਾਈ ਕਰਨੀ ਪਏਗੀ। ਉਹਦੇ ਵਾਸਤੇ ਚਾਹੇ ਕੋਈ ਮੋਰਚਾ ਲੱਗੇ, ਚਾਹੇ ਕੁਛ ਹੋਵੇ, ਲੀਡਰਸ਼ਿਪ ਹੌਲੀ ਹੌਲੀ ਐਮਰਜ ਹੋਏਗੀ, ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਵੀ ਬਣੇਗੀ। ਉਹੇ ਜਿਹੇ ਪਾਸੇ ਸਾਨੂੰ ਜਾਣਾ ਪੈਣਾ ਹੈ। ਇੱਕ ਆਖਰੀ ਗੱਲ ਕਹਿ ਕੇ ਖ਼ਤਮ ਕਰ ਰਿਹਾ ਬਈ ਜਿਹੜੇ ਬਹਾਦਰ ਹੁੰਦੇ ਨੇ, ਉਹ ਬਾਬਰ ਅਕਾਲੀਆਂ ਦਾ ਮੈਂ ਦੇਖ ਰਿਹਾ ਸੀ, ਉਹ ਧੰਨਾ ਸਿੰਘ ਹੋਰੀ ਇੱਕ ਜਗ੍ਹਾ 'ਤੇ ਫਸ ਗਏ, ਉਹ ਕਦੇ ਫੜਿਆ ਨਹੀਂ ਜਾਂਦਾ ਸੀ, ਉਹਦੇ ਵਾਰੰਟ ਨਿਕਲ ਗਏ, ਹੋਰ ਕਦੇ ਨਹੀਂ ਫੜਿਆ ਗਿਆ, ਉਹ ਵਿੱਚੋਂ ਨਿਕਲ ਕੇ ਭੱਜ ਜਾਂਦਾ ਸੀ। ਇੱਕ ਦਿਨ ਉਹ ਪਿਆ ਸੀ ਤੇ ਪੁਲਿਸ ਨੇ ਘੇਰਾ ਪਾ ਲਿਆ। ਹੁਣ ਹੋ ਗਿਆ ਵੀ ਇਹ ਤਾਂ ਹੁਣ ਫੜਿਆ ਜਾਣਾ। ਉਹਨਾਂ ਦਾ ਸੀ ਵੀ ਅਸੀਂ ਜੇਲ੍ਹ 'ਚ ਨਹੀਂ ਜਾਣਾ, ਅਸੀਂ ਮਰ ਜਾਣਾ, ਸ਼ਹੀਦ ਹੋ ਜਾਣਾ। ਤੇ ਇਹ ਪਤਾ ਹੀ ਨਹੀਂ ਉਹਨੇ ਲੱਗਣ ਦਿੱਤਾ ਵੀ ਕਦ ਬੰਬ ਚੱਲ ਗਿਆ। 10 ਪੁਲਿਸੀਏ ਤੇ ਇੱਕ ਅੰਗਰੇਜ਼ ਪੁਲਿਸ ਅਫਸਰ ਮਰ ਗਿਆ ਤੇ ਨਾਲ ਧੰਨਾ ਸਿੰਘ ਸ਼ਹੀਦ ਹੋ ਗਿਆ। ਸੋ ਉਹ ਜਿਹੇ ਬਹਾਦਰ ਦੀ ਲੋੜ ਹੁੰਦੀ ਹੈ, ਪਰ ਲੋੜ ਹੁੰਦੀ ਹੈ ਇੱਕ ਨਿਸ਼ਾਨੇ ਦੇ ਵਾਸਤੇ। ਜੇ ਨਿਸ਼ਾਨਾ ਕੋਈ ਨਹੀਂ, ਫਿਰ ਜਿੰਨੇ ਮਰਜ਼ੀ ਸ਼ਹੀਦੀਆਂ ਦੇਈ ਜਾਓ, ਦੁਬਿਧਾ ਮੇਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ। ਆਓ ਆਪਾਂ ਕੋਸ਼ਿਸ਼ ਕਰੀਏ ਇਸ ਪਾਸੇ ਜਾਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ। ਮੈਂ ਹੁਣ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹ ਸੀਮਤ ਸਮੇਂ ਦੇ ਵਿੱਚ ਆਪਣੇ ਵਿਚਾਰ ਰੱਖਣ। ਜਦੋਂ ਭਾਰਤ ਤੇ ਬਾਬਰ ਹਮਲਾਵਰ ਹੋਇਆ, ਜਿਹੜੇ ਉਸ ਵੇਲੇ ਦੇਸ਼ ਦੇ ਹਾਲਾਤ ਬਣੇ, ਉਹਨਾਂ ਨੂੰ ਵੇਖਦੇ ਹੋਏ ਗੁਰੂ ਨਾਨਕ ਸਾਹਿਬ ਨੇ ਇੱਕ ਉਸ ਵੇਲੇ ਆਵਾਜ਼ ਮਾਰੀ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਕੋ ਪ੍ਰਧਾਨ ਵੇ ਲਾਲੋ। ਵੀ ਖੂਨ ਦੇ ਸੋਏ ਲਈ ਗਾਏ ਗਏ ਸਨ, ਰੱਤ ਦਾ ਕੁੰਗੋ ਹੀ ਪਾਇਆ ਗਿਆ ਸੀ। ਸਾਨੂੰ ਰੋਜ਼ ਕਿਹਾ ਜਾਂਦਾ ਇਹਨੂੰ ਭੁੱਲ ਜਾਓ, ਪੁਰਾਣੀ ਗੱਲ ਹੋ ਗਈ, ਵਕਤ ਦੇ ਨਾਲ ਬਦਲ ਜਾਣਾ ਚਾਹੀਦਾ। ਵਕਤ ਦੇ ਨਾਲ ਬੀਤੇ ਇਤਿਹਾਸ ਤੋਂ ਸਿੱਖਣਾ ਜ਼ਰੂਰ ਚਾਹੀਦਾ, ਲੇਕਿਨ ਇਤਿਹਾਸ ਨੂੰ ਭੁੱਲ ਨਹੀਂ ਜਾਣਾ ਚਾਹੀਦਾ ਕਦੀ ਵੀ। ਇੱਕ ਬੇਨਤੀ ਕਰਾਂ, ਇਤਿਹਾਸ ਸਦਾ ਜੇਤੂਆਂ ਦਾ ਹੁੰਦਾ ਹੈ, ਹਾਰਿਆਂ ਦਾ ਕਾਹਦਾ ਇਤਿਹਾਸ ਹੈ? ਜਿਹੜੇ ਜੇਤੂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਾਉਂਦੇ ਨੇ, ਉਹੀ ਦੁਨੀਆ ਦੇ ਸਾਹਮਣੇ ਆਉਂਦਾ ਹੈ। ਬਾਬਰ ਜ਼ਾਲਮ ਸੀ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਤੋਂ ਜ਼ਾਬਰ ਹੈ, ਲੇਕਿਨ ਜਿਹੜੇ ਮਜ਼ਲੂਮਾਂ ਨੇ ਉਸ ਵੇਲੇ ਸੰਤਾਪ ਭੋਗਿਆ, ਕਦੀ ਉਹਨਾਂ ਦੇ ਇਤਿਹਾਸ ਦੀ ਗੱਲ ਹੋਈ ਹੈ? ਬਾਬਰ ਦੇ ਇਤਿਹਾਸ ਦੀ ਉਹ ਗੱਲ ਹੁੰਦੀ ਹੈ? ਇਤਿਹਾਸ ਜੇਤੂਆਂ ਦਾ ਹੁੰਦਾ ਹੈ। ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਲੀਡਰਸ਼ਿਪ ਦੀ, ਮੈਂ ਕਹਾਂਗਾ ਲੀਡਰਸ਼ਿਪ ਕ੍ਰਾਈਸਿਸ ਦੀ। ਕੀ ਲੀਡਰਸ਼ਿਪ ਕ੍ਰਾਈਸਿਸ ਸਿੱਖ ਕੌਮ ਦੇ ਵਿੱਚ ਪਹਿਲੀ ਵਾਰੀ ਆਇਆ? ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਪਿਆਰਾ ਲਾਲ ਗਰਗ ਜੀ ਦਾ। ਇਹਨਾਂ ਇੱਕ ਬੜੀ ਅਨਮੋਲ ਗੱਲ ਕਹੀ ਹੈ, ਕੌਮਾਂ ਦੇ ਸੰਘਰਸ਼ ਕੌਮਾਂ ਦੇ ਫਲਸਫੇ ਤੇ ਜੀਂਦੇ ਨੇ। ਜਿਸ ਵੇਲੇ ਉਸ ਫਲਸਫੇ ਦੇ ਨਾਲ ਸਮਝੌਤੇ ਕੀਤੇ ਜਾਂਦੇ ਨੇ, ਫਿਰ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਕੌਮਾਂ ਟਿਕ ਨਹੀਂ ਸਕਦੀਆਂ। ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਥੇ ਭੇਜਿਆ, ਜਿਹਨੇ ਪਹਿਲਾ ਸਿੱਖ ਰਾਜ ਕਾਇਮ ਕਰ ਦਿੱਤਾ। ਚੰਦ ਮਹੀਨਿਆਂ ਦੇ ਵਿੱਚ ਖਤਮ ਹੋ ਗਿਆ। ਕਾਰਨ ਕੀ ਸੀ? ਲੀਡਰਸ਼ਿਪ ਕ੍ਰਾਈਸਿਸ।
ਲੀਡਰਸ਼ਿਪ ਤੇ ਸਥਾਪਿਤ ਹੋ ਚੁੱਕੀ ਸੀ ਬੰਦਾ ਸਿੰਘ ਬਹਾਦਰ ਦੀ, ਲੇਕਿਨ ਫਿਲਾਸਫੀਕਲ ਕ੍ਰਾਈਸਿਸ ਖੜਾ ਹੋ ਗਿਆ ਸੀ, ਸਿਧਾਂਤਕ ਕ੍ਰਾਈਸਿਸ ਖੜਾ ਹੋ ਗਿਆ ਸੀ। ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਜਦੋਂ ਸਿੱਖ ਕੌਮ ਦੇ ਵਿੱਚ ਸਿਧਾਂਤਕ ਕ੍ਰਾਈਸਿਸ ਖੜੇ ਹੁੰਦੇ ਨੇ। ਸਾਡੇ ਦੇ ਸਤਿਗੁਰੂ ਨੇ ਇੱਕ ਫੈਸਲਾ ਦੇ ਦਿੱਤਾ ਸਾਨੂੰ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਫਿਰ ਸਾਡੇ ਵਿੱਚ ਫਿਲਾਸਫੀਕਲ ਕ੍ਰਾਈਸਿਸ ਕਿਉਂ ਆਉਂਦੇ ਨੇ? ਇਹਦਾ ਮਤਲਬ ਜਾਂ ਤਾਂ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ, ਜੇ ਸਮਝਿਆ ਤੇ ਓਪਰੇ ਰੂਪ 'ਚ ਸਮਝਿਆ, ਅਸੀਂ ਉਹਨੂੰ ਅਪਣਾਉਣਾ ਨਹੀਂ ਚਾਹੁੰਦੇ, ਉਹਨਾਂ ਸਿਧਾਂਤਾਂ ਦੇ ਦ੍ਰਿੜਤਾ ਨਾਲ ਖਰੋਣਾ ਨਹੀਂ ਚਾਹੁੰਦੇ। ਮੈਂ ਗੱਲ ਥੋੜ੍ਹਾ ਜਿਹਾ ਦੂਸਰੇ ਪਾਸੇ ਜਾ ਰਿਹਾ, ਮੈਨੂੰ ਬੜੀ ਹੈਰਾਨਗੀ ਹੁੰਦੀ ਹੈ। ਸਿੱਖ ਕੌਮ ਦੇ ਮੌਜੂਦਾ ਇਤਿਹਾਸ ਦੇ ਵਿੱਚ ਸਿੱਖ ਕੌਮ ਨਾਲ ਸਭ ਤੋਂ ਵੱਡਾ ਧੋਖਾ ਜਿਹੜਾ ਹੋਇਆ ਉਹ ਅਕਾਲੀ ਦਲ ਵੱਲੋਂ ਹੋਇਆ, ਔਰ ਅਕਾਲੀ ਦਲ ਵੱਲੋਂ ਇਸ ਕਰਕੇ ਹੋਇਆ ਕਿਉਂਕਿ ਇੱਕ ਬੰਦੇ ਦੀ ਪਾਰਟੀ ਬਣ ਗਈ ਪ੍ਰਕਾਸ਼ ਸਿੰਘ ਬਾਦਲ ਦੀ। ਜਿਹੜੇ ਜੂਨ 84 ਦੇ ਸਾਕੇ ਦੀ ਗੱਲ ਕਰ ਰਹੇ ਹਾਂ, ਇਹਦੇ ਬਾਅਦ ਵੀ ਇੱਕ ਸਮਝੌਤਾ ਹੋਇਆ। ਲੜਾਈ ਕਿੰਨੇ ਲੜੀ? ਜੁਝਾਰੂ ਸਿੰਘਾਂ ਨੇ। ਸ਼ਹਾਦਤਾਂ ਕਿਹਨਾਂ ਦੀਆਂ ਹੋਈਆਂ? ਜੁਝਾਰੂ ਸਿੰਘਾਂ ਦੀਆਂ। ਸਰਕਾਰ ਕਿਹਦੀ ਬਣੀ? ਸੁਰਜੀਤ ਸਿੰਘ ਬਰਨਾਲਾ ਦੀ। ਜਿੱਦਾਂ ਇਹ ਵੀ ਪਤਾ ਸੀ ਬਹੁਤਾ ਚਿਰ ਨਹੀਂ ਚੱਲਣੀ, ਪ੍ਰਕਾਸ਼ ਸਿੰਘ ਬਾਦਲ ਨੇ ਰਹਿਣ ਨਹੀਂ ਦੇਣੀ, ਉਹਨੂੰ ਪਾਸੇ ਕਰਕੇ ਸਰਕਾਰ ਨਹੀਂ ਚਲਾਈ ਜਾ ਸਕਦੀ, ਉਹ ਏਡੀ ਤਾਕਤਵਰ ਚੀਜ਼ ਬਣ ਚੁੱਕਾ ਸੀ। ਅੱਜ ਸਿੱਖ ਕੌਮ ਨੇ ਪ੍ਰਕਾਸ਼ ਸਿੰਘ ਬਾਦਲ, ਉਹਦਾ ਪੁੱਤਰ, ਉਹਦੀ ਪਾਰਟੀ ਨੂੰ ਰਿਜੈਕਟ ਕਰਤਾ। ਮੈਂ ਕਹਾਂਗਾ ਐਸਾ ਸਮਾਂ ਆਇਆ ਜਿਹਦੀ ਬੜੇ ਚਿਰ ਤੋਂ ਇੰਤਜ਼ਾਰ ਕਰ ਰਹੇ ਸਾਂ। ਜਮਾ ਕਰਨਾ ਪਤਾ ਨਹੀਂ ਕਿੰਨੀਆਂ ਸਟੇਜਾਂ ਤੇ ਮੈਂ ਬੜੇ ਸਾਰੇ ਵਿਦਵਾਨਾਂ ਨੂੰ ਸੁਣਿਆ ਵੀ ਮੁਸੀਬਤ ਸਾਡੇ ਕੋਲੋਂ ਕਦੋਂ ਲਵੇਗੀ, ਕਦੋਂ ਖਤਮ ਹੋਏਗੀ। ਜਿਵੇਂ ਹੀ ਅਕਾਲੀ ਦਲ ਦੇ ਖਤਮ ਹੋਣ ਦੀ ਗੱਲ ਹੋਈ, ਸਿੱਖ ਕੌਮ, ਸਿੱਖ ਵਿਦਵਾਨਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ, ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਜੀ। ਅਕਾਲੀ ਦਲ ਨੇ ਸਿੱਖ ਕੌਮ ਦੀ ਜੋ ਵੀ ਅਗਵਾਈ ਕੀਤੀ ਕਿ ਗੁਰਮਤਿ ਸਿਧਾਂਤਾਂ ਅਨੁਸਾਰ ਸੀ, ਬਿਲਕੁਲ ਉਲਟ ਸੀ। ਸਿੱਖ ਸਿਧਾਂਤਾਂ ਨੂੰ ਮਲੀਆ ਮੇਟ ਕੀਤਾ ਗਿਆ, ਗੁਰਮਤਿ ਸਿਧਾਂਤਾਂ ਨੂੰ ਰੋਲ ਦਿੱਤਾ ਗਿਆ। ਸਿੱਖ ਦੇ ਖਾਤਮੇ ਦੇ, ਸਿੱਖੀ ਦੇ ਖਾਤਮੇ ਦੇ ਬੰਨ੍ਹ ਨੂੰ ਬੰਨ੍ਹ ਦਿੱਤੇ ਗਏ, ਜਿਹਦਾ ਸੰਤਾਪ ਅੱਜ ਅਸੀਂ ਭੋਗ ਰਹੇ ਹਾਂ। ਕਿ ਇੱਕ ਪ੍ਰਕਾਸ਼ ਸਿੰਘ ਬਾਦਲ ਹੀ ਗਲਤ ਸੀ, ਉਹਦੀ ਪਾਰਟੀ ਦੇ ਬਾਕੀ ਬੰਦੇ ਚੰਗੇ ਨੇ, ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਬਾਕੀ ਪਾਰਟੀ ਨੂੰ ਬਚਾ ਲਓ ਕਿ ਅਕਾਲੀ ਦਲ ਨੂੰ ਬਚਾਉਣਾ ਹੈ। ਕਿ ਉਸ ਲੀਡਰਸ਼ਿਪ ਨੂੰ ਟੋਟਲ ਇਗਨੋਰ ਕਰ ਸਕੋਗੇ? ਹੋ ਸਕੇਗੀ ਜੀ? ਪੁੱਛਣਾ ਚਾਹੁੰਦਾ, ਹੋ ਸਕੇਗੀ? ਉਹ ਦੁੱਧ ਨਾਲ ਧੋਤੇ ਨੇ, ਉਹਨਾਂ ਨੂੰ ਦੁਬਾਰਾ ਰਿਵਾਈਵ ਕਰਨਾ ਚਾਹੁੰਦੇ ਹਾਂ। ਜਿਵੇਂ ਅਕਾਲੀ ਦਲ ਨਾਂ ਦੇ ਬਗੈਰ ਸਾਡਾ ਕੰਮ ਨਹੀਂ ਚੱਲਦਾ। ਕੌਮਾਂ ਸੁਚੱਜੀ ਅਗਵਾਈ ਦੇ ਬਗੈਰ ਅੱਗੇ ਨਹੀਂ ਵੱਧ ਸਕਦੀਆਂ। ਲੇਕਿਨ ਇਹ ਲੀਕ ਖਿੱਚ ਦੇਣੀ ਕਿ ਇਹੀ ਇੱਕ ਸਾਡੀ ਸਿਆਸੀ ਪਾਰਟੀ ਹੈ, ਇਸ ਤੋਂ ਵੱਡਾ ਆਪਣੇ ਆਪ ਨਾਲ ਧੋਖਾ ਨਹੀਂ ਹੋ ਸਕਦਾ। ਅੱਜ ਲੋੜ ਹੈ ਇਸ ਗੱਲ ਦੀ ਕਿ ਨਵੀਂ ਲੀਡਰਸ਼ਿਪ ਉੱਭਰੇ। ਉਹ ਲੀਡਰਸ਼ਿਪ ਉੱਭਰੇ ਜਿਹੜੀ ਸਿਧਾਂਤਾਂ ਤੇ ਖੜੀ ਹੋਵੇ, ਜਿਹਨੂੰ ਗੁਰਮਤਿ ਸਿਧਾਂਤਾਂ ਦੀ ਸਮਝ ਹੋਵੇ, ਜਿਹੜੇ ਕੁਰਸੀ ਨਾਲੋਂ ਜ਼ਿਆਦਾ ਪੰਥਕ ਹਿੱਤਾਂ ਦੀ ਗੱਲ ਕਰੇ। ਮੈਂ ਸਤਿਕਾਰਯੋਗ ਬੈਂਸ ਸਾਹਿਬ ਬੜੇ ਜਿਸ ਵੇਲੇ ਵਿਚਾਰ ਕਰ ਰਹੇ ਸਨ, ਮੈਂ ਉਸ ਵੇਲੇ ਪਹੁੰਚਿਆ। ਇਹਨਾਂ ਨੇ ਗੱਲ ਕਹੀ ਸੀ, ਮੈਂ ਉਹਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਨਾ ਚਾਹੁੰਦਾ। ਲੀਡਰਸ਼ਿਪ ਦਾ ਕੰਮ ਸਿਰਫ ਗੱਦੀ ਹਾਸਲ ਕਰਨਾ ਨਹੀਂ ਹੁੰਦਾ। ਜਿਹੜੀ ਲੀਡਰਸ਼ਿਪ ਸਿਰਫ ਗੱਦੀ ਹਾਸਲ ਕਰਨ ਦੇ ਮਕਸਦ ਨਾਲ ਬਣਦੀ ਹੈ,
ਉਹ ਕਦੀ ਕੌਮ ਦਾ ਹਿੱਤ ਨਹੀਂ ਸੋਚ ਸਕਦੀ, ਕਿਉਂਕਿ ਉਹਨੂੰ ਪਹਿਲਾਂ ਤਾਂ ਆਪਣਾ ਹਿੱਤ ਹੋਏਗਾ ਕਿ ਮੈਂ ਕਿਵੇਂ ਕੁਰਸੀ ਤੇ ਕਾਬਜ਼ ਹੋ ਸਕਣਾ। ਲੀਡਰਸ਼ਿਪ ਉਹ ਵੀ ਹੁੰਦੀ ਹੈ ਜਿਹੜੀ ਸਿੱਖ ਕੌਮ ਦੇ ਵਿੱਚ ਜਾਗਰਤੀ ਪੈਦਾ ਕਰੇ। ਜੂਨ 84 ਤੋਂ ਪਹਿਲੇ ਜਿਹੜੇ ਹਾਲਾਤ ਸਨ, ਦੋ ਤਰ੍ਹਾਂ ਦੀ ਲੀਡਰਸ਼ਿਪ ਸੀ, ਇੱਕ ਕੁਰਸੀ ਤੇ ਕਾਬਜ਼ ਹੋਣ ਵਾਲੀ, ਇੱਕ ਸਿੱਖ ਕੌਮ ਦੇ ਵਿੱਚ ਜਾਗਰਤੀ ਪੈਦਾ ਕਰਨ ਵਾਲੀ। ਔਰ ਮੈਂ ਸਮਝਣਾ ਇਹੋ ਜਿਹੇ ਸਮੇਂ ਦੇ ਉੱਤੇ ਜਿਸ ਵੇਲੇ ਕੌਮ ਵੱਡੇ ਨਿਗਾਰ 'ਚ ਜਾ ਰਹੀ ਹੋਵੇ, ਉਹ ਜਾਗਰਤੀ ਪੈਦਾ ਕਰਨ ਵਾਲੀ ਲੀਡਰਸ਼ਿਪ ਦੀ ਵਧੇਰੇ ਲੋੜ ਹੁੰਦੀ ਹੈ। ਕਿਉਂਕਿ ਜੇ ਕੌਮ ਦੇ ਵਿੱਚ ਜਾਗਰਤੀ ਆ ਜਾਏਗੀ, ਕੌਮ ਸਿਧਾਂਤਾਂ ਪ੍ਰਤੀ ਦ੍ਰਿੜ ਹੋ ਜਾਏਗੀ, ਤੇ ਲੀਡਰਸ਼ਿਪ ਦੀ ਪਛਾਣ ਵੀ ਕਰ ਸਕੇਗੀ। ਅੱਜ ਸਾਡੀ ਸਭ ਤੋਂ ਵੱਡੀ ਘਾਟ ਇਹ ਹੈ, ਅਸੀਂ ਇੱਕ ਵਿਚਾਰਧਾਰਾ ਜਿਹੜੀ ਭਾਰਤ ਦੇ ਵਿੱਚ ਬਣੀ ਹੋਈ ਹੈ ਕਿ ਪੋਲੀਟਿਕਸ ਇਜ਼ ਦਾ ਵਰਸਟ ਗੇਮ ਬੀਇੰਗ ਪਲੇਡ ਬਾਈ ਦਾ ਵੈਸਟ ਪੀਪਲ ਇਨ ਦਾ ਵਰਸਟ ਮੈਨਰ, ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਗੁਰੂ ਪਿਆਰਿਓ, ਸਿਆਸਤ ਬੜੀ ਪਵਿੱਤਰ ਚੀਜ਼ ਹੈ। ਸਿਆਸਤ ਦੇ ਬਗੈਰ ਦੁਨੀਆ ਦਾ ਕੰਮ ਨਹੀਂ ਚੱਲ ਸਕਦਾ, ਕੌਮਾਂ ਦੀਆਂ ਤਕਦੀਰਾਂ ਨਹੀਂ ਬਦਲ ਸਕਦੀਆਂ। ਲੇਕਿਨ ਸਿੱਖ ਦੀ ਸਿਆਸਤ, this is not the worst game, this is the best game. This has to be played in the best manner. ਗੁਰਮਤਿ ਸਿਧਾਂਤਾਂ ਅਨੁਸਾਰ ਸਾਨੂੰ ਆਪਣੀ ਸਿਆਸਤ ਬਣਾਉਣੀ ਪਏਗੀ, ਔਰ ਉਹਦੇ ਵਾਸਤੇ ਬੰਦੇ ਵੀ ਉਹ ਚੁਣਨੇ ਪੈਣਗੇ ਜਿਹੜੇ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜ ਹੋਣ, ਜਿਨ੍ਹਾਂ ਨੂੰ ਸਿਰਫ ਕੁਰਸੀ ਦੀ ਤਾਕ ਨਾ ਹੋਵੇ, ਜਿਨ੍ਹਾਂ ਨੂੰ ਕੌਮ ਦੇ ਹਿੱਤਾਂ ਦੀ ਗੱਲ ਹੋਵੇ। ਐਸੀ ਲੀਡਰਸ਼ਿਪ ਜੂਨ 84 ਤੋਂ ਪਹਿਲਾਂ ਪੈਦਾ ਹੋਈ ਸੀ। ਹਾਂ, ਮੈਂ ਜਿਹੜੀ ਗੱਲ ਕਰਨ ਲੱਗਾ ਸ਼ਾਇਦ ਕਈਆਂ ਨੂੰ ਹਜ਼ਮ ਨਾ ਹੋਵੇ, ਉਹ ਜਿਨ੍ਹਾਂ ਨੂੰ ਉਹ ਲੀਡਰਸ਼ਿਪ ਬਰਦਾਸ਼ਤ ਨਹੀਂ ਸੀ ਹੋ ਰਹੀ, ਅੱਜ ਭਾਵੇਂ ਉਹ ਜੂਨ 84 ਦੇ ਸਾਕੇ ਨੂੰ ਮਨਾ ਰਹੇ ਹੋਣ, ਪਰ ਉਹਨਾਂ ਨੇ ਉਹ ਲੀਡਰਸ਼ਿਪ ਮਰਵਾਈ ਹੈ। ਉਹ ਭਾਈਵਾਲ ਸਨ ਉਹਨੂੰ ਮਰਵਾਉਣ ਦੇ ਵਿੱਚ। ਮੈਂ ਲਫ਼ਜ਼ ਮਿਹਨਤ ਨਹੀਂ ਕਰਿਆ ਕਰਦਾ, ਮੈਂ ਸੱਚੀ ਗੱਲ ਨੂੰ ਸਾਹਮਣੇ ਕਹਿਣ 'ਚ ਬਿਲੀਵ ਕਰਦਾ ਕਿ ਉਹਨਾਂ ਨੂੰ ਬਰਦਾਸ਼ਤ ਸੀ ਉਹ ਲੀਡਰਸ਼ਿਪ। ਅੱਜ ਵੀ ਬਰਦਾਸ਼ਤ ਨਹੀਂ ਹੋਏਗੀ। ਜਾਗਣਾ ਕੌਮ ਨੂੰ ਪਏਗਾ। ਔਰ ਜਿੰਨਾ ਚਿਰ ਗੁਰਬਾਣੀ ਦੀ ਟੇਕ ਨਹੀਂ ਲਵਾਂਗੇ, ਗੁਰਬਾਣੀ ਨੂੰ ਸਮਝਾਂਗੇ ਨਹੀਂ, ਗੁਰਬਾਣੀ ਨੂੰ ਵਿਚਾਰਾਂਗੇ ਨਹੀਂ, ਉਹਨਾਂ ਚਿਰ ਉਹ ਚੇਤਨਤਾ ਨਹੀਂ ਆ ਸਕਦੀ ਜਿਹੜੀ ਸਿੱਖ ਨੂੰ ਚਾਹੀਦੀ ਹੈ। ਉਸ ਸਿਆਸਤ 'ਤੇ ਨਹੀਂ ਤੁਰ ਸਕਦੇ, ਉਸ ਰਸਤੇ 'ਤੇ ਨਹੀਂ ਤੁਰ ਸਕਦੇ ਜਿਹੜਾ ਰਸਤਾ ਸਿੱਖ ਦੇ ਵਾਸਤੇ ਹੈ। ਮੈਂ ਅੱਜ ਦੀ ਜਿਹੜਾ ਲੀਡਰਸ਼ਿਪ ਵਾਲਾ ਹਾਲਾਤ ਨੇ ਸਾਡੇ ਸਾਹਮਣੇ, ਕਿ ਅੱਜ ਵੀ ਅਸੀਂ ਫੈਸਲੇ ਭਾਵਕ ਹੋ ਕੇ ਨਹੀਂ ਕਰ ਰਹੇ। ਖਿਮਾ ਕਰਨਾ, ਮੇਰਾ ਕਿਸੇ ਨਾਲ ਵਿਰੋਧ ਨਹੀਂ ਤੇ ਨਾ ਕਿਸੇ ਨਾਲ ਮੇਰੀ ਯਾਰੀ ਹੈ, ਮੇਰੀ ਤੇ ਮੇਰੇ ਗੁਰੂ ਪ੍ਰਤੀ ਵਫਾਦਾਰੀ ਹੈ। ਜਿਨ੍ਹਾਂ ਨੂੰ ਅਸੀਂ ਨਵਾਂ ਚੁਣਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਸਵਾਏ ਭਾਵਕ ਲੈਕਚਰਾਂ ਦੇ ਹੋਰ ਅਸੀਂ ਕੀ ਵੇਖਿਆ। ਜਿਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦੇ, ਉਹਨਾਂ ਦਾ ਪਿਛੋਕੜ ਕੀ ਵੇਖਿਆ। ਫੈਸਲਾ ਲੀਡਰਸ਼ਿਪ ਨੇ ਨਹੀਂ ਕਰਨਾ ਖਾਲਸਾ ਜੀ, ਤੁਸੀਂ ਕਰਨਾ ਕਿ ਤੁਸੀਂ ਕਿਸ ਰਸਤੇ ਜਾਣਾ ਚਾਹੁੰਦੇ ਹੋ। ਕੌਮ ਨੇ ਫੈਸਲਾ ਕਰਨਾ ਅਸੀਂ ਕਿਸ ਰਸਤਾ ਜਾਣਾ ਚਾਹੁੰਦੇ ਹਾਂ। ਜਿਸ ਰਸਤੇ 'ਤੇ ਜਾਣਾ ਚਾਹੁੰਦੇ ਹਾਂ ਉਹੋ ਜਿਹੀ ਲੀਡਰਸ਼ਿਪ ਚੁਣਨੀ ਪਏਗੀ। ਲੇਕਿਨ ਇੱਕ ਗੱਲ ਦਾ ਖਿਆਲ ਰੱਖਣਾ, ਅਸੀਂ ਸਿੱਖ ਹਾਂ, ਸਾਨੂੰ ਸਿੱਖੀ ਦੇ ਮਾਰਗ 'ਤੇ ਚੱਲ ਕੇ ਪ੍ਰਾਪਤ ਕਰਨਾ ਹੈ ਜੋ ਕੁਝ ਕਰਨਾ ਹੈ, ਭਾਵੇਂ ਧਰਮ ਹੈ ਭਾਵੇਂ ਸਿਆਸਤ ਹੈ, ਸਾਡੀ ਸਿੱਖੀ ਸਿਧਾਂਤਾਂ ਤੋਂ ਬਗੈਰ ਨਹੀਂ ਹੋ ਸਕਦੀ। ਜੇ ਸਿੱਖ ਦਾ ਆਚਰਣ ਨਹੀਂ, ਮੈਂ ਗੱਲ ਨੂੰ ਥੋੜ੍ਹਾ ਜਿਹਾ ਹੋਰ ਪਾਸੇ ਲਿਜਾ ਰਿਹਾ। ਗੁਰੂ ਨਾਨਕ ਸਾਹਿਬ ਨੇ ਸਿੱਖੀ ਸ਼ੁਰੂ ਕਿੱਥੋਂ ਕੀਤੀ? ਕੀ ਮਕਸਦ ਹੈ? ਕਿਵੇਂ ਸਚਿਆਰਾ ਹੋਈਏ, ਟਰੁਥਫੁਲ ਕਿਵੇਂ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਸਾਡਾ ਤਾਂ ਮਕਸਦ ਟਰੁਥਫੁਲ ਹੋਣਾ ਹੈ, ਸਾਡਾ ਜੀਵਨ ਟਰੁਥਫੁਲ ਹੋਣਾ ਹੈ, ਸਚਿਆਰ ਹੋਣਾ ਹੈ।
ਸੱਚਿਆਰ ਹੋ ਕੇ ਹੀ ਕੋਈ ਸੱਚੀ ਲੀਡਰਸ਼ਿਪ ਲੱਭ ਸਕਦੇ ਆ। ਬੜੀ ਲੋੜ ਹੈ ਨਵੀਂ ਲੀਡਰਸ਼ਿਪ ਇਮਰਜ ਹੋਵੇ, ਉਹਦਾ ਇੰਤਜ਼ਾਰ ਵੀ ਕਰੀਏ, ਉਹਦੀ ਭਾਲ ਵੀ ਕਰੀਏ, ਲੇਕਿਨ ਭਾਵਕ ਹੋ ਕੇ ਕਿਸੇ ਦੇ ਮਗਰ ਨਾ ਲੱਗੀਏ। ਇੱਕ ਵਾਰੀ ਫਿਰ ਧੋਖਾ ਖਾ ਜਾਾਂਗੇ, ਪਹਿਲਾਂ ਬੜਾ ਧੋਖਾ ਖਾ ਚੁੱਕੇ ਆ। ਮੈਂ ਇੱਕ ਵਾਰੀ ਫਿਰ ਅਖੀਰ ਦੇ ਉੱਤੇ ਇੰਨੀ ਬੇਨਤੀ ਕਰਨਾ ਚਾਹੁੰਦਾ, ਮਤ ਆਸ ਕਰੋ ਇਹਨਾਂ ਤੇ ਕਿ ਦੋ ਬੰਦੇ ਬਦਲ ਜਾਣਗੇ ਤੇ ਇੱਕ ਪਾਰਟੀ ਦੂਸਰੇ ਨਜ਼ਰ ਨਹੀਂ ਆਉਂਦਾ। ਮੌਜੂਦਾ ਲੀਡਰਸ਼ਿਪ ਦੇ ਵਿੱਚ ਮੈਂ ਕਿਸੇ ਬਾਰੇ ਆਪ ਜੀ ਨੂੰ ਸਲੇ ਨਜ਼ਰ ਨਹੀਂ ਆਉਂਦਾ। ਮੌਜੂਦਾ ਲੀਡਰਸ਼ਿਪ ਦੇ ਵਿੱਚ ਮੈਂ ਕਿਸੇ ਬਾਰੇ ਆਪ ਜੀ ਨੂੰ ਕਹਾਂ ਕਿ ਇਹਨੂੰ ਅਪਣਾ ਲਓ, ਖਿਮਾ ਕਰਨਾ, ਮੈਨੂੰ ਤਾਂ ਕੋਈ ਪ੍ਰਵਾਨ ਹੋ ਨਹੀਂ ਰਿਹਾ, ਤੁਹਾਨੂੰ ਹੋ ਰਿਹਾ ਹੋਵੇ, ਤੁਸੀਂ ਫੈਸਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਖਾਲਸਾ ਜੀ ਦਾ, ਜਿਹੜਾ ਇਹਨਾਂ ਨੇ ਸਾਡੇ ਸਾਹਮਣੇ ਲਿਆਂਦਾ ਕਿ ਵਿਅਕਤੀ ਕੁਛ ਨਹੀਂ ਰੱਖਦਾ। ਬਾਦਲ ਸਾਹਿਬ ਇਸ ਸੰਸਾਰ ਤੇ ਆਏ ਚਲੇ ਗਏ, ਲੇਕਿਨ ਜੋ ਛੱਡ ਕੇ ਗਏ ਬਾਦਲਵਾਦ, ਉਹ ਸਾਰੇ ਗਰੁੱਪਾਂ ਵਿੱਚ ਹੈ। ਕੋਈ ਗਰੁੱਪ ਐਵੇਂ ਦਾ ਨਹੀਂ ਜਿਹੜਾ ਗਰੁੱਪ 'ਚ ਉਹ ਨਾ ਹੋਵੇ। ਵੱਡੇ ਸਤਿਕਾਰਯੋਗ ਲੀਡਰ ਸਿਮਰਜੀਤ ਸਿੰਘ ਮਾਨ ਜਦੋਂ ਆਪਣੀ ਪਾਰਟੀ ਦੇ ਵਾਰਸ ਆਪਣੇ ਪਰਿਵਾਰ 'ਚੋਂ ਬਣਾਉਂਦੇ ਆ ਤਾਂ ਉਹੀ ਰਸਤੇ 'ਤੇ ਹੁੰਦੇ ਆ। ਭਾਵੇਂ ਉਹ ਦਾਅਵਾ ਕਰਦੇ ਆ ਕਿ ਅਸੀਂ ਬਾਦਲ ਗਰੁੱਪ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ, ਪਰੰਤੂ ਜਿਹੜੇ ਕਹਿੰਦੇ ਅਸੀਂ ਬਾਦਲ ਦੇ ਉਲਟਾ ਕਰਦੇ ਉਹੀ ਨੇ ਜੋ ਕੁਛ ਉੱਥੇ ਫਨੋਮਨਾ ਆ। ਸੋ ਮੈਂ ਹੁਣ ਅੱਗੇ ਬੇਨਤੀ ਕਰਦਾ, ਸਾਡੇ 'ਚ ਦਦਾਰ ਸਿੰਘ ਨਲਵੀ ਜੀ ਹੈ ਜਿਨ੍ਹਾਂ ਨੇ ਹਰਿਆਣਾ ਕਮੇਟੀ ਵਾਸਤੇ ਸੰਘਰਸ਼ ਵੀ ਲੜਿਆ ਸੀ, ਅਤੇ ਉਹ ਸਾਨੂੰ ਅੱਜ ਦੇ ਦਿਨ ਦੇ ਉੱਤੇ ਆਪਣੇ ਸ਼ਬਦਾਂ ਦੀ ਸਾਂਝ ਪਾਉਣ। परम सत्कारयोग दो पासे बैठी गुरु रूप खालसा जीओ, वाहिगुरू जी का खालसा, वाहिगुरू जी की फतेह। मैं बिल्कुल सधारण बंदा, ना विद्वान ना व्याख्याकार, सिंपल आदमी हाँ। तो इन्होंने मैनू अज शायद बोलने वास्ते स्टेज पर बैठने वास्ते इस करके मौका दिता है कि भी मैं हरियाणे तो हाँ। इन्हों का बहुत बहुत धन्यवाद है। हरियाणे के सिखों नूं कदी किसी पुछया नहीं, कदी किसी समझा नहीं, जदों कि हरियाणे के सिख भी इस वड्डे पंथ परिवार का हिस्सा हैं। चलो ये मेरा विशा नहीं, गिला शिकवा मेरा कदी जिंदगी च सब्जैक्ट रहा नहीं। मैं गल करना चाहांगा डॉक्टर प्यारे लाल जी तो अगे आके कि 1966 के पंजाब पुनर्गठन एक्ट दे विच जिहड़ा चंडीगढ़ नूं एक सक्सैसर स्टेट मान के जो आप गलती की, लोड़ है कि उस गलती नूं आपां सुधारीए। सुधार किस तरह सकते हाँ? मेरे मन च गल्लां बहुत ने, पाखड़ा दूजा तीजा 100 साढ़े नाल होईयां ने, वधीकियां होईयां ने। मेरे मन च एक मोटी गल है कि जिस अपना शरीर है ताड़ा है, जे इत्थे सिर नहीं हैगा तो आपां नूं कोई जोगा नहीं समझेगा। साडे कोल चंडीगढ़ इस सूबे की राजधानी नहीं, साढ़े को सिर नहीं। और मैं ये गल कहनी कि चाहांगा ये कोई एडा औखा काम नहीं है, ये कोई एडा औखा काम नहीं है। जिवें असी हरियाणे दे विच हरियाणे की वखरी गुरुद्वारा प्रबंधक कमेटी दे काम नूं जिहड़ा कि कई ताकतां कोलों लैना सीगा, पंजाब कोलों, हरियाणा कोलों, हिमाचल कोलों, सेंटर गौरमेंट कोलों, ते कई कुछ करना सीगा, ते साडे कोल समझ भी कोई नहीं सी, साडे कोल कुछ भी नहीं सन, साधन भी नहीं सन। पर असी सोच लिया, असी टुर पए, असी प्राप्त कर लिया। मैं बेनती करांगा, हाथ जोड़ के बेनती करांगा कि
ਜੇ ਆਪਾਂ ਵਾਕਈ ਇਸ ਗੱਲ ਨੂੰ ਜ਼ਰੂਰੀ ਸਮਝਣਾ ਕਿ ਸਾਡੇ ਸਿਰ ਤੇ ਧੜ ਦੇ ਉੱਤੇ ਸਿਰ ਹੋਵੇ ਤੇ ਤਾਜ ਹੋਵੇ ਤਾਂ ਚੰਡੀਗੜ੍ਹ ਦਾ ਪ੍ਰਾਪਤ ਕਰਨਾ, ਜੇ ਆਪਾਂ ਇਹ ਸੋਚ ਲਿਆ ਕਿ ਇਹ ਪ੍ਰਾਪਤ ਕਰਨਾ ਲਾਜ਼ਮੀ ਹੈ ਤਾਂ ਹੋ ਜਾਏਗਾ। ਲੋੜ ਸੋਚਣ ਦੀ ਹੈ, ਲੋੜ ਚਿੰਤਨ ਦੀ ਹੈ। ਚਿੰਤਨ ਕਰਨ ਵਾਸਤੇ ਸਪੈਸ਼ਲ ਇਸ ਇਸ਼ੂ ਦੇ ਉੱਤੇ ਕਿਸੇ ਵਕਤ ਬਹਿਸ ਹੋਣੀ ਚਾਹੀਦੀ ਹੈ। ਸਾਰੇ ਪੰਜਾਬ ਦੀ ਬਹਿਸ, ਸਿੱਖਾਂ ਦੀ ਨਹੀਂ, ਪੰਜਾਬ ਦੀ। ਇਹ ਕੰਮ ਪੰਜਾਬੀਆਂ ਦਾ ਹੈ। ਇਹਨਾਂ ਸ਼ਬਦਾਂ ਨਾਲ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਨਲਵੀ ਸਾਹਿਬ ਜੀ ਦਾ। ਇਹਨਾਂ ਨੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਜਿਸਟਰਾਰ ਬਤੌਰ ਸੇਵਾ ਕਰਦੇ ਸੀ। ਉਸ ਵਕਤ ਇਹਨਾਂ ਨੇ ਐਜੀਟੇਸ਼ਨ ਤੋਰੀ ਤਾਂ ਪਹਿਲੀ ਵਾਰੀ ਇਹਨਾਂ ਨੂੰ ਬੜੀ ਸਫਲਤਾ ਮਿਲੀ ਸੀ ਕਿ ਉੱਥੇ ਜਦੋਂ ਮੈਂਬਰ ਜਿੱਤੇ ਗਏ ਹਰਿਆਣਾ ਦੇ ਵਿੱਚੋਂ, ਤਾਂ ਉਸ ਤੋਂ ਬਾਅਦ ਇਹ ਮੂਵਮੈਂਟ ਇਹਨਾਂ ਦੀ ਚੱਲੀ। ਅਸੀਂ ਇਹ ਵਧਾਈ ਦੇ ਪਾਤਰ ਨੇ ਕਿ ਇੱਕ ਸਟੇਜ 'ਤੇ ਪਹੁੰਚ ਚੁੱਕੇ ਹੈ। ਤੋ ਅੱਗੇ ਵੀ ਸਵਾਲ ਨੇ ਕਿ ਉਹ ਕਿੱਧਰ ਨੂੰ ਜਾਣੀ ਹੈ, ਇਹ ਵੱਖਰਾ ਸਵਾਲ ਹੈ। ਸੋ ਮੈਂ ਅੱਗੇ ਬੇਨਤੀ ਕਰਦਾ, ਸਾਡੇ ਵਿੱਚ ਬੀਬਾ ਅਮਨਪ੍ਰੀਤ ਕੌਰ ਜੀ ਰਾਏ ਆਏ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਸ਼ਬਦਾਂ ਨਾਲ ਹਾਜ਼ਰ ਇਨਵਾਇਰਮੈਂਟ 'ਤੇ ਪੰਜਾਬ ਦੇ ਕਈ ਇਸ਼ੂਆਂ 'ਤੇ ਇਹ ਸੰਘਰਸ਼ ਕਰ ਰਹੇ ਨੇ। ਮੈਂ ਬੇਨਤੀ ਕਰਦਾ ਹਾਜ਼ਰੀ ਲਵਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ 'ਚ ਮੈਂ ਜਿੰਨੇ ਵੀ ਇੱਥੇ ਸਾਡੇ ਮੌਤਵਰ ਬੈਠੇ ਨੇ, ਮੈਨੂੰ ਤਾਂ ਉਮਰ ਸਰ ਤਜਰਬੇ 'ਚ ਤਾਂ ਬਹੁਤ ਘੱਟ, ਪਰ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਇਸ ਵੇਲੇ ਪੰਜਾਬ ਦੇ ਨੇ, ਵਾਕਈ ਚਿੰਤਾਜਨਕ ਨੇ। ਕਿਉਂਕਿ ਕਈ ਇਹੋ ਜਿਹੇ ਮਸਲੇ ਮੂਹਰੇ ਆਉਂਦੇ ਨੇ ਜਿਨ੍ਹਾਂ ਨੂੰ ਲੈ ਕੇ ਸਾਨੂੰ ਤਕਲੀਫ ਵੀ ਹੁੰਦੀ ਹੈ। ਕਿਉਂਕਿ ਪੁਰਾਣੇ ਸਮੇਂ ਵਾਲਾ ਤਾਂ ਤੁਸੀਂ ਸਾਡੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡੀ ਹੱਡ ਬੀਤੀ ਹੈ। ਪਰ ਜਿਹੜੀ ਸਾਡੇ ਉੱਤੇ ਜਿਹੜੀ ਹੱਡ ਬੀਤੀ ਇਸ ਵੇਲੇ ਹੋ ਰਹੀ ਹੈ, ਉਹ ਡਰੱਗਸ ਦਾ ਮੈਟਰ ਜ਼ਿਆਦਾ ਇਸ਼ੂ ਜਿਹੜਾ ਉੱਠਿਆ ਹੋਇਆ ਹੈਗਾ। ਅਤੇ ਦੂਸਰਾ, ਜਿਹੜੇ ਸਾਡੇ ਬੱਚਿਆਂ ਦੇ ਵਿੱਚ ਜਿਹੜੀ ਸੋਚ ਬਦਲ ਰਹੀ ਹੈ, ਜਿਵੇਂ ਅਸੀਂ ਜਿਸ ਜਨਰੇਸ਼ਨ 'ਚੋਂ ਮਤਲਬ ਜਿਵੇਂ ਅਸੀਂ ਰਹੇ ਹੈਗੇ ਹਾਂ, ਅਸੀਂ ਅੱਜ ਵੀ ਉਸ ਪੁਰਾਣੇ ਉਸ ਸੋਚ ਨਾਲ ਜੁੜੇ ਹੋਏ ਹੈਗੇ ਹਾਂ, ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਵੀ ਉਹੀ ਕੁਝ ਸਿਖਾਉਂਦੇ ਹਾਂ ਆਪਣੀ ਸਿੱਖੀ ਦੇ ਪ੍ਰਤੀ, ਕਹਿ ਲਈਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ। ਪਰ ਜਿਸ ਹਿਸਾਬ ਦੇ ਨਾਲ ਮੈਂ ਮਾਹੌਲ ਪੰਜਾਬ ਦਾ ਅਸੀਂ ਦੇਖਦੇ ਹਾਂ, ਬਹੁਤ ਦੁੱਖ ਹੁੰਦਾ ਹੈ। ਬੱਚੇ ਵੀ ਬਾਹਰ ਜਾ ਰਹੇ ਨੇ। ਸਾਡਾ ਮੇਨ ਜਿਹੜਾ ਇਸ਼ੂ ਹੈ ਉਹ ਹੈਗਾ। ਦੂਸਰਾ ਹੈਗਾ ਹੈ ਕਿ ਐਨਵਾਇਰਨਮੈਂਟ, ਜਿਹੜੇ ਕਿ ਜਿਸ ਤਰੀਕੇ ਦੇ ਨਾਲ ਗਲਤ ਫੈਕਟਰੀਆਂ ਵੀ ਲੱਗ ਰਹੀਆਂ ਨੇ। ਮੈਂ ਚਮਕੌਰ ਸਾਹਿਬ ਤੋਂ ਵੀ ਹੈਗੀ ਹਾਂ, ਅਤੇ ਉੱਥੇ ਵੀ ਇੱਕ ਫੈਕਟਰੀ ਦਾ ਇਸ਼ੂ ਰੇਜ਼ ਹੋਇਆ ਸੀ। ਸਾਡੇ ਖੁਸ਼ਹਾਲ ਸਿੰਘ ਜੀ ਉੱਥੇ ਪਹੁੰਚੇ ਸੀ, ਬਾਈ ਜੀ ਹੁਣੀ, ਅਤੇ ਕਾਫੀ ਮਤਲਬ ਉੱਥੇ ਜਿਸ ਤਰ੍ਹਾਂ ਕਹਿ ਲਓ ਕਿ ਕੋਸ਼ਿਸ਼ ਕੀਤੀ ਗਈ ਕਿ ਵੀ ਧੱਕੇ ਨਾਲ ਹਰੇਕ ਕੰਮ ਕੀਤਾ ਜਾਵੇ। ਚਿੰਤਾ ਉਸ ਚੀਜ਼ ਦੀ ਵੀ, ਐਨਵਾਇਰਨਮੈਂਟ ਦੀ ਵੀ ਹੈ, ਕਿਉਂਕਿ ਜਿਹੜਾ ਉਹ ਫੈਕਟਰੀ ਦਾ ਜਿਹੜਾ ਗਰਾਊਂਡ ਜਿਹੜੀ ਐਕਵਾਇਰ ਕੀਤੀ ਗਈ, ਜਿਸ ਤਰੀਕੇ ਨਾਲ ਪੰਚਾਇਤ ਤੋਂ ਧੱਕੇ ਨਾਲ ਕਰਾਈ ਗਈ, ਉਹ ਵੀ ਬਹੁਤ ਕੰਸਰਨ ਹੈ, ਬਹੁਤ ਵੱਡਾ ਕੰਸਰਨ ਹੈਗਾ। ਹਰੇਕ ਚੀਜ਼ ਨੂੰ ਮੈਨੂਪੂਲੇਟ ਕੀਤਾ ਜਾਂਦਾ ਹੈ, ਚਾਹੇ ਉਹ ਸਰਕਾਰਾਂ ਕਰਦੀਆਂ ਨੇ ਬੇਸਿਕਲੀ, ਔਰ ਗਲਤ ਤਰੀਕੇ ਦੇ ਨਾਲ। ਜਿਹੜੇ ਹੁਣ ਵੀ ਅੱਜ ਵੀ ਸਵੇਰੇ ਮੈਨੂੰ ਕਿਸੇ ਪੰਚਾਇਤ ਦਾ ਫੋਨ ਆਇਆ ਸੀਗਾ, ਪੰਚਾਇਤ ਤੋਂ, ਉਹਨਾਂ ਨੂੰ ਵੀ ਜਿਸ ਤਰ੍ਹਾਂ ਸਰ ਉਹਨਾਂ ਨੂੰ ਜ਼ਬਰਦਸਤੀ ਮਤਲਬ ਪੰਚਾਇਤ ਰੱਦ ਕਰਾਉਣ ਤੱਕ ਦੀ ਗੱਲ ਹੋਈ। 34 ਬੰਦੇ ਨੇ, 34 ਬੰਦੇ 'ਤੇ ਸਟੇ ਨਹੀਂ ਸੀਗੀ ਉਹ, ਪਰ ਉਹ ਸਟੇ ਦਾ ਆਰਡਰ ਬਣਾ ਦਿੱਤਾ ਗਿਆ। ਉਹ ਸਿਰਫ ਇੱਕ ਐਪਲੀਕੇਸ਼ਨ ਸੀਗੀ। ਕਾਫੀ ਇਸ਼ੂਜ਼ ਨੇ ਔਰ ਕੰਸਰਨ ਵੀ ਹੈਗੇ ਨੇ, ਔਰ ਮੈਨੂੰ ਲੱਗਦਾ ਹੈ ਕਿ ਵੀ ਜਿਵੇਂ ਸਾਡੀ ਏਜ ਦੇ ਜਿਹੜੇ ਹੈਗੇ ਨੇ, ਉਹਨਾਂ ਨੂੰ ਆਪਣੇ ਜਨਰੇਸ਼ਨ, ਜਿਹੜੀ ਆਉਣ ਵਾਲੀ ਜਨਰੇਸ਼ਨ ਦੀ, ਸਾਡੇ ਬੱਚੇ ਵੀ ਹੈਗੇ ਹੈ, ਪੰਜਾਬ ਨਾਲ ਜੋੜਨਾ ਚਾਹੀਦਾ ਹੈ, ਉਹਨਾਂ ਦੇ ਕਲਚਰ ਨਾਲ ਜੋੜਨਾ ਚਾਹੀਦਾ ਹੈ, ਔਰ ਇਹ ਬਹੁਤ ਜ਼ਰੂਰੀ ਵੀ ਹੈਗਾ। ਤਾਂ ਹੀ ਅਸੀਂ ਕੁਝ ਬਚਾ ਪਾਵਾਂਗੇ, ਨਹੀਂ ਤਾਂ ਤੁਹਾਡੇ ਸਾਹਮਣੇ ਹੀ ਸਭ ਕੁਝ। ਬਾਕੀ ਮੈਂ ਤਾਂ ਹਾਲੇ ਮਤਲਬ ਤਜਰਬੇ 'ਚ ਵੀ ਬਹੁਤ ਘੱਟ ਹੈਗੀ ਹਾਂ, ਪਰ ਜਿੰਨਾ ਕੁ ਮੈਂ ਹੁਣ ਤੱਕ ਮੈਂ ਜੋ ਮੈਂ ਕਰ ਸਕੀ ਹਾਂ, ਮੈਂ ਜਿੰਨੀ ਕੋਸ਼ਿਸ਼ ਕਰ ਰਹੀ ਹਾਂ ਉਹ ਮੈਂ ਮੈਕਸਿਮਮ ਕਰਾਂਗੀ ਕਿ ਆਪਣੇ ਪੰਜਾਬ ਲਈ, ਲੋਕਾਂ ਲਈ ਸਪੈਸ਼ਲੀ, ਜਿਹੜੇ ਧੱਕੇ ਖਾ ਰਹੇ ਉਹਨਾਂ ਲਈ ਮੈਂ ਜ਼ਰੂਰ ਖੜਾਂ, ਔਰ ਮੈਂ ਖੜੀ ਵੀ ਹੈਗੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੀਬਾ ਜੀ ਦਾ ਕਿ ਇਹ ਫੀਲਡ 'ਚ ਬਹੁਤ ਸਰਗਰਮ ਨੇ। ਸੋ ਮੈਂ ਕਹਾਂਗਾ ਕਿ ਅੱਜ ਦਾ ਜਿਹੜਾ ਸਾਡਾ ਇਸ਼ੂ ਹੈ ਉਹਦੇ ਉੱਤੇ ਕੇਂਦਰਿਤ ਰਹਿੰਦਿਆਂ ਹੋਇਆਂ
ਮਾਲਵਿੰਦਰ ਸਿੰਘ ਮਾਲੀ ਨੂੰ ਬੇਨਤੀ ਕਰਦਾ ਕਿ ਜਿਹੜੇ ਇਹਦੇ ਪ੍ਰਭਾਵ ਨੇ ਜੂਨ 84 ਦੇ, ਉਹ ਸਿੱਖ ਸਿਆਸਤ ਦੇ ਵਿੱਚ, ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦੇ ਬਾਰੇ ਆਪਣੇ ਵਿਚਾਰ ਜ਼ਰੂਰ। ਸਾਕਾ ਜੂਨ 84 ਦੇ ਸਿੱਖ ਸਿਆਸਤ ਤੇ ਪ੍ਰਭਾਵ, ਇਸ ਮਸਲੇ ਤੇ ਵਿਚਾਰ ਕਰਨ ਲਈ ਜੁੜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਇਹ ਬਹੁਤ ਵੱਡੀ ਸਮੱਸਿਆ, ਅਸੀਂ ਫੋਕਸ ਨਹੀਂ ਕਰਦੇ ਕਿਸੇ ਗੱਲ ਤੇ। ਗੱਲਾਂ ਸਹੀ ਨੇ ਸਾਰੀਆਂ, ਆਏ ਨਹੀਂ ਵੀ ਕੋਈ ਗਲਤ ਗੱਲ ਬੋਲਿਆ, ਪਰ ਜਦੋਂ ਅਸੀਂ ਫੋਕਸ ਨਹੀਂ ਕਰਦੇ ਫਿਰ ਉਹਦਾ ਕੋਈ ਰਾਹ ਨਹੀਂ ਨਿਕਲਦਾ। ਅਸੀਂ ਆਪਸੀ ਵਿਚਾਰ ਕਰਕੇ ਇਹ ਗੱਲ ਸਾਂਝੀ ਕੀਤੀ ਸੀ ਵੀ 40 ਸਾਲ ਹੋ ਗਏ ਆਪਾਂ ਉਹੀ ਕਹਾਣੀ ਸੁਣਦੇ ਹਾਂ। 1 ਜੂਨ ਨੂੰ ਟੈਸਟ ਫਾਇਰ ਕੀਤਾ ਜੀ CRP ਨੇ, ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਜੀ। 2 ਨੂੰ ਐਮਰਜੈਂਸੀ ਮੀਟਿੰਗ ਸੱਦੀ ਲੌਂਗੋਵਾਲ ਸਾਹਿਬ ਨੇ, ਉਹ 'ਚ ਇੱਕ ਹਿੱਸਾ ਆਇਆ ਨਹੀਂ ਜੀ। 3 ਨੂੰ ਫਿਰ ਉੱਧਰੋਂ ਫਾਇਰ ਹੋਇਆ, ਫਿਰ ਟੈਂਕ ਆ ਗਏ, ਫਿਰ ਟੈਂਕੀ ਵਾਲਾ ਮੋਰਚਾ ਆ ਗਿਆ, ਫਿਰ ਉਹ ਹੋ ਗਿਆ, ਫਿਰ ਉਹ ਹੋ ਗਿਆ। ਇਸ ਕਰਕੇ ਸਾਨੂੰ ਥੋੜਾ ਜਿਹਾ ਹੋਰ ਗੰਭੀਰਤਾ ਨਾਲ ਦੇਖਣਾ ਚਾਹੀਦਾ ਵੀ ਇਹ ਸਾਰਾ ਭਾਣਾ ਕਿਉਂ ਤੇ ਕਿਵੇਂ ਵਾਪਰਿਆ, ਕਿਉਂਕਿ ਬੀਤੇ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ, ਬੀਤੇ ਦੀ ਨਕਲ ਨਹੀਂ ਮਾਰ ਸਕਦੇ। ਹਾਲਾਤ ਲਗਾਤਾਰ ਬਦਲਦੇ ਨੇ। ਮੈਂ ਵਾਰ-ਵਾਰ ਉਹ ਗੱਲ ਕਹਿਣਾ ਹੁੰਦਾ, ਦਾਗਿਸਤਾਨ ਦਾ ਰੂਸ ਦੇ ਵਿੱਚ ਕੌਮੀ ਲੇਖਕਾ ਰਸੂਲ ਹਮਜ਼ਾ ਤੋਂ, ਉਹਦੀ ਕਿਤਾਬ ਆ ਜਿਹੜੀ ਉਹ ਬੜੀ ਸਾਡੇ ਸਿੱਖਣ ਲਾਇਕ ਆ। ਮੇਰੇ ਯਾਦ ਆ ਜਦੋਂ ਅਸੀਂ ਦੂਜੇ ਪਾਸੇ ਹੁੰਦੇ ਸੀ ਨਾ, ਇਨਕਲਾਬ ਵਾਲੇ ਪਾਸੇ, ਜਦੋਂ ਕਿਤਾਬ ਕਿਸੇ ਨੇ ਕਿਹਾ, ਅਸੀਂ ਕਿਤਾਬ ਵੀ ਪੜ੍ਹਦੇ ਆ, ਮੇਰਾ ਦਾਗਿਸਤਾਨ ਕੀ ਆ, ਮਤਲਬ ਉਸ ਵੇਲੇ ਦੇ ਸਾਡੇ ਆਗੂ ਕਹਿੰਦੇ ਕਿਤਾਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਮੈਂ ਕਿਹਾ ਵੀ ਬਾਈ ਕੀ ਗੱਲ? ਕਹਿੰਦਾ ਇਹਦੇ ਵਿੱਚ ਕੌਮੀ ਤੰਗ ਨਜ਼ਰੀ ਬਹੁਤ ਭਰੀ ਹੋਈ ਆ, ਕਿਉਂਕਿ ਉਹ ਬੋਲੀ ਮਹਾਨ ਆ, ਮੇਰਾ ਦਾਗਿਸਤਾਨ ਮਹਾਨ ਆ, ਜਿਵੇਂ ਉਹ ਗੱਲਾਂ ਕਰਦਾ ਉਹ ਸਾਰੇ ਕਾਸੇ ਦੀਆਂ। ਲਾਈਨ ਉਦੋਂ ਆਲ ਇੰਡੀਆ ਵਾਲੀ ਸੀ ਵੀ ਭਾਰਤ 'ਚ ਇਨਕਲਾਬ ਕਰਨਾ, ਇਹ ਕੁਛ ਕਰਨਾ। ਉਹਨੇ ਕਿਹਾ, ਕਹਿੰਦਾ ਸਾਡਾ ਬੀਤਿਆ, ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੂਗਾ। ਸੋ ਸੋਚਣਾ ਤਾਂ ਸਾਨੂੰ 1849 ਬਾਰੇ ਵੀ ਪੈਣਾ ਵੀ ਉਹ ਕਿਵੇਂ ਹੋਇਆ, ਕਿਉਂ ਹੋਇਆ। ਸੋਚਣਾ ਸਾਨੂੰ ਇਹ ਵੀ ਪੈਣਾ ਕਿ ਇੱਕ ਦੇਸ਼ ਸੀ ਪੰਜਾਬ, ਸਰਕਾਰੇ ਖਾਲਸਾ ਸੀ, ਸਿਰਫ 98 ਸਾਲ ਗੁਲਾਮ ਰਿਹਾ। ਉਹਨੂੰ ਗੁਲਾਮ ਬਣਾਉਣ ਖਾਤਰ ਕਿੱਡੀ ਵੱਡੀ ਜੰਗ ਲੜੀ ਗਈ, ਤੁਹਾਨੂੰ ਪਤਾ। ਸ਼ਾਹ ਮੁਹੰਮਦ ਕਹਿੰਦਾ ਨਾ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਵੀ ਕਿਵੇਂ ਅੰਗਰੇਜ਼ਾਂ ਮੇਮਾਂ ਸੀ ਜਿਹੜੀਆਂ ਉਹ ਧਾਹਾਂ ਮਾਰਦੀਆਂ ਸੀ, ਜੋ ਪੰਜਾਬ 'ਚੋਂ ਖਬਰਾਂ ਜਾਂਦੀਆਂ ਸੀ। ਇਹ ਕੀ ਭਾਣਾ ਵਾਪਰਿਆ ਕਿ ਅਸੀਂ ਆਪਣੇ ਉਸ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਥਾਂ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦਾ ਗਲਾਵਾਂ ਗਲ ਪਾ ਲਿਆ। ਇੱਕ ਮੂਰਤੀ ਜੀ ਬਣਾਤੀ, ਬਾਹਾਂ ਬਣਾਤੀਆਂ। ਫਿਰ ਉੱਥੇ ਫਿਰ ਅਸੀਂ ਕਹਿੰਦੇ ਵੀ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਇਹ ਤਾਂ ਤੱਥ ਆ, ਸਾਰੇ ਮੰਨਦੇ ਨੇ। ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜਦੋਂ ਅਸੀਂ ਇੱਥੇ ਕੋਈ ਵੱਖਰੇ ਵਿਚਾਰ ਪ੍ਰਗਟ ਕਰਦੇ ਆ ਨਾ, ਦੇਖੋ ਗੁਰੂ ਨਾਨਕ ਸਾਹਿਬ ਸਿੱਧਾ ਨਾਲ ਗੋਸ਼ਟੀ ਕੀਤੀ ਜੀ, ਉਹਨਾਂ ਨਾਲ ਜਾ ਕੇ ਵਿਚਾਰ ਕੀਤੀ, ਪੂਰੇ ਵਿਰੋਧੀਆਂ ਨਾਲ, ਅੱਡ ਵੱਖਰੇ ਵਿਚਾਰਾਂ ਵਾਲਿਆਂ ਨਾਲ। ਸੰਵਾਦ ਦੀ ਸ਼ਕਤੀ ਆ ਜਿਹੜੀ ਅਸੀਂ ਉਹ ਗਵਾ ਬੈਠੇ ਆ। ਫਤਵੇਬਾਜ਼ੀ 'ਚ ਸਾਡੇ ਜਿੱਡਾ ਮਾਹਰ ਕੋਈ ਨਹੀਂ ਹੈ। ਸੰਵਾਦ ਖਾਤਰ ਫਿਰ ਉਹੀ ਆ, ਕਿਛ ਸੁਣੀਏ ਕੁਛ ਕਹੀਏ, ਨੋ ਟੂ ਚੇਂਜ। ਜਿਹਨੂੰ ਬਦਲਣਾ ਉਹਨੂੰ ਸਮਝ ਤਾਂ ਲਓ ਪਹਿਲਾਂ। ਜੇ ਸਾਡੀ ਸੋਚ ਬਦਲਣੀ ਆ, ਨਵੀਂ ਪੀੜ੍ਹੀ ਦੀ, ਪੁਰਾਣੀ ਪੀੜ੍ਹੀ ਦੀ ਗੜਬੜ ਸੋਚ 'ਚ ਕੀ ਹੋ ਗਈ, ਜੇ ਸਾਨੂੰ ਇਹ ਨਹੀਂ ਪਤਾ, ਠੀਕ ਆ ਆਪਾਂ ਗੱਲ ਕਰ ਲਓ ਵੀ ਗੁਰਮਤਿ ਸਿਧਾਂਤਾਂ ਅਨੁਸਾਰ ਹੋਣਾ ਚਾਹੀਦਾ। ਹੁਣ ਗੁਰਮਤਿ ਸਿਧਾਂਤ ਕੀ ਨੇ, ਉਹਨਾਂ ਅਨੁਸਾਰ ਹੋਵੇ ਕੀ, ਇਹਦੇ ਬਾਰੇ ਸੰਵਾਦ ਹੋਣਾ ਚਾਹੀਦਾ। 47 ਵਾਲੀ ਗੱਲ ਆ ਗਈ
ਕਿਹਦਾ ਦੋਸ਼ ਆ ਜਾਂ ਹੋਰ ਆ, ਇੱਕ ਵੱਡਾ ਵਿਸ਼ਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ 565 ਜਾਂ 95 ਰਿਆਸਤਾਂ ਸੀ, ਉਹੀ ਰਾਜ ਸੀ। ਇਸ ਸਮੇਂ ਦੌਰਾਨ ਹਿੰਦੂ ਕੌਮ, ਮੁਸਲਿਮ ਕੌਮ, ਸਿੱਖ ਕੌਮ ਇਹ ਆਪਦੇ ਆਪ 'ਚ ਕਿੱਥੋਂ ਤੇ ਕਿਵੇਂ ਆ ਗਿਆ? ਇਹ ਸੋਚਣ ਦੀ ਉਹ ਗੱਲ ਨਹੀਂ ਆਈ ਵੀ ਹਾਲਾਂਕਿ ਅੰਗਰੇਜ਼ਾਂ ਨੇ ਫੈਸਲਾ ਕੀਤਾ ਸੀ ਵੀ ਜਿਹੜੇ ਰਾਜ ਅਸੀਂ ਗੁਲਾਮ ਕੀਤੇ ਨੇ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਆਜ਼ਾਦ ਰਹਿਣਾ, ਉਹਨਾਂ ਨੇ ਪਾਕਿਸਤਾਨ ਨਾਲ ਜਾਣਾ, ਹਿੰਦੁਸਤਾਨ ਨਾਲ ਜਾਣਾ, ਤੇ ਸਾਡੇ ਰਾਜ ਦਾ ਕੋਈ ਵਾਰਸ ਹੀ ਨਹੀਂ ਸੀ। ਪਟਿਆਲੇ ਵਾਲੇ ਰਾਜੇ ਰਾਜਾਂ ਦੀ ਯੂਨੀਅਨ ਦੇ ਚੇਅਰਮੈਨ ਸੀ, ਉਹਨਾਂ ਨੇ ਐਲਾਨ ਕਰਤਾ ਸਾਰਿਆਂ ਦਾ ਵੀ ਅਸੀਂ ਭਾਰਤ ਨਾਲ ਆ। ਜਿਹੜੇ ਰਾਜਾਂ ਨੇ ਤੜਫੜ ਕੀਤੀ, ਕਸ਼ਮੀਰ, ਜੂਨਾਗੜ੍ਹ ਤੇ ਇੱਕ ਹੋਰ ਸੀ ਹੈਦਰਾਬਾਦ, ਉਹ ਰਗੜੇ ਤੇ, ਕੋਈ ਜਮੀ ਰਗੜ ਤੇ, ਕੋਈ ਅੱਧ ਪਚੱਧੇ ਰਗੜ ਤੇ, ਮੁੜ ਕੇ ਸਾਰੀ ਰਗੜਤਾ ਜੰਮੂ ਕਸ਼ਮੀਰ। ਸੋ ਇਸ ਕਰਕੇ ਜੇ ਅਸੀਂ ਕਹਿੰਦੇ ਜਿਹੜੇ ਸਿਧਾਂਤ ਦੇ ਆਧਾਰ ਤੇ 47 ਵਾਪਰਿਆ, ਵੰਡ ਹੋਈ, ਜੇ ਅਸੀਂ ਕਹਿੰਦੇ ਵੀ ਉਹਨੇ ਮਾਰ ਤੇ ਨੁਕਸਾਨ ਕਰਤਾ, ਉਹਨੇ ਆਹ ਕੁਛ ਕਰਤਾ, ਆਹ ਕੁਛ ਕਰਤਾ, ਪਰ ਅਸੀਂ ਉਸੇ ਸਿਧਾਂਤ ਤੇ ਖੜੇ ਹਾਂ, ਉਸੇ ਸਿਧਾਂਤ ਨੂੰ ਅੱਗੇ ਲਿਜਾ ਰਹੇ ਹਾਂ। ਸਾਰੇ ਸਿੱਖ ਸਕਾਲਰ ਕਹਿੰਦੇ ਨੇ ਹਿੰਦੂ ਰਾਸ਼ਟਰਵਾਦ ਹੋਣਾ, ਹਿੰਦੂਵਾਦ ਹੋਣਾ ਇਹ ਵੱਖਰੀ ਗੱਲ ਆ, ਪਰ ਹਿੰਦੂ ਕੌਮ ਕਿਵੇਂ ਆ ਜੀ? ਮੈਨੂੰ ਇਹ ਦੱਸੋ। ਨਾ ਬੋਲੀ ਸਾਂਝੀ, ਨਾ ਆਰਥਿਕਤਾ ਸਾਂਝੀ, ਨਾ ਇਤਿਹਾਸ ਸਾਂਝਾ। ਈਵਨ ਰਾਹੁਲ ਗਾਂਧੀ ਨੇ ਕਿਹਾ ਇੰਡੀਆ ਇਜ਼ ਨਾਟ ਏ ਨੇਸ਼ਨ, ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਸੋ ਅਸੀਂ ਕਿਤੇ ਨਾ ਕਿਤੇ, ਕਦੇ ਸਾਨੂੰ ਇਹ ਲੱਗਿਆ ਬਹੁਤ ਵਧੀਆ ਵੀ ਭਾਰਤ ਦੇ ਉੱਤਰ 'ਚ ਇੱਕ ਇਹੋ ਜਿਹਾ ਖਿੱਤਾ ਹੋਊ ਜਿੱਥੇ ਸਿੱਖ ਆਜ਼ਾਦੀ ਨਾਲ ਨਿੱਘ ਮਾਣ ਸਕਣਗੇ। ਕਦੇ ਸਾਨੂੰ ਲੱਗਿਆ ਵੀ ਸਿੱਖ ਹੋਮਲੈਂਡ ਵਾਲੀ ਗੱਲ ਆ, ਜੇ ਹਿੰਦੂਆਂ ਨੂੰ ਮਿਲ ਗਿਆ, ਮੁਸਲਮਾਨਾਂ ਨੂੰ ਮਿਲ ਗਿਆ, ਸਾਨੂੰ ਕਿਉਂ ਨਾ ਮਿਲੇ? ਉਹ ਦੇਸ਼ਾਂ ਦਾ ਕੀ ਬਣ ਗਿਆ? ਕੋਈ ਕੌਮ ਵਾਲੀ ਗੱਲ ਨਹੀਂ। ਬੰਗਲਾਦੇਸ਼ ਅੱਡ ਹੋ ਗਿਆ, ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿੱਡੀਆਂ ਵੱਡੀਆਂ ਬਗਾਵਤਾਂ ਹੋ ਰਹੀਆਂ ਨੇ, ਬਲੋਚਿਸਤਾਨ 'ਚ, ਹੋਰ ਸਾਰੇ ਪਾਸੇ। ਭਾਰਤ ਦਾ ਦੱਖਣਾ ਜਿਹੜਾ ਹੋਰ ਰੋਲ ਲੈ ਕੇ ਆ ਰਿਹਾ, ਜੋ ਅਨੰਦਪੁਰ ਸਾਹਿਬ ਦੇ ਮਤੇ 'ਚ ਸੇਧ ਸੀ ਸਾਡੀ। ਸੋ ਵੱਡੀ ਗੱਲ ਇਹ ਆ ਵੀ ਸਾਨੂੰ ਸਿਆਸੀ ਸੇਧ ਤੈਅ ਕਰਨੀ ਪਊ। ਨਵੀਂ ਲੀਡਰਸ਼ਿਪ, ਨਵੀਂ ਮਾਰਗ ਸੇਧ ਤੈਅ ਕੀਤੇ ਬਿਨਾਂ ਅਮਰਜ ਨਹੀਂ ਹੋਣੀ। ਜਿਹੜੇ ਤੁਹਾਡੇ ਵਿਚਾਰ ਨੇ ਸਿਆਸੀ ਲਈ ਆ, ਉਹ ਤੋਂ ਲੀਡਰਸ਼ਿਪ ਪੈਦਾ ਹੁੰਦੀ ਆ। ਜੇ 84 ਵਾਪਰਿਆ, ਉਸ ਤੋਂ ਬਾਅਦ ਸਮਝੌਤਾ ਪ੍ਰਸਤ ਸਿਆਸਤ ਆ ਗਈ। ਇਹੀ ਸੀ ਨਾ, ਇਹੀ ਸਰਕਾਰਾਂ ਦਾ ਹਮੇਸ਼ਾ ਇਹ ਹੁੰਦਾ, ਜਿਹੜੀ ਗੱਲ ਖਾਤਰ ਲੜਾਈ ਲੜਦੇ ਹੋ ਉਹ ਤੋਂ ਧਿਆਨ ਕਿਵੇਂ ਭਟਕਾਉਣਾ, ਨਵੇਂ ਮੁੱਦੇ ਪੈਦਾ ਕਰ ਲਓ, ਉਹਨਾਂ ਤੇ ਸਮਝੌਤਾ ਕਰ ਲੈਣਾ। ਫਿਰ ਕਿੰਨਾ ਖੂਨ ਡੁੱਲਿਆ, ਫਿਰ ਉਦੋਂ ਵੀ ਹੇਠਾਂ ਆਤਮ ਸਮਰਪਣ ਵਾਲੀ ਸਿਆਸਤ ਆ ਗਈ, ਬਿਨਾਂ ਸ਼ਰਤ ਹਮਾਇਤ। ਸੋ ਇਸ ਕਰਕੇ ਸਿਆਸੀ ਲੀਹ ਕੀ ਹੋਵੇ? ਲੀਹ ਚੰਗੇ ਬੰਦੇ ਵਾਰਦੀ ਆ, ਲੀਹ ਆ ਜਿਹੜੀ ਉਹ ਵੀ ਕਮਜ਼ੋਰ ਬੰਦਿਆਂ ਨੂੰ ਕਾਇਮ ਰੱਖਦੀ ਆ। ਸੋ 84 'ਚ ਅਸੀਂ ਬੁਰੀ ਤਰ੍ਹਾਂ ਖਿੰਡ ਗਏ। ਜੋ ਕੁਛ ਕੇਂਦਰ ਸਰਕਾਰ ਚਾਹੁੰਦੀ ਸੀ, ਤੁਸੀਂ ਉਹਨੂੰ ਡੀਪ ਸਟੇਟ ਕਹਿ ਲਓ, ਭਾਰਤ ਸਰਕਾਰ ਕਹਿ ਲਓ, ਇੰਦਰਾ ਗਾਂਧੀ ਦੀ ਸਰਕਾਰ ਕਹਿ ਲਓ, ਅਡਵਾਨੀ ਹੋਰਾਂ ਦਾ ਸਾਥ ਕਹਿ ਲਓ, ਅਸੀਂ ਉਸੇ ਤੁਰ ਪਏ ਵੀ ਚੰਗਾ ਫਿਰ ਠੀਕ ਆ, ਐਂ ਆ ਜਾਓ, ਫਿਰ ਐਂ ਦੇਖ ਲੈਂਦੇ ਆ। ਸੋ ਅਸੀਂ ਆ ਭਟਕੇ ਹੋਏ, ਗੱਲਾਂ ਅਮਲੀ ਤੌਰ ਤੇ ਠੋਸ ਮੁੱਦਿਆਂ ਨਹੀਂ ਜਦੋਂ ਤੱਕ ਨਹੀਂ ਆਉਂਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਵੀਰ ਦਵਿੰਦਰ ਸਿੰਘ ਕਿਸਾਨ ਭਵਨ 'ਚ ਸੈਮੀਨਾਰ ਸੀ, ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਅਕਾਲੀ ਦਲ ਨੇ ਵੀ ਲੀਹ ਬਦਲੀ ਨਾ ਜੀ। ਮੈਂ ਤੁਹਾਨੂੰ ਦੱਸਿਆ, ਸਿੱਖਿਸਤਾਨ, ਸਿੱਖ ਹੋਮਲੈਂਡ, ਪੰਜਾਬੀ ਸੂਬਾ, ਆਨੰਦਪੁਰ ਦਾ ਮਤਾ, ਅੰਮ੍ਰਿਤਸਰ ਦਾ ਐਲਾਨਨਾਮਾ। ਫੈਡਰਲ ਢਾਂਚੇ ਦੀ ਲੋੜ ਆ, ਕਨਫੈਡਰਲ ਢਾਂਚੇ ਦੀ ਲੋੜ ਆ, ਕਹੀ ਜੀ ਆ, ਤੁਹਾਨੂੰ ਕੋਈ ਮਾਰਗ ਸੇਧ ਤੈਅ ਕਰਨੀ ਪਊ। ਵੀਰ ਦਵਿੰਦਰ ਸਿੰਘ ਕਹਿੰਦੇ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋਇਆ, ਸਾਰੀ ਲੀਡਰਸ਼ਿਪ ਚੰਡੀਗੜ੍ਹ ਇਕੱਠੀ ਹੋਈ। ਕਹਿੰਦੇ ਐਂ ਬੈਠੇ ਸੀ ਸਾਰੇ ਜਿਵੇਂ 100 ਘੜਾ ਪਾਣੀ ਦਾ ਸਿਰ 'ਚ ਪੈ ਗਿਆ ਹੋਵੇ, ਵੀ ਲੜਾਈ ਕਾਹਦੇ ਖਾਤਰ ਸੀ। ਨਾ ਪੰਜਾਬੀ ਸੂਬਾ ਬਣਿਆ, ਕਿ ਮਾਸਟਰ ਤਾਰਾ ਸਿੰਘ ਤਾਂ ਪਹਿਲੇ ਕਹਿਣ ਲੱਗ ਗਿਆ ਸੀ ਵੀ ਪੰਜਾਬੀ ਸੂਬੇ ਦੇ ਨਾਂ ਤੇ ਹਿੰਦੂ ਸੂਬਾ ਬਣਾਉਣ ਲਈ ਲੜ ਰਿਹਾ ਫਤਿਹ ਸਿੰਘ। ਟੌੜਾ ਸਾਹਿਬ ਦੀ ਕਿਤਾਬ ਵਿੱਚ ਬੜੇ ਵੇਰਵੇ ਨੇ ਉਸ ਗੱਲ ਬਾਰੇ। ਮਤਭੇਦ ਪਹਿਲੇ ਹੀ ਸੀ। ਕਹਿੰਦੇ ਅਮਰ ਸਿੰਘ ਦੋਸਾਂਝ ਅਕਾਲੀ ਪੱਤਰਕਾਰ ਦਾ ਸੰਪਾਦਕ ਸੀ, ਉਹ ਉੱਠਿਆ, ਕਹਿੰਦੇ ਉਹ ਤਕਰੀਰ ਸ਼ੁਰੂ ਕੀਤੀ ਵੀ ਤੁਹਾਡਾ ਦਿਮਾਗ ਫਿਰ ਗਿਆ, ਉਹ ਸਿੱਖ ਸੂਬਾ ਬਣ ਰਿਹਾ, ਸਿੱਖ ਸੂਬਾ, ਸਿੱਖਾਂ ਦੀ ਮੈਜੋਰਟੀ ਹੋਊ,
ਅਕਾਲੀ ਦਲ ਦੀ ਸਰਕਾਰ ਬਣੂ। ਆ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ, ਫਿਰ ਸਰਕਾਰ ਹੋ ਸਾਡੇ ਕੋਲੇ, ਸਰਕਾਰ ਨਾਲ ਅਸੀਂ ਰਲ ਕੇ ਲੜਾਂਗੇ। ਕਹਿੰਦੇ ਉਲਟ ਪੁਲਟ ਜਿਹਾ ਹੋ ਗਿਆ, ਬੋਲੇ ਸੋ ਨਿਹਾਲ, 77 ਚ ਦੀਵਾਲੀ ਹੋ ਗਈ, ਦਰਬਾਰ ਸਾਹਿਬ ਤੇ ਵੀ ਦੀਵਾਲੀ ਹੋ ਗਈ। ਤੇ ਉਹ ਗੱਲਾਂ ਜਿਹੜੀਆਂ ਉਦੋਂ ਬਹੁਤ ਵਾਜਬ ਸੀ, ਲੜੀਆਂ ਜਾ ਸਕਦੀਆਂ ਸੀ, ਵੀ ਜਿਵੇਂ ਹੋਰ ਸੂਬੇ ਬਣਾਏ ਨੇ ਅਸੀਂ ਤਾਂ ਉਹੋ ਜਿਹਾ ਸੂਬਾ ਭਾਲਦੇ ਹਾਂ, ਕੋਈ ਵੱਖਰੀ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ। ਰਾਜਧਾਨੀ ਬਾਰੇ ਗੱਲ ਕੀਤੀ ਹੈ, ਚੀਫ ਜਸਟਿਸ ਨੇ ਜਦੋਂ ਕਸ਼ਮੀਰ ਦਾ ਮਸਲਾ ਆਇਆ, ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਕਦੋਂ ਤੱਕ ਬਣਾ ਕੇ ਰੱਖਣਾ? ਕਹਿੰਦੇ ਬਹੁਤ ਜਲਦੀ ਕਰਾਵਾਂਗੇ ਜੀ ਚੋਣਾਂ, ਅਸੀਂ ਰਾਜ ਦਾ ਰੁਤਬਾ ਬਹਾਲ ਕਰ ਦਾਂਗੇ। ਉਹਨੇ ਟਿੱਪਣੀ ਕੀਤੀ, ਕਹਿੰਦਾ ਚੰਡੀਗੜ੍ਹ ਮੰਗੋ। ਤੁਸੀਂ ਦੇਖੋ ਸੁਪਰੀਮ ਕੋਰਟ ਦਾ ਜੱਜ, ਜਿਹੜਾ 5 ਸਾਲ ਦੀ ਰਾਜਧਾਨੀ ਸੀ, ਉਸ ਤੋਂ ਬਾਅਦ ਬਣਾਉਣੀ ਸੀ ਰਾਜਧਾਨੀ, ਤੇ ਅੱਜ ਕਿੱਥੇ ਆ ਜੀ ਅਸੀਂ? ਅਸਲ ਦੇ ਵਿੱਚ ਸਰਬੱਤ ਦੇ ਭਲੇ 'ਚ ਆਪ ਦਾ ਭਲਾ ਦੇਖਣ ਦੀ ਥਾਂ ਅਸੀਂ ਇਸ ਹੱਦ ਤੱਕ ਭਟਕ ਗਏ, ਆਪਦੇ ਭਲੇ 'ਚ ਸਰਬੱਤ ਦਾ ਭਲਾ ਦੇਖਣ ਦੀ ਗੱਲ ਕਰਨ ਲੱਗ ਗਏ। ਖਾਲਿਸਤਾਨ ਕਿਸੇ ਦਾ ਵਿਚਾਰ ਹੋ ਸਕਦਾ, ਪਰ ਅਮਲੀ ਤੌਰ ਤੇ ਖਾਲਿਸਤਾਨ ਉਹ ਹਿੰਦੂ ਰਾਸ਼ਟਰਵਾਦ ਨੂੰ ਉਭਾਰਦਾ। ਕਿਉਂਕਿ ਜੇ ਤੁਸੀਂ ਕਹਿੰਦੇ ਹੋ ਸਿੱਖ ਕੌਮ ਆ, ਫਿਰ ਹਿੰਦੂ ਕੌਮ ਨੂੰ ਨਾ ਕਿਵੇਂ ਕਰੋਗੇ ਤੁਸੀਂ? ਜੇ ਹਿੰਦੂ ਕੌਮ ਆ, ਫਿਰ ਉਹ ਹਿੰਦੂ ਰਾਸ਼ਟਰ ਕਿਉਂ ਨਾ ਬਣਾਉਣ ਜੀ? ਮੈਨੂੰ ਇਹ ਦੱਸੋ। ਇੱਕ ਦੂਜੇ ਨਾਲ ਆਪਾਂ ਵਿਰੋਧੀ ਗੱਲਾਂ ਅਸੀਂ ਕਰ ਰਹੇ ਹਾਂ। ਅੱਜ ਦੀ ਹਾਲਤ ਕੀ ਆ? ਇਹਦੇ ਵਿੱਚ ਸਿੱਖ ਫਲਸਫਾ ਸਾਨੂੰ ਕਹੀ ਜੀ ਸਿਆਸੀ ਮਾਰਗ ਸੇਧ ਤੈਅ ਕਰਨ ਲਈ ਗੱਲ ਕਰਦਾ, ਉਹਦੇ ਉੱਤੇ ਦਿਮਾਗ ਕੇਂਦਰ ਕਰਨ ਦੀ ਲੋੜ ਆ। ਸੋ ਨਾ ਸਮਝੌਤਾ ਪ੍ਰਸਤ ਸਿਆਸਤ ਪੰਜਾਬ ਦਾ ਕੋਈ ਰਾਹ ਕੱਢ ਸਕਦੀ ਆ। ਹੁਣ ਤਾਂ ਵਿਅਕਤੀਗਤ ਹਿੱਤੇ ਐਡੇ ਭਾਰੂ ਹੋ ਗਏ, ਅਗਲੇ ਚੈਲੰਜ ਕਰ ਦਿੰਦੇ ਨੇ ਵੀ ਚੰਡੀਗੜ੍ਹ ਰਾਜਸ਼ੁਮਾਰੀ ਕਰਾ ਲੈਂਦੇ ਆ, ਚੰਡੀਗੜ੍ਹ 'ਚ ਰਹਿੰਦੇ ਸਿੱਖਾਂ ਦੀ ਕਰਾ ਲੈਂਦੇ ਆ ਇਕੱਲਿਆਂ ਦੀ, ਵੀ ਉਹ ਚੰਡੀਗੜ੍ਹ ਪੰਜਾਬ ਨਾਲ ਜੋੜਨਾ ਚਾਹੁੰਦੇ ਨੇ ਕਿ ਨਹੀਂ। ਜਿਹਦਾ ਮਤਲਬ ਉਹਨਾਂ ਨੂੰ ਪਤਾ ਵੀ ਤੁਹਾਡਾ ਵੈਂਟ ਆਫ ਮਾਈਂਡ ਦਿਮਾਗ ਆ ਜਿਹੜਾ ਕਿੰਨਾ ਬਦਲਤਾ ਉਹਨਾਂ ਨੇ। ਹਾਕਮ ਜਮਾਤਾਂ ਸਿਰਫ ਡੰਡੇ ਨਾਲ ਰਾਜ ਨਹੀਂ ਕਰਦੀਆਂ, ਉਹ ਤੁਹਾਡੇ ਰਿਸਪੌਂਸ ਸਿਸਟਮ ਨੂੰ ਕਾਬੂ ਕਰਦੀਆਂ ਨੇ। ਉਹਨਾਂ ਨੂੰ ਪਤਾ ਜੇ ਅਸੀਂ ਐਂ ਕਰਾਂਗੇ ਇਹਨਾਂ ਦਾ ਰਿਐਕਸ਼ਨ ਐ ਹੋਊ, ਤੇ ਉਹ ਕਰਦੇ ਨੇ। ਰਿਐਕਸ਼ਨ ਹੋਰ ਚੀਜ਼ ਆ, ਰਿਸਪੌਂਸ ਹੋਰ ਚੀਜ਼ ਆ। ਰਿਸਪੌਂਸ ਫਿਰ ਉਹੀ ਆ, ਹੋ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਸੋ ਮੇਰੀ ਬੇਨਤੀ ਇਹ ਆ, ਬਹੁਤ ਮਾੜਾ ਹਾਲ ਆ ਪੰਜਾਬ ਦਾ, ਸਿੱਖਾਂ ਦਾ ਵੀ ਬਹੁਤ ਮਾੜਾ ਹਾਲ ਆ। ਦਰਬਾਰ ਸਾਹਿਬ ਤੇ ਐਤਕੀ ਸਰਕਾਰ ਬੋਲੀ ਹੈ ਕੋਈ? ਨਾ ਪੰਜਾਬ ਸਰਕਾਰ, ਨਾ ਕੋਈ ਹੋਰ, ਨਾ। ਉਹਨਾਂ ਨੂੰ ਪਤਾ ਸੀ ਵੀ ਜਿਹੜੇ ਰਾਹ ਪਏ ਹੋਏ ਨੇ ਇਹਨਾਂ ਤੋਂ ਆਪਦਾ ਆਪੇ ਨਹੀਂ ਸੰਭਾਲਿਆ ਜਾਣਾ। ਉਦਾਹਰਨਾਂ ਪਾ ਦਈ ਜਾਓ ਜੀ, ਉੱਥੇ ਨੀਵਾਂ ਕਿਉਂ ਜਾਂਦੇ ਆ ਜੀ? ਉੱਥੇ ਕਿਉਂਕਿ ਮਨ ਨੀਵਾਂ ਹੁੰਦਾ, ਮੱਤ ਉੱਚੀ ਹੁੰਦੀ ਆ, ਹਥਿਆਰ ਬਾਹਰ ਰੱਖ ਕੇ ਜਾਂਦੇ ਨੇ ਜੀ, ਮਿਸਲਾਂ ਐ ਕਰਦੀਆਂ ਰਹੀਆਂ ਨੇ ਜੀ, ਉਹ ਗੁਰਮਤਿ ਐ ਕਰਦੀ ਰਹੇ ਨੇ। ਕੋਈ ਧਿਰ ਕਿਸੇ ਨਾਲ ਇਕੱਠੀ ਬੈਠਣ ਵਾਲੀ ਦਿਖਾ ਦਿਓ ਤੁਸੀਂ। ਅਮਰਤਪਾਲ ਸਿੰਘ ਜੀ ਆਏ, ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਆਪਦੀ ਮੱਤ ਵਾਲਿਆਂ ਨੂੰ ਇਕੱਠੇ ਕਰੋਗੇ? ਕਹਿੰਦਾ ਕਿਉਂ, ਜਿਹਨੂੰ ਲੋੜ ਆ ਮੇਰੇ ਕੋਲ ਆ ਜਾਏ, ਮੈਂ ਨਹੀਂ ਕਿਸੇ ਕੋਲ ਜਾਂਦਾ। ਉਹੀ ਇਕੱਠੇ ਰਹਿੰਦੇ ਹੋਏ ਦੂਜੇ ਇੱਕ ਦੂਜੇ ਨਾਲ ਤਲਵਾਰਾਂ ਖਿੱਚੀ ਫਿਰਦੇ ਨੇ। ਉਹੀ ਤਖਤ ਮਹਾਨ ਨੇ। ਜਦੋਂ ਤੁਸੀਂ ਖੁਦੇ ਤਖਤਾਂ ਦੀ ਸ਼ਾਨ ਨੂੰ ਰੋਲਣ ਤੇ ਲੱਗੇ ਪਏ ਹੋ, ਆਪਦਾ ਆਪ ਅਸੀਂ ਜ਼ਖਮੀ ਕਰੀ ਜਾਂਦੇ ਆ। ਸੋ ਮੇਰੀ ਆਪਦੀ ਰਾਏ ਇਹ ਆ ਵੀ 47 ਵਾਲੇ ਜਿਹੜੇ ਸੰਕਲਪ ਸੀ, ਉਹਨਾਂ 'ਚੋਂ ਬਾਹਰ ਨਿਕਲਣ ਦੀ ਲੋੜ ਆ। ਸਿੱਖਾਂ ਦਾ ਪੰਜਾਬ ਬਿਨਾਂ ਕੁਛ ਨਹੀਂ, ਪੰਜਾਬ ਦਾ ਸਿੱਖਾਂ ਬਿਨਾਂ ਕੁਛ ਨਹੀਂ। ਕੱਲ ਪਰਸੋਂ ਅਜਮੇਰ ਸਿੰਘ ਉਹਨਾਂ ਨੇ ਇੱਕ ਇਕੱਤਰਤਾ ਕੀਤੀ ਸੀ, ਅਵਤਾਰ ਸਿੰਘ ਨੇ, ਸਾਡੇ ਸਮਕਾਲੀ ਨੇ, ਉਹਨਾਂ ਦੀ ਕਿਤਾਬ ਤੇ ਨਤੀਜਾ ਕੀ ਕੱਢਿਆ ਵੀ ਸਿੱਖ ਐਡੇ ਸੰਕਟ 'ਚ ਫਸ ਗਏ। ਇੱਕ ਤਾਂ ਕਹਿੰਦੇ ਹੁਣ ਸਥਾਪਿਤ ਹੋ ਗਿਆ ਵੀ ਸਿੱਖ ਕੌਮ ਆ, ਪੰਜਾਬੀ ਪੰਜਾਬੀ ਕੋਈ ਕੌਮ ਨਹੀਂ। ਦੂਜੇ ਕਹਿੰਦੇ ਸਿੱਖਾਂ ਨੂੰ ਹੁਣ ਨਾਇਕ ਦੀ ਨਹੀਂ, ਮਹਾਨਾਇਕ ਦੀ ਲੋੜ ਆ। ਜੋ ਕੋਈ ਮਹਾਨਾਇਕ ਆਊਗਾ ਤਾਂ ਇਹ ਤਾਰਾਂ ਫਰੋਲ ਕੇ ਸਿੱਖਾਂ ਦੀ ਬੇੜੀ ਅੱਗੇ ਲੰਘ ਸਕਦਾ। ਹੁਣ ਤੁਸੀਂ ਸਵਾਦ ਕਰ ਲਓ, ਮਤਲਬ ਇੱਕ ਗੱਲ ਆ, ਤੁਸੀਂ ਕਹਿ ਦਿਓ ਸਿੱਖ ਇੱਕ ਧਰਮ ਆ, ਨਿਰਾਲਾ ਧਰਮ ਆ, ਇਹਦਾ ਇਤਿਹਾਸਕ ਰੋਲ ਆ, ਵੱਖਰੀ ਪਛਾਣ ਆ, ਵਿਲੱਖਣ ਹੈਸੀਅਤ ਆ, ਇਹ ਤੋਂ ਕੋਈ ਨਹੀਂ ਮੁੱਕਰ ਸਕਦਾ। ਪਰ ਸਿੱਖਾਂ ਦਾ ਜਿਹੜਾ ਰਾਜ ਕਰਨ ਵਾਲਾ ਖਿੱਤਾ, ਉਦੋਂ ਤਾਂ ਅਸੀਂ 11-13% ਸੀ, ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜ ਕਰਨ ਦੇ ਤਰੀਕੇ ਹੋਰ ਸੀ। ਲੜਾਈਆਂ ਵੀ ਲੜਨ ਦੀ ਜ਼ਰੂਰਤ ਆ, ਮੁੱਦਿਆਂ ਤੇ ਸਰਕਾਰਾਂ ਬਣਾਉਣ ਦੀ ਵੀ ਜ਼ਰੂਰਤ ਆ। ਇਹਨਾਂ ਦਾ ਆਪਸੀ ਤਾਲਮੇਲ ਕਿਵੇਂ ਹੋਵੇ? ਤਾਲਮੇਲ 'ਚ ਸ਼ਕਤੀ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਜਥੇਬੰਦੀ 'ਚ
ਅਕਾਲ ਤਖਤ ਹੁੰਦਾ ਸੀ, ਸ਼੍ਰੋਮਣੀ ਕਮੇਟੀ ਹੁੰਦੀ ਸੀ, ਅਕਾਲੀ ਦਲ ਹੁੰਦਾ ਸੀ, ਜੇ ਸਰਕਾਰ ਬਣ ਜੇ ਮੁੱਖ ਮੰਤਰੀ ਹੁੰਦਾ ਸੀ। ਸਾਰਿਆਂ ਦੀ ਆਪੋ ਆਪਦੀ ਹਸਤੀ ਸੀ, ਰੋਲ ਸੀ, ਪਰ ਤਾਲਮੇਲ ਸੀ ਇੱਕ ਦੂਜੇ ਤੇ, ਜਿਹਨੂੰ ਤੁਸੀਂ ਅੰਗਰੇਜ਼ੀ ਕਹਿੰਦੇ ਹੋ ਚੈੱਕ ਐਂਡ ਬੈਲੈਂਸ, ਇਹੋ ਜਿਹਾ ਕੁਝ ਚੱਲਦਾ ਰਹਿੰਦਾ ਸੀ। ਜਦੋਂ ਉਹ ਸਾਰੇ ਮੇਸ ਤੇ, ਨਤੀਜੇ ਕੀ ਸਾਡੇ ਸਾਹਮਣੇ ਨਿਕਲੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹੀ ਆ, ਖੁਸ਼ਹਾਲ ਸਿੰਘ ਵੀ ਖੜੇ ਹੋ ਗਏ, ਸਿੱਖ ਸਿਆਸਤ ਬੁਰੀ ਤਰ੍ਹਾਂ ਖੰਡਾਤੀ ਅਗਲੇ ਨੇ, ਲੀਹ ਤੋਂ ਲਾਤੀ, ਸਿੱਖਾਂ ਦਾ ਸੋਚਣ ਦਾ ਤਰੀਕੇ ਬਦਲਤਾ। ਇੱਕ ਗੱਲ ਪੱਲੇ ਪਾਤੀ ਵੀ ਤੁਸੀਂ ਝਾੜੂ ਬਹੁਤ ਹੋ, ਜਾਂ ਸਰਕਾਰ ਦੇ ਲਈ ਲੜੋ ਜਾਂ ਸਰਕਾਰ ਦੇ ਖਿਲਾਫ ਲੜੋ। ਉਹਨਾਂ ਵੇਲਿਆਂ 'ਚ ਜਦੋਂ ਸਿੱਖਾਂ ਦੇ ਖਿਲਾਫ ਮੁਲਕ ਇਕੱਠਾ ਹੋ ਗਿਆ, ਉਹਦੇ ਵੀ ਕਈ ਕਾਰਨ ਨੇ। ਫੌਜੀ ਸਾਹਿਬ ਬੋਲ ਕੇ ਗਏ ਨੇ। ਇਹ ਕਿਵੇਂ ਆਉਂਦਾ ਸੀ? ਯੂਪੀ ਦੀ ਪੁਲਿਸ ਦੀ ਵਗਾਵਤ ਹੋਈ, ਪੰਜਾਬ ਪੁਲਿਸ ਨੇ ਜਾ ਕੇ ਸਿੱਧੇ ਕੀਤੇ ਜੀ। ਨਾਗੇ ਆ ਜਿਹੜੇ ਸਿੱਖ ਫੌਜੀ ਨੂੰ ਦੇਖ ਕੇ ਥਰ ਥਰ ਕੰਬਦੇ ਆ, ਤਾਂ ਹੀ ਸਿੱਖ ਪਲਟਣਾ ਉੱਥੇ ਲਾਈਆਂ ਹੋਈਆਂ ਨੇ। ਇੱਕ ਗੱਡੀ 'ਚ ਡੱਬੇ 'ਚ ਇੱਕ ਸਿੱਖ ਬੈਠਾ ਹੋਵੇ, ਇੱਕ ਧਾਕ ਸੀ ਸਾਡੀ, ਮੁਲਕ ਤੇ ਧਾਕ ਸੀ, ਉਹਨਾਂ ਨੇ ਉਹਨੂੰ ਤੋੜਨ ਖਾਤਰ ਵੀ ਇਹ ਸਾਰਾ ਕੁਝ ਕੀਤਾ। ਸੋ ਇਸ ਕਰਕੇ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ। ਇਸ ਮੌਕੇ ਇਕੱਲੇ ਕੀਰਨੇ ਪਾਉਣ ਦੀ ਲੋੜ ਨਹੀਂ, ਨਾ ਬੜਕਾ ਮਾਰਨ ਦੀ ਲੋੜ ਆ। ਆਪਨੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਮਾਲੀ ਸਾਹਿਬ ਜੀ ਦਾ। ਹੁਣ ਮੈਂ ਬੇਨਤੀ ਕਰਦਾ ਕੈਪਟਨ ਕੁਮਨ ਸਾਹਿਬ ਸੀਮਤ ਸਮਤਾ ਦੇ ਵਿੱਚ ਹਾਜ਼ਰੀ ਲਾਉਣ, ਤੇ ਫਿਰ ਸਾਡਾ ਹਾਂਜੀ ਕੈਪਟਨ ਗੁਰਦੀਪ ਸਿੰਘ ਜੀ। ਰਾਈਟ ਜੀ, ਫਸਟ ਥਿੰਗ ਫਸਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇਕੱਠੇ ਹੋਏ ਹਾਂ ਬੇਸਿਕਲੀ 84 ਇਹਨੂੰ ਯਾਦ ਕਰਨ ਲਈ। ਤਾਂ ਵੀ ਮਸਟ ਨਾਟ ਫਰਗੇਟ ਦ ਬੇਸਿਕ, ਦ ਪੇਨ, ਦਰਦ। ਉਦੋਂ ਹੋਇਆ ਕੀ ਸੀ? ਵੀ ਮਸਟ ਰਿਮਾਈਂਡ ਅਵਰਸੈਲਵਸ ਆ, ਉਦੋਂ ਸਾਰੇ ਹਿੰਦੁਸਤਾਨ ਦੀ ਨਫ਼ਰਤ ਸਾਡੇ ਸਿੱਖਾਂ ਤੇ ਟੁੱਟ ਪਈ ਸੀ, ਕੋਈ ਸ਼ੱਕ? ਆਲ ਇੰਡੀਆ ਵਾਜ਼ ਅਗੇਂਸਟ ਅਸ। ਮਤਲਬ ਜਿਵੇਂ ਅੱਛਾ, ਫਿਰ ਕਿਵੇਂ ਅਟੈਕ ਕੀਤਾ? ਪ੍ਰੂਫ ਕੀ ਹੈ? ਅਟੈਕ ਕਿੱਦਣ ਕੀਤਾ? ਜਿੱਦਣ ਆਪਣਾ ਗੁਰਪੁਰਬ ਸੀ, ਜਿੱਦਣ ਉਹਨਾਂ ਨੂੰ ਪਤਾ ਸੀ ਕਿ ਮੈਕਸਿਮਮ ਲੋਕ ਉੱਥੇ ਆਉਣਗੇ, ਉੱਥੇ ਲੇਡੀਜ਼ ਵੀ ਆਉਣਗੇ, ਬੱਚੇ ਵੀ ਆਉਣਗੇ। ਨਾ ਆਈ ਵਾਂਟ ਯੂ ਟੂ ਇਮੈਜਿਨ, ਬੱਚੇ ਜਦੋਂ ਘਰੋਂ ਨਿਕਲਦੇ ਨੇ ਗੁਰਪੁਰਬ ਲਈ, ਸੋਹਣੇ ਸੋਹਣੇ ਕੱਪੜੇ ਪਾ ਕੇ ਆਉਂਦੇ ਨੇ, ਚਾਹ ਨਾਲ ਆਉਂਦੇ ਨੇ ਕਿ ਅਸੀਂ ਜਾਵਾਂਗੇ, ਮਿਲਾਂਗੇ। ਐਂਡ ਦੋਜ਼ ਲਿਟਲ ਕਿਡਸ ਵਰ ਕਿਲਡ। ਰਿਮੈਂਬਰ ਦੈਟ। ਇਹ ਪੇਨ ਜਦ ਤੱਕ ਨਹੀਂ ਲਵਾਂਗੇ ਨਾ, ਜੇ ਤੁਸੀਂ ਲਈ ਕੁਝ ਫੀਲ ਕਰਨਾ ਹੈ ਤਾਂ ਯੂ ਹੈਵ ਟੂ ਫੀਲ ਦ ਪੇਨ। ਸੋ ਕਾਈਂਡਲੀ ਕੈਰੀ ਦਿਸ ਪੇਨ ਵਿਦ ਯੂ, ਕਿ ਹਰ ਕਿ ਸਾਡੇ ਨਾਲ ਹੋਇਆ ਕੀ ਸੀ। ਅੱਛਾ, ਹੁਣ ਹੋਇਆ ਕਿਉਂ ਸੀ ਉਹਦੇ 'ਤੇ ਚੱਲਦੇ ਆਪਾਂ। ਹੋਇਆ ਕੀ ਸੀ? ਇੱਕ ਪਾਸੇ ਸੀ ਕਿਰਦਾਰ, ਇਹ ਦੂਜੇ ਪਾਸੇ ਸਾਰੇ ਮਕਾਰ। ਕਲੀਅਰ? ਇੱਕ ਪਾਸੇ ਸੀ ਕਿਰਦਾਰ, ਇਹ ਬੰਦ ਹੋ ਗਿਆ, ਚਲੋ ਮੇਰੀ ਆਵਾਜ਼ 'ਤੇ ਆ ਰਹੀ ਹੈ। ਇੱਕ ਪਾਸੇ ਸੀ ਕਿਰਦਾਰ, ਕਿਹੜੇ? ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਉਹਨਾਂ ਨੇ ਆਖਿਆ ਕੀ ਸੀ? ਉਹਨਾਂ ਭਾਜੀ ਤੁਸੀਂ ਸਾਰੇ ਐਕਸਪਲੇਨ ਕਰਤਾ। ਆਪਾਂ ਕੀ ਕਹਿੰਦਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਉਹਦੇ 'ਚ ਇੱਕ ਲਫ਼ਜ਼ ਵੀ ਗਲਤ ਨਹੀਂ। ਐਵਰੀਥਿੰਗ ਵਾਸ ਫॉर द ਬੈਨੀਫਿਟ ਆਫ ਦ ਕੰਟਰੀ। ਉਹਨਾਂ ਕੀ ਮੰਗਿਆ? ਇਹਦੇ ਚੱਲੋ। ਔਰ ਦੂਜਾ ਆਖਿਆ ਕਿ ਅਸੀਂ ਇਸ ਮੁਲਕ 'ਚ ਸੈਕੰਡ ਦਰਜੇ ਸਿਟੀਜ਼ਨ ਬਣ ਕੇ ਨਹੀਂ ਰਹਾਂਗੇ। ਵਾਟ ਇਜ਼ ਰੋਂਗ ਇਨ ਦੈਟ? ਤੋ ਸੱਚ ਦੀਆਂ ਗੱਲਾਂ ਕੀਤੀਆਂ, ਕਿਰਦਾਰ। ਇੱਧਰ ਸਾਰੇ ਮਕਾਰ, ਕੋਈ ਘੱਟ ਕੋਈ ਵੱਧ। ਨੈਸ਼ਨਲ ਲੈਵਲ ਲਓ, ਪੰਜਾਬ ਵੀ ਲੈ ਲਓ, ਪੰਜਾਬ ਦੇ ਆਪਣੇ ਸੋਚ ਮੈਂ ਤਾਂ ਕਹਿੰਦਾ ਜ਼ਿਆਦਾ ਹੀ ਸੀ। ਇਸ ਕਰਕੇ ਸਾਡੇ 'ਤੇ ਸਾਰਾ ਜ਼ੁਲਮ ਹੋਇਆ। ਐਂਡ ਫੈਕਟ ਵਾਟ ਵਾਜ਼ ਦ ਵਰਸਟ ਥਿੰਗ? ਜਦੋਂ ਇਹ ਜ਼ੁਲਮ ਹੋ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ, ਸਾਡੇ ਭੈਣ ਭਰਾ, ਮੈਂ ਕਹਿੰਦੇ ਸ਼ਰਮ ਆਉਂਦੀ ਹੈ, ਪੰਜਾਬੀ ਭੈਣ ਭਰਾ, ਦੇ ਵਰ ਰਿਜੋਇਸਿੰਗ। ਉਹ ਖੁਸ਼ੀਆਂ ਮਨਾ ਰਹੇ ਸੀ ਕਿ ਬੀੜੀ ਸਿਗਰਟ ਪੀਏਂਗੇ ਐਂਡ ਆਲ ਦੈਟ। ਤਾਂ ਬ੍ਰਦਰਸ, ਦ ਟਾਈਮ ਹੈਜ਼ ਕਮ ਕਿ ਐਵਰੀਬਡੀ ਹੈਜ਼ ਟੂ ਵੇਕ ਅਪ। ਅੱਛਾ, ਫਿਰ ਅਟੈਕ ਕਿੱਦਾਂ ਕੀਤਾ? ਸਾਡੇ 'ਤੇ ਅਟੈਕ ਕੀਤਾ। ਅਸੀਂ ਕੌਣ? ਅਰੇ ਜਿੰਨੇ ਆਪਣਾ ਇੰਡੀਆ ਦੀ ਆਜ਼ਾਦੀ ਲਈ ਮੈਕਸਿਮਮ ਕੁਰਬਾਨੀਆਂ ਦਿੱਤੀਆਂ, ਤਾਜ਼ੀਆਂ ਸਨ, ਕੁਰਬਾਨੀਆਂ ਦਿੱਤੀਆਂ ਆਜ਼ਾਦੀ ਨੂੰ ਰੱਖਣ ਲਈ, ਕੁਰਬਾਨੀਆਂ ਅੱਜ ਵੀ ਦੇ ਰਹੇ ਹਾਂ। ਉਸ ਕੌਮ ਦੇ ਉੱਤੇ ਸਾਰਾ ਮੁਲਕ ਅਟੈਕ ਕਰ ਰਿਹਾ। ਦੇ ਆਰ ਰਿਜੋਇਸਿੰਗ। ਐਂਡ ਉਹ ਕਹਿੰਦਾ ਲੂਣ ਪਾਉਣ ਵਾਲੀ ਗੱਲ, ਜਦੋਂ ਆਪਰੇਸ਼ਨ ਖਤਮ ਹੋ ਗਿਆ ਤੇ ਜਿਨ੍ਹਾਂ ਅਟੈਕ ਕੀਤਾ ਸੀ ਫੌਜੀਆਂ ਨੂੰ, ਦੇ ਵਰ ਰਿਵਾਰਡਡ। ਉਹਨਾਂ ਨੂੰ ਤਬਕੇ ਦਿੱਤੇ ਗਏ। ਜੇ ਯਾਦ ਦਵਾਵਾਂ ਤੇ ਅੱਜ ਵੀ ਹੋ ਰਿਹਾ। ਅੱਜ ਜਦੋਂ ਦੂਜਾ ਆਪਣਾ ਲੱਗਾ ਇੱਥੇ ਕਿਸਾਨਾਂ ਦਾ ਅੰਦੋਲਨ, ਯਾਦ ਹੈ? 6 ਦੇ ਮੁੰਡੇ ਤੋਂ ਗੋਲੀ ਮਾਰੀ, ਮਤਲਬ ਮੁੰਡਿਆਂ ਨੂੰ ਬੋਰ ਮਾਰੇ ਸੀ। ਦ ਪੀਪਲ ਵਰ ਕਿਲਡ, ਦੇ ਡਿਡਨਟ ਡਾਈ। ਐਂਡ ਉਹਨਾਂ ਨੂੰ ਵੀ 26 ਜਨਵਰੀ 'ਤੇ ਇਹਨਾਂ ਨੂੰ ਦਿੱਤੀਆਂ ਕੀ ਕੀਤਾ ਉਹ ਤਬਕੇ। ਉਹ ਸਾਡੇ ਨਾਲ ਇਹ ਹੋ ਰਿਹਾ। ਕਿਉਂ ਹੋ ਰਿਹਾ? ਕਿ ਵੀ ਕੀਪ ਕੁਆਇਟ। ਅੱਛਾ, ਹੁਣ ਵੇਲਾ ਗਿਆ ਨਾ, ਐਵਰੀਵੇਅਰ ਆਪਣਾ ਸਰ 'ਤੇ ਹੋ ਨਹੀਂ ਸਕਦੇ।
ਚੰਡੀਗੜ੍ਹ ਆਪਾਂ ਦੂਰ ਨਹੀਂ ਜਾਂਦੇ, ਚੰਡੀਗੜ੍ਹ ਭਰਿਆ ਪਿਆ, ਪ੍ਰੋਫੈਸਰ ਡਾਈਮ ਅ ਡਜ਼ਨ, ਸਕਾਲਰਸ ਡਾਈਮ ਅ ਡਜ਼ਨ, ਜਨਰਲਸ ਡਾਈਮ ਅ ਡਜ਼ਨ, ਜਿਹਨੂੰ ਮਾਰਦਾ। ਅਬੇ ਘਰੇ ਬੈਠੇ ਹੋ ਤੁਸੀਂ ਯਾਰ। ਹੁਣ ਮੈਂ ਜੇ ਰਹਿਣਾ ਬਠਿੰਡੇ ਜੋ ਹੋਇਆ, ਉਦੋਂ ਪਹਿਲਾਂ ਬੱਚਿਆਂ ਨਾਲ ਕੀ ਕਹਿੰਦਾ ਕਰਨਲ ਸਾਹਿਬ ਲੈ ਲਓ, ਉਹਨਾਂ ਦਾ ਬੇਟਾ ਲੈ ਲਓ, ਨਾਭਾ ਲੈ ਲਓ, ਆਪਾਂ ਬਠਿੰਡੇ ਦੀ ਗੱਲ ਕਰਨੇ ਆ। ਇਹ ਤੋਂ ਜ਼ਿਆਦਾ ਜ਼ੁਲਮ ਹੋ ਸਕਦਾ ਹੈ? ਇੱਕ ਬੱਚੇ ਨੂੰ ਪਤਾ ਜਿਹਦਾ ਕੋਈ ਕਸੂਰ ਨਹੀਂ, ਉਹਨੂੰ ਤੁਸੀਂ ਮਤਲਬ ਉਹ ਸੱਚਾ ਕੀਤੀ ਨਾ ਔਰੰਗਜ਼ੇਬ ਨੇ ਕੀਤੀ, ਨਾ ਅੰਗਰੇਜ਼ਾਂ ਨੇ ਕੀਤੀ। ਮੈਂ ਕਹਿੰਦਾ ਸਰ ਕੋਈ ਜ਼ੁਲਮ ਵੀ ਨਹੀਂ ਕਰ ਸਕਦਾ। ਇਹ ਸਾਰਾ ਹੋਇਆ। ਵਾਟ ਇਜ਼ ਦ ਰਿਐਕਸ਼ਨ? ਉਹ ਪੁਲਿਸ ਵਾਲੇ ਬਾਹਰ ਕਿਉਂ ਨੇ? ਐਂਡ ਵਾਈ ਆਰ ਵੀ ਸਿਟਿੰਗ ਹੇਅਰ? ਤੇ ਇਹੀ ਤਾਂ ਪ੍ਰੋਬਲਮ ਹੈ। ਪਹਿਲਾਂ ਗੁਰੂ ਜੀ ਨੇ 1.25 ਲੱਖ ਬਣਾਏ ਸਾਨੂੰ, ਅੱਜ ਅਸੀਂ 1.25 ਲੱਖ ਇਕੱਠੇ ਇੱਕ ਕਮਰੇ 'ਚ ਬਹਿ ਜਾਂਦੇ ਹਾਂ। ਵੈਨ ਆਰ ਵੀ ਗੋਇੰ ਟੂ ਵੇਕ ਅਪ? ਤੇ ਇਹਨਾਂ ਕਰਕੇ ਤਾਂ ਸਾਰਾ ਕੁਝ ਹੋਇਆ ਸੀ। ਹੁਣ ਕਹਿ ਰਹੇ ਹਾਂ ਜੀ ਆਪਾਂ ਇਹਨਾਂ ਨਾਲ ਮੁਕਾਬਲਾ ਕਿਵੇਂ ਕਰਨਾ ਸੀ। ਵੀ ਨੋ ਸਾਡਾ ਜਿੰਨੀਆਂ ਸਰਕਾਰਾਂ ਨੇ 1 ਨੰਬਰ ਦੀਆਂ ਮੱਕਾਰ ਨੇ। ਹੁਣੇ ਭਾਜੀ ਕਹਿ ਰਹੇ ਸੀ ਪਰ ਇਹਨਾਂ ਨਾਲ ਮੁਕਾਬਲਾ ਮੱਕਾਰ ਹੀ ਕਹਿੰਦਾ ਕਿਸੇ ਨਾਲ ਜਿੱਤਣਾ ਹੈ ਤਾਂ ਯੂ ਕੈਨ ਪਲੇ ਟੂ ਦਿਸ। ਉਹਨਾਂ ਦੀ ਸਟਰੈਂਥ ਕੀ ਹੈ? ਦੇ ਆਰ ਮੱਕਾਰ, ਨਾ ਕੈਰੈਕਟਰ ਨਾ ਕੁਝ ਹੈ ਹੀ ਨਹੀਂ। ਉਹ ਸਿੱਖੀ ਦਾ ਮਕਾਰ ਬਣ ਨਹੀਂ ਸਕਦੀ, ਅਸੀਂ ਉਹਨੂੰ ਮਕਾਰੀ 'ਚ ਜਿੱਤ ਨਹੀਂ ਸਕਦੇ। ਤੇ ਸਾਨੂੰ ਰੱਬ ਨੇ ਦਿੱਤਾ ਸੀ ਕਿਰਦਾਰ। ਲੈਟ ਅਸ ਗੋ ਬੈਕ ਟੂ ਦੈਟ ਕਿਰਦਾਰ। ਕਿਰਦਾਰ ਕੀ ਸੀ? ਨਾਮ ਜਪੋ, ਵੰਡ ਛਕੋ, ਕੀਰਤ ਕਰੋ। ਇਹ ਸਾਡੇ 3 ਖੰਭੇ ਸੀ। ਆਪਣਾ ਦੇਸ਼ ਚੱਲਦਾ ਸੰਵਿਧਾਨ, ਉਹਦੇ 4 ਖੰਭੇ ਸੀ, ਚਾਰੋਂ ਟੁੱਟ ਗਏ। ਸਾਡੇ ਆ 3 ਖੰਭੇ ਲੈ ਕੇ ਚੱਲੀਏ ਨਾ। ਅਸੀਂ ਅੱਜ ਆਪਣਾ ਕਿਰਦਾਰ ਲਾਈਏ। ਮੈਂ ਕਹਿੰਦਾ ਟਾਈਮ ਲੱਗਦਾ, 7 ਨੂੰ ਜਿੱਤਣ ਟਾਈਮ ਲੱਗਦੀ ਹੈ। ਕਿਰਦਾਰ ਵਾਪਸ ਲਾਈਏ। ਨੋ ਬਡੀ ਕੈਨ ਸਟੈਂਡ ਅਗੇਂਸਟ ਅਸ। ਦਿਸ ਇਜ਼ ਦ ਓਨਲੀ ਵੇ ਟੂ ਫਾਈਟ ਬੈਕ ਆ। ਤੇ ਫਿਰ ਵਗੈਰਾ ਮੈਂ ਕਹਿ ਰਿਹਾ ਹਾਂ ਕਿ ਜਿਹੜੇ ਜ਼ੁਲਮ ਹੋ ਰਹੇ ਨੇ ਅੱਖਾਂ ਸਾਹਮਣੇ, ਇੱਕ ਕਮ ਬੈਕ ਆ। ਇਹ 84 ਤੋਂ ਸ਼ੁਰੂ ਹੋ ਕੇ ਇਹਨੂੰ ਆਪਾਂ ਦਿੱਲੀ ਦਾ ਕੇਸ 92 ਤੱਕ ਲੈਣਾ ਹੈ। ਇਸ ਦੌਰਾਨ ਪੰਜਾਬ ਦੇ ਵਿੱਚ ਭੈਣ ਜੀ ਸੁਣਿਓ ਧਿਆਨ ਨਾਲ, ਉਹ ਮੁੰਡਿਓ ਖਾਸ ਕਰਕੇ ਸੁਣਦੇ ਪਏ ਹੋ, ਧੀਆਂ ਪੈਰਾਂ ਨੂੰ ਨੰਗਿਆ ਕੀਤਾ ਗਿਆ ਥਾਣਿਆਂ ਦੇ ਵਿੱਚ। ਰਾਈਟ? ਸਾਨੂੰ ਸਾਰਿਆਂ ਨੂੰ ਪਤਾ ਹੈ। ਚਲੋ ਜਿਨ੍ਹਾਂ ਨੇ ਕੀਤਾ ਦੇ ਆਰ ਸਟਿਲ ਅਲਾਈਵ। ਚਲੋ ਰੱਬ ਤੁਹਾਡੀ ਲੰਬੀ ਉਮਰ ਕਰੇ। ਬਟ ਵਾਈ ਆਰ ਯੂ ਆਊਟਸਾਈਡ? ਵਾਈ ਆਰ ਯੂ ਨਾਟ ਬਿਹਾਈਂਡ ਦ ਬਾਰਸ? ਅਸੀਂ ਚਲੋ ਵੈਦਿਆ ਫਟਕਾਤਾ, ਇੰਦਰਾ ਫਟਕਾਤੀ ਕਰਤਾ, ਵੋਟ ਅਬਾਊਟ ਥੀਸ ਗਾਇਜ਼ ਯਾਰ? ਸੈਣੀ ਸੁਣੀ ਜਿੰਨੇ ਵੀ ਨੇ, ਵਾਈ ਆਰ ਦੇ ਆਊਟਸਾਈਡ ਯਾਰ? ਲਾਅ ਇਜ਼ ਵਿਦ ਅਸ, ਲਾਇਰਸ ਆਰ ਵਿਦ ਅਸ, ਜੱਜਸ ਆਰ ਵਿਦ ਅਸ। ਘਰ ਬੈਠੇ ਨੇ। ਸਰ ਕਾਂਟ ਬੀ ਐਵਰੀਵੇਅਰ। ਤਾਂ ਥਰੂ ਯੂ ਮੈਂ ਤਾਂ ਘਰ ਨੂੰ ਬੇਨਤੀ ਵੀ ਕਰਾਂਗਾ, ਥੋੜ੍ਹੀ ਸ਼ਰਮ ਵੀ ਪਾਵਾਂਗਾ। ਬਾਈ ਸਿੱਖੀ ਹੈ, ਸਿੱਖ ਤੁਹਾਡਾ ਆਪਣਾ ਪੰਜਾਬ ਤੁਹਾਡੇ ਸਾਹਮਣੇ ਉਜੜ ਰਿਹਾ ਹੈ। ਬਾਹਰ ਨਿਕਲੋ, ਸਿਰਫ ਬੋਲਣਾ ਹੀ ਜੇ। ਕਿਉਂਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਉਹਨੂੰ ਅਕਲ ਚਵਾਨੀ ਦੀ ਵੀ ਨਹੀਂ। ਉਹ ਤੁਹਾਡੇ ਸਾਹਮਣੇ 2 ਮਿੰਟ ਨਹੀਂ ਬਹਿ ਸਕਦਾ। Get them across the table and shame them to death. That is the only way. So once again, ਅੱਛਾ ਇਹਦੇ ਇੱਕ ਗੱਲ ਯਾਦ ਰੱਖਦੇ ਹਾਂ, ਮੈਸੇਜ ਟੂ ਦ ਨੇਸ਼ਨ, ਮੈਸੇਜ ਟੂ ਦ ਨੇਸ਼ਨ ਥਰੂ ਦਿਸ ਚੈਨਲ। ਤੁਸੀਂ ਸਿੱਖਾਂ ਨੂੰ ਅੱਛਾ ਪਹਿਲਾਂ ਹਾਂ ਮੈਨੂੰ ਜੇ ਕੋਈ ਪੁੱਛੇ ਬਈ ਤੈਨੂੰ ਚਾਹੀਦਾ ਕੀ ਹੈ, ਬਈ ਪੰਜਾਬ ਨੂੰ ਪੰਜਾਬ ਸਿਆਂ ਤੈਨੂੰ ਚਾਹੀਦਾ ਕੀ ਹੈ? ਸਾਨੂੰ ਇਸ ਵੇਲੇ ਪਹਿਲੀ ਗੱਲ ਚਾਹੀਦੀ ਹੈ ਕਿ ਸਾਡੇ 'ਤੇ ਸ਼ੱਕ ਕਰਨਾ ਬੰਦ ਕਰੋ। ਯੂ ਆਰ ਟ੍ਰੀਟਿੰਗ ਅਸ, ਅਰੇ ਖਾਲਿਸਤਾਨ ਕਰਕੇ ਯੂ ਆਰ ਟ੍ਰੀਟਿੰਗ ਅਸ ਸਸਪੈਕਟਿੰਗ ਅਵਰ ਲਾਇਲਟੀ। ਇਹਦੇ 'ਤੇ ਗੱਲ ਸੁਣਾ ਦੇ ਬੜੀ ਸੋਹਣੀ ਜੇ। ਇੱਕ ਮਿੰਟ ਜਸਟ ਫਿਨਿਸ਼ਿੰਗ। ਅਸੀਂ ਦੇਸ਼ ਭਗਤ ਸਮਾਜ, ਅਸੀਂ ਦੇਸ਼ ਦੇ ਰਖਵਾਲੇ ਹਾਂ। ਇਹ ਯਾਰਾਨਾ ਸਾਡਾ ਪਹਿਲਾ ਹੈ, ਨੋ ਡਾਊਟਸ ਔਨ ਦੈਟ। ਪਰ ਜਿੱਥੇ ਸਵਾਲ ਆ ਜਾਏ ਸਿੱਖੀ ਦਾ, ਸਾਨੂੰ ਪੰਥ ਪਿਆਰਾ ਪਹਿਲਾ ਹੈ। ਤਾਂ ਸਟਾਪ ਪਲੇਇੰਗ ਵਿਦ ਦ ਪੰਥ। ਇਸ ਅਸੀਂ ਖਲੋਵਾਂਗੇ ਤਾਂ ਹੀ ਚੁੱਪ ਕਰਨਗੇ। ਤੇ ਦੂਜਾ ਇੱਕ ਹੋਰ ਗੱਲ ਕਰਦੇ ਹਾਂ, ਆ ਜਿਹੜੇ ਹੁਣ ਆਪਾਂ ਜਿਵੇਂ ਕਰਨੇ ਕਿ ਨਵੇਂ ਨਵੇਂ ਲੀਡਰ ਚਾਹੀਦੇ ਨੇ। ਪਹਿਲੀ ਗੱਲ ਤਾਂ ਬੜੇ ਅਫਸੋਸ ਦੀ ਗੱਲ ਹੈ, ਹਰ ਵਾਰ ਇੱਥੇ ਬੈਠੇ ਹਾਂ ਤੇ ਫਿਰ ਆਲ 60-70+। ਅਰੇ ਆਪਾਂ ਕਹਿੰਦੇ ਨਵੇਂ ਸਾਨੂੰ ਲੀਡਰ ਚਾਹੀਦੇ ਨੇ। ਉਹ ਵੀ ਮੁੰਡੇ ਹੋ ਤੁਸੀਂ, ਮੈਨੂੰ ਸੁਣਦੇ ਹੋ ਤੁਸੀਂ, ਸਾਰਿਆਂ ਨੂੰ ਸੁਣਦੇ ਹੋ, ਸਾਰਿਆਂ ਨੂੰ ਸੁਣਦੇ ਹੋ, ਤੁਹਾਡੀ ਗੈਰਤ ਨਹੀਂ ਜਾਂਦੀ। ਅਰੇ ਆਓ, ਬੋਲੋ, ਖਲੋਵੋ, ਪਹਿਚਾਨੇ ਜਾਓ। ਤੁਸੀਂ ਆਓ ਨਾ, ਇੱਕ ਦੋ ਦੇ ਇੱਥੇ ਬੈਠੇ ਹੋਣੇ ਚਾਹੀਦੇ ਨੇ। ਅੱਜ ਵੀ ਆਪਾਂ ਜਿੰਨੇ ਬੈਠੇ ਹਾਂ ਮੇਰੇ ਖਿਆਲ 'ਚ ਐਵਰੇਜ ਕੱਢੀਏ ਕਿ ਏਜ ਕੱਢੀਏ ਤਾਂ 60 ਤੋਂ ਉੱਤੇ ਹੋਵੇ। ਤੇ ਜ਼ਮਾਨਾ ਕਿਹਦਾ ਹੈ? ਤੇ ਜਿਹੜੇ ਨਵੇਂ ਸਰਦਾਰ ਬਣਨ ਫਿਰਦੇ ਨੇ ਉਹਨਾਂ ਲਈ ਇੱਕ ਗੱਲ ਜੇ, ਧੱਕੇ ਨਾਲ ਨਾ ਕਦੀ ਸਰਦਾਰ ਬਣਦੇ। ਅਜੇ ਕਾਕਾ ਆਪਣਾ ਲੱਗੇ ਨਾ ਜੋ ਆਪਣਾ ਕੀ ਕਹਿੰਦਾ ਹੁਣ ਆਇਆ ਜੀ ਪਰਚੀਆਂ ਲਗੋ ਤੇ ਨਵੇਂ ਬੰਦੇ ਲੱਭੋ। ਧੱਕੇ ਨਾਲ ਨਾ ਕਦੀ ਸਰਦਾਰ ਬਣਦੇ, ਧੱਕੇ ਨਾਲ ਨਾ ਮਿਲਣ ਕਦੀ ਸਰਦਾਰੀਆਂ ਜੀ। ਜਿਹੜਾ ਸ਼ੀਸ਼ ਧਾਰ 'ਤੇ ਪੇਸ਼ ਕਰੇ ਕੌਮ ਉਹਨੂੰ ਦਿੰਦੀਆਂ ਸਰਦਾਰੀਆਂ ਜੀ। ਤਾਂ ਕਾਕਿਓ ਜਿਹੜੇ ਸੁਣਦੇ ਪਏ ਕਿੱਥੋਂ ਬਾਹਰ ਨਿਕਲੋ, ਸਿੱਖੀ ਦੇ ਨੇੜੇ ਆਓ, ਕਿਰਦਾਰ ਲੈ ਕੇ ਆਓ। ਦ ਵਰਲਡ ਇਜ਼ ਯੋਰਸ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਦੇ ਸਮਾਗਮ ਦੇ ਲਾਸਟ ਪੜਾਅ ਵੱਲ ਵੱਧ ਰਹੇ ਹਾਂ। ਮੈਂ ਇਹਦੇ ਵਿੱਚ ਹੀ ਗੁਰਚਰਨ ਸਿੰਘ ਜੀ ਨੂੰ ਬੇਨਤੀ ਕਰਦਾ ਕਿ 2 ਮਿੰਟਾਂ ਵਾਸਤੇ ਆਪਣੀ ਹਾਜ਼ਰੀ ਲਵਾਉਣ ਤੇ ਉਸ ਤੋਂ ਬਾਅਦ ਸਰਦਾਰ ਗੁਰਤੇਜ ਸਿੰਘ ਜੀ ਤਿਆਰ ਨੇ। ਅੱਜ ਦੀ ਇਸ ਇਕੱਤਰਤਾ ਵਿੱਚ
ਸਾਰੇ ਸੂਝਵਾਨ ਸੱਜਣ ਇਕੱਤਰ ਹੋਏ ਬੈਠੇ ਹਾਂ ਅਸੀਂ, ਪਰ ਬੜੀ ਤਰਾਸਦੀ ਦੀ ਗੱਲ ਹੈ ਕਿ 40 ਸਾਲ ਹੋ ਗਏ ਜਿਹੜੀਆਂ ਅਸੀਂ ਅੱਜ ਗੱਲਾਂ ਕਰ ਰਹੇ ਹਾਂ, ਇਹੋ ਹੀ ਗੱਲਾਂ ਸੁਣਦਿਆਂ 40 ਸਾਲ ਹੋ ਗਏ। ਇਸ ਤੋਂ ਵੱਡੀ ਹੋਰ ਤਰਾਸਦੀ ਦੀ ਗੱਲ ਹੈ ਕਿ ਕਿੰਨੀ ਦੇਰ ਇਹ ਜਿਹੜਾ ਪੋਸ਼ ਅੱਜ ਇਕੱਠਾ ਹੋਇਆ ਹੈ, ਇਹ ਕਿੰਨੀ ਕੁ ਦੇਰ ਇਹੋ ਜਿਹੀਆਂ ਗੱਲਾਂ ਕਰਦੇ ਰਹਿਣਗੇ। 10 ਸਾਲ, 15 ਸਾਲ, 20 ਸਾਲ, ਵੱਧ ਤੋਂ ਵੱਧ ਜਿਵੇਂ ਕੈਪਟਨ ਸਾਹਿਬ ਦੀ ਉਮਰ ਹੈ 20 ਸਾਲ, 25 ਸਾਲ ਕਰ ਲੈਣਗੇ। ਫਿਰ ਇਹਦਾ ਹੱਲ ਕੀ ਹੈ? ਕਿਉਂ ਆਪਣੇ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ? ਉਹਦਾ ਰੀਜ਼ਨ ਜਾਣਨ ਦੀ ਲੋੜ ਹੈ। ਔਰ ਹੋਰ ਜਿਹੜੇ ਉੱਥੇ ਕਿੰਨੇ ਇੰਟੈਲੀਜੈਂਸੀਆ ਜਿਹੜਾ ਸਾਡਾ ਖਤਮ ਹੋ ਗਿਆ, ਲੇਕਿਨ ਫਿਰ ਵੀ ਜਿਹੜੇ ਅੱਜ ਅਸੀਂ ਇਕੱਤਰ ਹੋਏ ਆ, ਸਾਨੂੰ ਕੁਛ ਨਾ ਕੁਛ ਇਹਦਾ ਹੱਲ ਜਿਹੜਾ ਲੱਭਣ ਵਾਸਤੇ ਸੋਚਣਾ ਚਾਹੀਦਾ। ਮੈਂ ਬੇਨਤੀ ਕਰਦਾ ਸੰਸਥਾ ਨੂੰ ਵੀ ਕਿ ਇਹੋ ਜਿਹੇ ਸਮਾਗਮਾਂ ਵਿੱਚ ਕੋਈ ਨਾ ਕੋਈ ਰੈਜ਼ੋਲੂਸ਼ਨ ਪਾਸ ਹੋਣਾ ਜ਼ਰੂਰੀ ਹੈ। ਇੰਨੀ ਖੇਚਲ ਕਰਕੇ ਬੜੀ ਦੂਰੋਂ ਸੱਜਣ ਆਉਂਦੇ ਨੇ, ਤਾਂ ਉਹਦੇ ਵਾਸਤੇ ਉਹਦੇ ਐਜ਼ ਏ ਰਿਜ਼ਲਟ ਇਸ ਇਕੱਤਰਤਾ ਦਾ ਇੱਕ ਕੋਈ ਨਾ ਕੋਈ ਰੈਜ਼ੋਲੂਸ਼ਨ ਪਾਉਣਾ ਬੜਾ ਜ਼ਰੂਰੀ ਹੁੰਦਾ। ਸੋ ਕਿੰਨੀ ਇੱਕ ਹੋਰ ਵੱਡੀ ਤਰਾਸਦੀ ਦੀ ਗੱਲ ਹੈ ਕਿ ਪੌਣੀ ਸਦੀ ਨਿਕਲ ਚੁੱਕੀ ਹੈ ਔਰ ਇਸ ਘੱਲੂਘਾਰੇ ਨੂੰ ਅੱਧੀ ਸਦੀ ਹੋਣ ਵਾਲੀ ਹੈ। ਅਸੀਂ ਆਪਣਾ ਸਟੇਟਸ ਨਾ ਅਸੀਂ ਪਹਿਚਾਣ ਸਕੇ ਹਾਂ ਤੇ ਨਾ ਅਸੀਂ ਆਪਣਾ ਸਟੇਟਸ ਕਾਇਮ ਕਰਨ ਬਾਰੇ ਕੋਈ ਗੱਲ ਹੀ ਕੀਤੀ ਅਜੇ ਤੱਕ। ਵੇਅਰਐਜ਼ ਜਿੰਨੀ ਆਜ਼ਾਦੀ ਪਤਾ ਨਹੀਂ ਕਹਿਣੀ ਚਾਹੀਦੀ ਹੈ, ਮੈਂ ਤਾਂ ਕਹਿੰਦਾ ਇਹ ਗੁਲਾਮੀ ਨੂੰ ਅਸੀਂ ਸੇੜਿਆ। ਜਿਸ ਤਰ੍ਹਾਂ ਅਸੀਂ ਉਸ ਰਾਜ ਨੂੰ ਆਜ਼ਾਦ ਨਹੀਂ ਕਰਵਾਇਆ ਜਿਹੜਾ ਸਿੱਖ ਰਾਜ ਸੀ। ਅਸੀਂ ਜਿਸ ਤਰ੍ਹਾਂ ਮਾਲੀ ਸਾਹਿਬ ਜੀ ਦੱਸਿਆ ਕਿ ਜਾਂ ਗਰਗ ਸਾਹਿਬ ਜੀ ਨੇ ਗੱਲਾਂ ਕੀਤੀਆਂ, ਸੋ ਉਹ ਜਿਹੜਾ ਸੰਕਲਪ ਹੈ, ਸਾਨੂੰ ਉਸ ਸੰਕਲਪ ਵੱਲ ਵਧਣ ਦੀ ਲੋੜ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ। ਹੁਣ ਮੈਂ ਸਰਦਾਰ ਗੁਰਤੇਜ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਪਰਮ ਸਤਿਕਾਰਯੋਗ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਕੀਮਤੀ, ਬੜੇ ਵਧੀਆ ਵਿਚਾਰ ਸੁਣਨ ਦਾ ਮੌਕਾ ਮਿਲਿਆ। ਇਹੋ ਜਿਹੇ ਮੌਕਿਆਂ ਦੇ ਉੱਤੇ ਆਪਾਂ ਨੂੰ ਆਪਣੇ ਮੂਲ ਦੇ ਵੱਲ ਜਾ ਕੇ ਉਸ ਦੇ ਵਿੱਚੋਂ ਕੁਛ ਅਗਾਂਹ ਦਾ ਪ੍ਰੋਗਰਾਮ ਕੱਢਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਗੁਰਚਰਨ ਸਿੰਘ ਜੀ ਹੁਣੀ ਕਹਿ ਕੇ ਗਏ ਨੇ। ਜਿਹੜੀਆਂ ਪਿੱਛੇ ਜੋ ਕਮੀਆਂ ਰਹੀਆਂ ਨੇ ਉਸ ਦੇ ਬਾਰੇ ਜ਼ਿਕਰ ਤਾਂ ਕਾਫੀ ਹੋਇਆ, ਲੇਕਿਨ ਫਿਰ ਵੀ ਘੱਟ ਹੀ ਹੋਇਆ। ਇੱਥੇ ਹੀ ਬੈਠਿਆ ਮੈਨੂੰ ਸਰਦਾਰ ਖੁਸ਼ਹਾਲ ਸਿੰਘ ਨੇ ਇੱਕ ਕਿਤਾਬ ਦਿੱਤੀ ਜਥੇਦਾਰ ਟੌਹੜਾ ਦੇ ਬਾਰੇ। ਬੜੀ ਲੰਮੀ ਚੌੜੀ ਕਿਤਾਬ ਹੈ, ਤਸਵੀਰਾਂ ਬਹੁਤ ਆਉਣਗੀਆਂ, ਸੋਹਣਾ ਪ੍ਰਿੰਟ ਹੈ ਤੇ ਕਾਫੀ ਸਾਰੇ 250-300 ਪੌਣੇ 300-250 ਸਫ਼ੇ ਦੀ ਕਿਤਾਬ ਹੈ। ਮੈਂ ਉਸ ਵੇਲੇ ਖੋਲ੍ਹ ਕੇ ਦੇਖਣ ਲੱਗਿਆ ਬਈ ਇਸ ਦੇ ਅੰਤ ਦੇ ਵਿੱਚ ਟੌਹੜਾ ਸਾਹਿਬ 15-20 ਸਾਲ ਪਾਰਲੀਮੈਂਟ ਦੇ ਮੈਂਬਰ ਰਹੇ ਹੈ, ਉੱਥੇ ਉਹ ਕੀ ਬੋਲ ਕੇ ਆਏ, ਕੁਛ ਦਿੱਤਾ ਹੋਏਗਾ? ਕੱਖ ਨਹੀਂ ਹੈ। ਮੈਂ ਸਰਦਾਰ ਕਪੂਰ ਸਿੰਘ ਦੀ ਕਿਤਾਬ ਛਾਪਣ ਲੱਗਿਆ, ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਸਪੀਚਸ, ਵਿਧਾਨ ਸਭਾ ਦੇ ਵਿੱਚ ਸਪੀਚਸ ਤੇ ਇੱਕ ਉਹਨਾਂ ਦਾ ਸਿੱਖ ਹੋਮਲੈਂਡ ਦੇ ਵਿਚਾਰਧਾਰਾ ਦੇ ਬਾਰੇ ਵਿਚਾਰ ਜੋ ਉਹਨਾਂ ਨੇ ਪ੍ਰੈਸ ਦੇ ਰਾਹੀਂ ਪ੍ਰਗਟ ਕੀਤੇ ਸੀ। 250-300 ਸਫ਼ੇ ਦੀ ਕਿਤਾਬ ਬਣ ਗਈ। ਮੈਂ ਸੋਚਿਆ
ਪਹਿਲਾਂ ਮੈਂ ਸੋਚਿਆ ਸੀ ਵੀ ਇਹਦੇ ਵਿੱਚ ਨਾ ਜਿੰਨੇ ਸਾਰੇ ਅਕਾਲੀ ਲੀਡਰ ਸਾਡੇ ਗਏ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਗੱਲ ਕਰਾਂਗਾ ਔਰ ਉਹ ਇੱਕ ਉਹਨਾਂ ਦਾ ਵੀ ਚੈਪਟਰ ਪਾ ਦਿਆਂਗਾ, ਲੇਕਿਨ ਕਿਤੇ ਕੁਝ ਨਹੀਂ ਲੱਭਿਆ। ਹੁਣ ਤੁਸੀਂ ਦੇਖੋ ਤੁਹਾਡੀ ਤਰਾਸਦੀ ਕੀ ਹੈ। ਜੇ ਅਸੀਂ ਇਹਨਾਂ ਦੇ ਸਾਲ ਗਿਣੀਏ ਜਿੰਨੇ ਬੰਦੇ ਸਾਡੇ ਪਾਰਲੀਮੈਂਟ ਦੇ ਵਿੱਚ ਰਹਿ ਕੇ ਆਏ ਨੇ, ਖਾਸ ਤੌਰ ਤੇ ਅਕਾਲੀ ਜਿਨ੍ਹਾਂ ਦਾ ਦਾਅਵਾ ਸੀ ਸਿੱਖੀ ਦੇ ਅਲੰਬਰਦਾਰ, ਉਹਨਾਂ ਨੇ ਕੀ ਗੱਲਾਂ ਉੱਥੇ ਜਾ ਕੇ ਕੀਤੀਆਂ। ਸਾਰੇ ਮੁਲਕ ਨੇ ਤੁਹਾਨੂੰ ਸਮਝਣਾ ਹੈ ਉਸ ਪੰਚਾਇਤ ਦੇ ਵਿੱਚੋਂ ਇੱਥੇ ਕੀਤੀਆਂ ਸਾਡੀਆਂ ਗੱਲਾਂ ਇੱਥੇ ਹੀ ਰਹਿ ਜਾਣੀਆਂ। ਉਸ ਪੰਚਾਇਤ ਦੇ ਵਿੱਚੋਂ ਲੋਕ ਦੇਖਣਗੇ ਤੁਹਾਨੂੰ ਵੀ ਤੁਸੀਂ ਕੀ ਚੀਜ਼ ਹੋ। ਉੱਥੇ ਜਾ ਕੇ ਕਦੇ ਕਿਸੇ ਨੇ ਗੱਲ ਕੀਤੀ ਹੈ? ਹਾਸੋਹੀਣੀਆਂ ਗੱਲਾਂ ਮੈਨੂੰ ਮਿਲੀਆਂ ਸੁਣਨ ਨੂੰ। MP ਸਾਹਿਬ ਜਾ ਰਹੇ ਹੈ, ਪਾਰਲੀਮੈਂਟ ਐਂਟਰ ਕਰਨ ਲੱਗੇ ਹੈ, ਗਲ ਦੇ ਵਿੱਚ ਰੇਡੀਓ ਪਾਇਆ ਹੋਇਆ, ਉਸ ਵੇਲੇ ਨਵੇਂ ਚੱਲੇ ਸੀਗੇ, ਫੁੱਲ ਸਪੀਡ ਦੇ ਉੱਤੇ ਗਾਣੇ ਲੱਗੇ ਹੋਏ ਹੈ। ਉਹ ਕਹਿੰਦਾ ਜਿਹੜਾ ਉੱਥੇ ਲੋਕ ਸਭਾ ਦੇ ਸਾਹਮਣੇ ਦਰਬਾਨ ਵਗੈਰਾ ਖੜੇ ਹੁੰਦੇ ਨੇ, ਇਹ ਕਿੱਧਰ ਜਾ ਰਹੇ ਹੋ ਤੁਸੀਂ, ਕਿੱਧਰ ਜਾ ਰਹੇ ਹੋ? ਕਹਿੰਦਾ ਤੈਨੂੰ ਪਤਾ ਨਹੀਂ ਮੈਂ ਸੰਤਾਂ ਦਾ ਡਰਾਈਵਰ ਹਾਂ। ਉਹ ਕਹਿੰਦਾ ਜੀ ਡਰਾਈਵਰਾਂ ਵਾਸਤੇ ਨਾ ਇੱਧਰਲੇ ਪਾਸੇ ਥਾਂ ਬਣੀ ਹੋਈ ਹੈ। ਬੀਬੀ ਨਰਲੇਪ ਪਿੱਛੇ ਆ ਰਹੀ ਸੀ ਜਿਸਨੇ ਮੈਨੂੰ ਇਹ ਗੱਲ ਦੱਸੀ ਹੈ। ਉਹ ਕਹਿੰਦੀ ਮੈਂ ਕਿਹਾ ਹੀ ਇਜ਼ ਆਨਰੇਬਲ ਮੈਂਬਰ। ਉਹ ਕਹਿੰਦਾ ਸੌਰੀ ਸਰ, ਅੱਜ ਜਰਾ ਰੇਡੀਓ ਬੰਦ ਕਰ ਦਿਓ, ਮੈਂ ਇੱਥੇ ਮੈਨੂੰ ਦੇ ਦਿਓ। ਇੱਕ ਹੋਰ ਮੈਂ MP ਦੇ ਬਾਰੇ ਪੜ੍ਹਿਆ, ਕਹਿੰਦੇ ਜੀ ਉਹਨਾਂ ਨੇ ਆਪਣਾ ਜ਼ਾਹਰ ਕੀਤਾ ਕਿ ਮੈਂ ਕੁਝ ਗੱਲ ਕਰਨਾ ਚਾਹੁੰਦਾ। ਉਹਨਾਂ ਨੇ ਬੜਾ ਹੈਰਾਨ ਹੋਏ ਲੋਕ ਵੀ, ਇਹ 4-15-10 ਸਾਲ ਬੈਠਾ ਇੱਥੇ, ਅੱਜ ਇਹਨੇ ਪਹਿਲੀ ਵਾਰੀ ਕੁਝ ਬੋਲਣਾ ਚਾਹਿਆ। ਤਾਂ ਬੜੇ ਧਿਆਨ ਦੇ ਨਾਲ ਦੁਨੀਆ ਸੁਣਨ ਲੱਗੀ ਤੇ ਕਹਿਣ ਲੱਗਿਆ ਜੀ ਹੋ ਸਕਦਾ ਹੈ ਮਜ਼ਾਕ ਹੀ ਹੋਵੇ, ਹੋ ਸਕਦਾ ਹੈ ਇਹ ਸੱਚ ਹੋਵੇ, ਲੇਕਿਨ ਮੈਨੂੰ ਸੱਚ ਜਾਪਦਾ ਹੈ। ਉੱਠ ਕੇ ਕਹਿੰਦਾ ਜੀ ਆ ਜਿਹੜਾ ਰੋਸ਼ਨਦਾਨ ਨੇ ਇੱਧਰਲੇ ਪਾਸੇ ਚੋਂ ਉਹ ਵਾਛੜ ਬਹੁਤ ਆ ਰਹੀ ਹੈ, ਇਹਨੂੰ ਬੰਦ ਕਰਾ ਦਿਓ। ਅਸੀਂ ਆਪਣੇ ਆਪ ਨੂੰ ਦੱਸਿਆ ਹੀ ਨਹੀਂ ਲੋਕਾਂ ਨੂੰ ਵੀ ਅਸੀਂ ਚੀਜ਼ ਕੀ ਹਾਂ। 1776 ਦੇ ਵਿੱਚ ਬਾਬਾ ਸਰੂਪਦਾਸ ਭੱਲਾ ਨੇ ਕਿਤਾਬ ਲਿਖੀ ਸਿੱਖ ਪੰਥ ਦੇ ਬਾਰੇ। ਉਹ ਕੀ ਕਹਿੰਦਾ ਹੈ? ਐਸਾ ਪੰਥ ਸਤਿਗੁਰ ਰਚਾ ਸਗਲ ਜਗਤ ਹੈਰਾਨ, ਬਿਨ ਧਨ ਭੂਮ ਰਾਜਾ ਬਣੇ, ਬਿਨ ਪਦ ਬੜੇ ਮਹਾਨ। ਅਸੀਂ ਆਪਣੇ ਕਿਰਦਾਰ ਦੇ ਆਸਰੇ ਦੁਨੀਆ ਦੇ ਉੱਤੇ ਅਸਰ ਪਾਉਣਾ ਸੀ। ਅਸੀਂ ਕੀ ਚੀਜ਼ ਹਾਂ? ਪਹਿਲੇ ਜਪਜੀ ਸਾਹਿਬ ਦੇ ਪਹਿਲੇ 8-9 ਸ਼ਬਦਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਦੱਸਤਾ। ਸਾਡੀ ਥਿਉਰੀ ਕੀ ਹੈ? ਕਦੇ ਕਿਸੇ ਨੇ ਐਕਸਪਲੇਨ ਕੀਤੀ ਹੈ ਸਾਨੂੰ? ਵੱਡੇ ਪੈਗੰਬਰ ਔਰ ਔਲੀਏ ਜਿਹੜੇ ਸਮਝਦੇ ਆਪਦੇ ਆਪ ਨੂੰ ਸਾਧਨਾਂ ਦੇ ਚੋਲੇ ਪਾ ਕੇ ਕੀ ਗੱਲਾਂ ਕਰਦੇ ਨੇ, ਉਹਨਾਂ ਦੀਆਂ ਸੁਣੋ ਤਾਂ ਹੈਰਾਨ ਰਹਿ ਜਾਓਗੇ। ਮੈਂ ਇਹ ਜਿਹੜਾ ਸ਼ੁਰੂ ਕਰਨਾ ਹੈ, ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਥੋੜ੍ਹੀਆਂ ਜੀਆਂ ਦਿਲ ਤਾਂ ਬੜਾ ਕਰਦਾ ਸੀ ਉਹ ਗੱਲਾਂ ਕਰਾਂ ਜਿਹੜੀਆਂ ਮੈਂ ਦੇਖ ਕੇ ਆਇਆ, ਜਿਨ੍ਹਾਂ ਦੇ ਵਿੱਚ ਮੈਂ ਸ਼ਾਮਲ ਰਿਹਾ। ਉਹ ਬੜੇ ਲੇਕਿਨ ਮੈਂ ਬੜੀ ਵਾਰ ਕਰ ਚੁੱਕਿਆ, ਕਿਸੇ ਨੇ ਨੋਟਿਸ ਨਹੀਂ ਕੀਤੀਆਂ। ਉਹ ਕਿਸੇ ਨੇ ਨੋਟਿਸ ਕਰਨੀਆਂ ਨਹੀਂ, ਕਿਉਂਕਿ ਉਹ ਕਿਸੇ ਦੇ ਜਾਵੀਏ ਦੇ ਵਿੱਚ ਫਿੱਟ ਨਹੀਂ ਆਉਂਦੀਆਂ। ਉਹ ਉਸ ਇਨਸਾਨ ਦੀ ਇੱਜ਼ਤ ਕਰਦੀਆਂ ਨੇ ਜਿਸ ਇਨਸਾਨ ਨੂੰ ਸਾਰੀ ਦੁਨੀਆ ਦੇ ਲੋਕਾਂ ਨੇ ਮਿਲ ਕੇ 20ਵੀਂ ਸਦੀ ਦਾ ਸਭ ਤੋਂ ਵੱਡਾ ਸਿੱਖ ਚੁਣਿਆ, ਲੇਕਿਨ ਉਹ ਸਾਨੂੰ ਪ੍ਰਵਾਨ ਨਹੀਂ, ਨਾ ਉਹਦਾ ਫਲਸਫਾ ਪ੍ਰਵਾਨ ਹੈ। ਇਸ ਕਰਕੇ ਉਹ ਗੱਲਾਂ ਅਣਗੌਲੀਆਂ ਰਹਿ ਜਾਂਦੀਆਂ ਨੇ। ਮੈਂ ਬਾਰ-ਬਾਰ ਰਿਪੀਟ ਕਰਦਾ, ਬਾਰ-ਬਾਰ ਉਹ ਉੱਥੇ ਹੀ ਰਹਿ ਜਾਂਦੀਆਂ। ਸੋ ਉਹ ਤਾਂ ਬਲੌਗ ਦੇ ਉੱਤੇ ਵੀ ਹੈਗੀਆਂ, ਫੇਸਬੁੱਕ 'ਤੇ ਹੈਗੀਆਂ, ਸਾਰਾ ਬਥੇਰੀ ਥਾਂ 'ਤੇ ਹੈਗੀਆਂ। ਹੁਣ ਇੱਥੋਂ ਦੇ ਬਾਰੇ ਅੱਜ ਦੀ ਗੱਲ ਕਰੀਏ। ਅੱਜ ਦੀ ਗੱਲ ਪਹਿਲੀ ਇਹ ਹੈ ਕਿ ਮੈਂ ਸਾਰਾ ਇਤਿਹਾਸ ਆਪਣੇ ਸਮਰੱਥਾ ਦੇ ਅਨੁਸਾਰ ਸਾਰਾ ਜੀਵਨ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਇਤਿਹਾਸ ਦੇ ਵਿੱਚ ਕੋਈ ਐਸਾ ਵਾਕਿਆ ਨਹੀਂ ਮਿਲਿਆ ਜਿਸ ਵੇਲੇ ਕਿ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਜਾਂ ਕਿਸੇ ਸਿੱਖ ਸਮੂਹ ਨੇ ਇਕੱਠੇ ਹੋ ਕੇ ਹਿੰਦੂਆਂ ਦੇ ਬਰਖਲਾਫ ਕੋਈ ਛੋਟੀ ਮੋਟੀ ਗੱਲ ਵੀ ਕੀਤੀ ਹੋਵੇ। ਕੋਈ ਐਸਾ ਨਹੀਂ ਮਿਲਿਆ ਮੌਕਾ ਜਿੱਥੇ ਇਹਨਾਂ ਨੇ ਕਿਹਾ ਹੋਵੇ ਜੀ ਇਹਨਾਂ ਨੂੰ
ਇਹ ਇਹਨਾਂ ਨੇ ਹਿੰਦੂ ਮਾੜੇ ਹਨ ਕਿ ਇਹਨਾਂ ਦੇ ਨਾਲ ਨਹੀਂ, ਅਸੀਂ ਇਹਨਾਂ ਨੂੰ ਆਹ ਕਰਦੇ ਉਹ ਕਰਦੇ। ਔਰ ਸਾਰੇ ਇਤਿਹਾਸ ਦੇ ਵਿੱਚ ਮੈਂ ਜਿੰਨਾ ਵੀ ਮੈਨੂੰ ਸੋਝੀ ਹੈ ਉਸ ਦੇ ਅਨੁਸਾਰ ਕਹਿ ਰਿਹਾ, ਅੱਜ ਤੱਕ ਕੋਈ ਐਸੇ 15-20 ਸਾਲ ਨਹੀਂ ਮਿਲੇ ਜਿਸ ਦੇ ਵਿੱਚ ਹਿੰਦੂਆਂ ਨੇ ਬਹੁਤ ਡੂੰਘੀ ਸਾਜ਼ਿਸ਼ ਨਾ ਕੀਤੀ ਹੋਵੇ ਸਿੱਖੀ ਨੂੰ ਖਤਮ ਕਰਨ ਦੇ ਵਾਸਤੇ। ਇਹ ਸਾਰੇ ਹਿੰਦੂਆਂ ਦੇ ਉੱਤੇ ਲਾਗੂ ਨਹੀਂ ਹੁੰਦਾ। ਹਿੰਦੂ ਬਹੁਤ ਵਧੀਆ ਇਨਸਾਨ ਮੈਂ ਦੇਖੇ ਨੇ, ਆਪਣੇ ਵਿੱਚ ਵੀ ਬੈਠੇ ਨੇ, ਲੇਕਿਨ ਇਹ ਵਰਤਾਰਾ ਹੈ। ਔਰ ਇਸ ਦਾ ਇੱਕ ਘਟਨਾ ਨੂੰ ਤੁਸੀਂ ਨਿਰੂਪਣ ਕਰ ਸਕਦੇ ਹੋ, ਇਤਿਹਾਸ ਦੇ ਵਿੱਚ ਦਰਸਾ ਸਕਦੇ ਹੋ। ਮੈਂ ਦੇਖਿਆ। ਹੁਣ ਜੇ ਗੱਲ ਕਰਨ ਲੱਗੀ ਹੈ ਤਾਂ ਇਸ ਦੇ ਬਾਰੇ ਕਿੱਥੋਂ ਸ਼ੁਰੂ ਕਰੀਏ? ਇਹ ਜੋ ਕੁਝ ਅਕਾਲ ਤਖਤ ਦੇ ਉੱਤੇ ਹੋਇਆ ਅੱਜ ਦੇ ਦਿਨ, ਜਿਸ ਤਰ੍ਹਾਂ ਇਹ ਫੌਜੀ ਸਾਹਿਬ ਨੇ ਕਿਹਾ, ਉਹ ਕੀ ਹੋਇਆ ਸੀਗਾ? ਉਹ ਇੱਕ ਨਫ਼ਰਤ ਦਾ ਪ੍ਰਗਟਾਵਾ ਸੀ। ਉਹ ਸਾਡੇ ਨਾਲ ਬਰਬਰਤਾ ਦਾ ਵਿਹਾਰ ਸੀ, ਉਹ ਸਾਡੇ ਨਾਲ ਵਹਿਸ਼ੀਪੁਣਾ ਸੀ। ਔਰ ਕਿਸ ਕਿਸਮ ਦਾ ਵਹਿਸ਼ੀਪੁਣਾ ਸੀ? ਇਸ ਕਿਸਮ ਦਾ ਵਹਿਸ਼ੀਪੁਣਾ ਅਸੀਂ ਅੰਗਰੇਜ਼ਾਂ ਦੇ ਦੌਰ 'ਚ ਨਹੀਂ ਦੇਖਿਆ, ਅਸੀਂ ਮੁਗਲਾਂ ਦੇ ਦੌਰ 'ਚ ਨਹੀਂ ਦੇਖਿਆ, ਅਸੀਂ ਅਫਗਾਨਾਂ ਦੇ ਦੌਰ 'ਚ ਨਹੀਂ ਦੇਖਿਆ। ਕਿਸੇ ਦੌਰ ਦੇ ਵਿੱਚ ਇਹ ਵਹਿਸ਼ੀਪੁਣਾ ਸਾਡੇ ਨਾਲ ਇਸ ਤਰ੍ਹਾਂ ਨਾਲ ਇਸ ਡਿਗਰੀ ਦਾ ਕਦੇ ਨਹੀਂ ਹੋਇਆ। ਫਿਰ ਅੱਜ ਇਹ ਕੀ ਹੈ? ਨੁਕਸ ਕੀ ਹੈ ਸਾਡੇ ਵਿੱਚ ਕਿ ਸਾਰੇ ਗੁਣ ਹੁੰਦਿਆਂ ਹੋਇਆਂ ਸਾਡਾ ਡੈਕਲਰੇਸ਼ਨ ਹੈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। 50 ਮੁਲਕਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਕਿਸੇ ਮੁਲਕ ਦੇ ਵਿੱਚ ਕਿਸੇ ਨੂੰ ਸਾਡੇ 'ਤੇ ਇਤਰਾਜ਼ ਨਹੀਂ ਕਿ ਸਾਡੇ ਮੁਲਕ ਨੂੰ ਲੁੱਟ ਕੇ ਖਾ ਰਹੇ ਨੇ, ਜਾਂ ਇਸ ਆਪਣਾ ਯੋਗਦਾਨ ਨਹੀਂ ਪਾ ਰਹੇ, ਜਾਂ ਇਹ ਉਹਨਾਂ ਦੇ ਕਾਨੂੰਨਾਂ ਦੇ ਅਨੁਸਾਰ ਉਹਨਾਂ ਦੀ ਸੇਵਾ ਨਹੀਂ ਕਰ ਰਹੇ, ਜਾਂ ਉਹਨਾਂ ਦੇ ਕਾਨੂੰਨਾਂ ਦੇ ਨਾਲ ਮਿਲ ਕੇ ਨਹੀਂ ਚੱਲ ਰਹੇ। ਇੱਥੇ ਹੀ ਹੁੰਦੇ ਆ। ਇਸ ਦਾ ਕਾਰਨ ਪਹਿਲਾਂ ਲੱਭ ਲੈਣਾ ਚਾਹੀਦਾ ਹੈ। ਆਪਣੇ ਆਪ ਨੂੰ ਤਾਂ ਅਸੀਂ ਬਲੇਮ ਕਰ ਲੈਂਦੇ ਹਾਂ, ਕਈ ਵਾਰੀ ਬਹੁਤ ਇੱਥੇ ਵੀ ਹੋਇਆ, ਕਰ ਲੈਂਦੇ ਹਾਂ, ਲੇਕਿਨ ਇਸ ਦਾ ਕਾਰਨ ਕੀ ਹੈ ਕਿ ਕਿਤੇ ਸਾਡਾ ਕੋਈ ਝਗੜਾ ਨਹੀਂ ਕਿਸੇ ਨਾਲ, ਤੇ ਇੱਥੇ ਕਿਉਂ ਹੈ? ਹੁਣ ਮੇਰਾ ਪੱਕਾ ਯਕੀਨ ਹੈ, ਮੈਂ 2-4 ਗੱਲਾਂ ਹੀ ਕਰਨੀਆਂ ਹਨ। ਪਹਿਲੀ ਗੱਲ ਮੈਂ ਇਹ ਕਰਨੀ ਹੈ, ਮੇਰਾ ਪੱਕਾ ਯਕੀਨ ਹੈ, ਔਰ ਦਿਨੋਂ ਦਿਨ ਜਿਵੇਂ ਜਿਵੇਂ ਮੈਂ ਸਟੱਡੀ ਕਰਦਾ ਪਰਪੱਕ ਹੁੰਦਾ ਜਾ ਰਿਹਾ ਹੈ ਕਿ ਇਸ ਘਰ ਕੋ ਆਗ ਲੱਗੀ ਘਰ ਹੀ ਕੇ ਚਿਰਾਗ ਸੇ। ਜਿਹੜੇ ਸੱਜਣ 50-50 ਸਾਲ ਰਾਜ ਕਰਦੇ ਰਹੇ ਨੇ, 50-50 ਸਾਲ ਰਾਜ ਭਾਗ ਜਿਹਨੂੰ ਕਹਿੰਦੇ ਸੀ ਭੋਗਦੇ ਰਹੇ ਨੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ 84 ਦਾ ਦੌਰ ਵਰਤਾਇਆ ਸੀ। ਕੱਲ ਮੈਂ ਪਰਸੋਂ ਸੰਤ ਸਿੰਘ ਤੇਗ ਦਾ ਇੱਕ ਬਿਆਨ ਛਾਪਿਆ, ਆਪਣੇ ਫੇਸਬੁੱਕ ਦੇ ਉੱਤੇ ਛਾਪਿਆ ਕਿ ਉਸ ਨੂੰ ਰਿਕਾਰਡ ਕੀਤਾ ਸੀ ਅਸੀਂ ਉਹਨਾਂ ਕੋਲੋਂ, ਤੇ ਉਸ ਨੂੰ ਨਸ਼ਰ ਕੀਤਾ। ਇਸ ਤੋਂ ਪਹਿਲਾਂ ਮੈਂ ਇਹਨਾਂ ਦੀਆਂ ਚਿੱਠੀਆਂ ਸਾਰਿਆਂ ਦੀਆਂ ਦੱਸ ਚੁੱਕਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਉਹ ਕਿਤਾਬ ਦੇ ਵਿੱਚ ਵੀ ਛਾਪ ਚੁੱਕਿਆ। ਕਈ ਵਾਰੀ ਕਹਿੰਦੇ ਸੀ ਨਕਲੀ ਹਨਗੀਆਂ, ਹੁਣ ਉਹ ਗਵਰਨਰ ਸਾਹਿਬ ਨੇ ਕਿਤਾਬ ਲਿਖੀ ਹੈ, ਪਾਂਡੇ ਜੀ ਨੇ, ਤੇ ਉਹਨਾਂ ਨੇ ਵੀ ਕਨਫਰਮ ਕਰਦਾ ਵੀ ਆਹ ਚਿੱਠੀ ਸਾਨੂੰ ਆਈ ਸੀ। ਸੋ ਇਹੋ ਜਿਹੀਆਂ, ਇੱਕ ਤਾਂ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਅਸੀਂ ਲੀਡਰ ਚੁਣਦੇ ਹਾਂ ਸਿੱਖਾਂ ਦੇ, ਉਹ ਸਿੱਖ ਹੀ ਨਹੀਂ ਹੁੰਦੇ, ਉਹ ਸਿੱਖ ਹੈ ਹੀ ਨਹੀਂ ਸਨ, ਅੱਜ ਵੀ ਸਿੱਖ ਨਹੀਂ ਹਨਗੇ। ਅਸੀਂ ਉਹਨਾਂ ਨੂੰ ਆਪਣੇ ਲੀਡਰ ਚੁਣ ਲੈਂਦੇ ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਇਹ ਸਿੱਖੀ ਕੀ ਹੈ ਤੇ ਕੀ ਸਾਡਾ ਅਕੀਦਾ ਹੈ, ਤੇ ਕਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਵਰਤਣਾ ਹੈ, ਕਿਸ ਤਰ੍ਹਾਂ ਸਾਡੇ ਗੁਰੂ ਦਾ ਕੀ ਉਪਦੇਸ਼ ਹੈ, ਕੱਖ ਨਹੀਂ ਪਤਾ। ਗੱਲਾਂ ਜਿੰਨੀਆਂ ਮਰਜ਼ੀ ਮਾਰ ਲੈਣ, ਸੁਣ ਕੇ ਇੱਧਰੋਂ ਉੱਧਰ ਕਹਿ ਦੇਣ, ਕੁਛ ਨਹੀਂ ਪਤਾ। ਕੱਲ ਰੇਡੀਓ ਤੇ ਟੈਲੀਵਿਜ਼ਨ ਤੇ ਇੱਕ ਬਹਿਸ ਸੁਣੀ ਸੀ, ਕਹਿੰਦੇ ਇਹ ਪਾਕਿਸਤਾਨ ਦੇ ਉੱਤੇ ਹਮਲਾ ਕਿਉਂ ਹੋਇਆ, ਕਹਿੰਦੇ ਕਿ ਕੀ ਉਹ ਤਾਂ ਬੰਦੇ ਤਾਂ ਫੜੇ ਨਹੀਂ ਗਏ, ਪਤਾ ਤਾਂ ਲੱਗਿਆ ਨਹੀਂ ਕੌਣ ਸੀਗੇ ਕੌਣ ਨਹੀਂ ਸੀ, ਤੇ ਹਮਲਾ ਕਿਉਂ ਹੋਇਆ। ਉਸ ਬਹਿਸ ਦਾ ਜਿਹੜਾ ਨਿਚੋੜ ਨਿਕਲਿਆ ਅਖੀਰ ਦੇ ਵਿੱਚ, ਅੰਗਰੇਜ਼ੀ ਦਾ ਚੈਨਲ ਸੀ, ਨਿਚੋੜ ਇਹ ਨਿਕਲਿਆ ਕਿ ਜਿਹੜਾ ਇੱਥੋਂ ਦਾ ਵੋਟਰ ਹੈ ਉਹ ਚਾਹੁੰਦਾ ਹੈ
ਕਿ ਪਾਕਿਸਤਾਨ ਦੇ ਉੱਤੇ ਬਲੇਮ ਲਾਇਆ ਜਾਵੇ, ਪਾਕਿਸਤਾਨ ਨੂੰ ਦਬਾਇਆ ਜਾਵੇ। ਇੱਥੋਂ ਦਾ ਵੋਟਰ ਚਾਹੁੰਦਾ ਹੈ ਕਿ ਇਹ ਹਮਲਾ ਹੋਵੇ। ਇਹ ਸਿੱਖਾਂ ਦਾ ਕੋਈ ਕਸੂਰ ਨਹੀਂ, ਇਹ ਵਿਚਾਰੇ ਹਰ ਜਗ੍ਹਾ ਸਾਰਿਆਂ ਦੀ ਸੇਵਾ ਕਰਦੇ ਨੇ। ਉਹ ਜਿਹੜਾ ਉੱਥੋਂ ਦਾ ਵੋਟਰ ਹੈ ਉਹ ਚਾਹੁੰਦਾ ਹੈ ਕਿ ਇਹਨਾਂ ਦਾ ਖਾਤਮਾ ਹੋਵੇ। ਕਿਉਂ ਹੋਵੇ? ਜਿਹੜੀ ਗੁਰੂ ਨੇ ਤੁਹਾਨੂੰ ਨੁਹਾਰ ਬਖਸ਼ੀ ਹੈ, ਜਿਹੜਾ ਫਲਸਫਾ ਬਖਸ਼ਿਆ ਹੈ, ਉਹ ਫਲਸਫਾ ਜਗਤ ਕਲਿਆਣਕਾਰੀ ਹੈ। ਉਸ ਦੇ ਨਾਲ